ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਅਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ੂਜ਼ਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 4 ਨਵੰਬਰ 2025 21 ਕੱਤਕ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਬਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਹੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਹਰਮੇਲ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਜਿਹੜੀ ਸਪਾਂਸਰਸ਼ਿਪ ਭੇਜੀ ਹੈ ਆਪਣੇ ਪੋਤੇ ਸੁਖਰਾਜ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਭੇਜੀ ਹੈ। ਸੋ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਲੰਮੀ ਆਯੂ ਬਖਸ਼ੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਔਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਜਿਹੜਾ ਸੱਚੋ ਸੱਚ ਸਪਾਂਸਰ ਕੀਤਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਧੰਨਵਾਦ। ਸੋ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਵੀ ਕਰਾਂਗੇ ਕਿ ਉਹ ਵੀ ਵੱਧ ਤੋਂ ਵੱਧ ਆਪਣੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸ ਕੇ ਗਏ ਸੀ ਕਿ ਆਪਾਂ ਯੂਬਾ ਸਿਟੀ ਜਾ ਰਹੇ ਹਾਂ ਕੈਲੀਫੋਰਨੀਆ ਜਿਸ ਤਰ੍ਹਾਂ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਜਿਹੜਾ ਸਮਰਪਿਤ ਉੱਥੇ ਦੁਨੀਆ ਦਾ ਨਹੀਂ ਕਹਿ ਸਕਦੇ ਆਪਾਂ ਅਮਰੀਕਾ ਦਾ ਜਿਹੜਾ ਹੈਗਾ ਵੱਡਾ ਨਗਰ ਕੀਰਤਨ ਉੱਥੇ ਸਜਾਇਆ ਜਾਂਦਾ ਹੈ। ਸੋ ਉਸ ਨੂੰ ਕਵਰ ਕਰਨ ਲਈ ਸਾਡੀ ਟੀਮ ਜਿਹੜੀ ਪਹੁੰਚੀ ਹੋਈ ਸੀ ਔਰ 3 ਦਿਨ ਦਾ ਜਿਹੜਾ ਸਮਾਗਮ ਸੀ ਆਪਾਂ ਤੁਹਾਨੂੰ ਟੀਵੀ 84 ਦੇ ਰਾਹੀਂ ਜਿਹੜਾ ਤੁਹਾਡੇ ਰੂਬਰੂ ਵੀ ਕਰਵਾਇਆ ਔਰ ਉਸ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੈ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਹੈ ਸਿੱਖ ਸੰਗਤਾਂ ਨੇ ਸ਼ਮੂਲੀਅਤ ਵੀ ਕੀਤੀ ਹੈ ਔਰ ਖਾਲਸਾ ਦੇ ਨਾਰੇ ਵੀ ਲਗਾਏ ਗਏ ਔਰ ਖਾਲਸਾ ਦੀ ਜਿਹੜੀ ਗੱਲ ਵੀ ਹੋਈ ਹੈ ਔਰ ਝੰਡੇ ਵੀ ਤੁਸੀਂ ਦੇਖੇ ਔਰ ਜਿਸ ਤਰ੍ਹਾਂ ਕਿ ਆਪਾਂ ਟੀਵੀ 84 ਦੀ ਟੀਮ ਨੇ ਇਸ ਨੂੰ ਕਵਰ ਵੀ ਕੀਤਾ ਹੈ। ਸੋ ਆਈ ਹੋਪ ਤੁਹਾਨੂੰ ਇਸ ਜਿਹੜਾ ਪ੍ਰੋਗਰਾਮ ਪਸੰਦ ਵੀ ਆਇਆ ਹੋਵੇਗਾ ਪਰ ਫਿਰ ਵੀ ਅਸੀਂ ਇਸ ਦੇ ਟੱਚ ਬੇਸ ਇਸ ਨੂੰ ਡਾਕਟਰ ਸਾਹਿਬ ਦੀ ਜ਼ੁਬਾਨੀ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਸਰ ਹਰਮੇਲ ਸਿੰਘ ਜੀ ਜਿਹੜੇ ਖੁਦ ਖਾਲਿਸਤਾਨ ਦੇ ਇੱਕ ਸਿਪਾਹ ਸਲਾਰ ਨੇ ਜਦੋਂ ਬਹੁਤਿਆਂ ਨੇ ਅਜੇ 80ਵਿਆਂ ਤੋਂ ਬਾਅਦ ਜਿਹੜਾ ਉਹ ਆਪਣੇ ਆਪ ਨੂੰ ਖਾਲਿਸਤਾਨੀ ਬਣਾਇਆ ਲੇਕਿਨ ਇਹ ਉਸ ਤੋਂ ਪਹਿਲਾਂ ਵੀ ਭਾਰਤੀ ਹਕੂਮਤ ਦੀਆਂ ਕਿਵੇਂ ਜ਼ਾਬਰ ਨੀਤੀਆਂ ਨੇ ਕਿਵੇਂ ਇਹ ਬਿਰਲਿਆਂ ਟਾਟਿਆਂ ਦਾ ਮੁਲਕ ਉਸ ਜ਼ਮਾਨੇ 'ਚ ਸੀ ਅੱਜ ਇਹਨੂੰ ਅਸੀਂ ਅੰਬਾਨੀਆਂ ਅਡਾਨੀਆਂ ਦਾ ਕਹਿੰਦੇ ਹਾਂ ਉਸ ਪੀਰੀਅਡ ਦੇ ਵਿੱਚ ਵੀ ਉਹਨਾਂ ਨੇ ਆਪਣੀ ਸਟੂਡੈਂਟ ਲਾਈਫ ਦੇ ਵਿੱਚ ਸੰਘਰਸ਼ ਵਿੱਢਿਆ 84 ਤੋਂ ਬਾਅਦ ਪੂਰੀ ਤਰ੍ਹਾਂ ਖਾਲਿਸਤਾਨ ਨੂੰ ਸਮਰਪਿਤ ਹੋਏ ਔਰ ਨਿਊਯਾਰਕ ਦੀ ਧਰਤੀ 'ਤੇ ਜਿਨ੍ਹਾਂ ਜ਼ਮਾਨਿਆਂ 'ਚ ਇਹ ਇੰਡੀਆ ਡੇ ਪੈਰੇਡ ਉਸ ਨੂੰ ਉਲਟਾਉਣਾ ਉਸ ਦੀ ਥਾਂ ਸਿੱਖ ਡੇ ਪੈਰੇਡ ਦੀ ਸ਼ੁਰੂਆਤ ਔਰ ਜਿਹੜੇ ਈਵਨ ਜੁਝਾਰੂ ਕਾਰਨਾਮੇ ਜਿਨ੍ਹਾਂ ਦੇ ਵਿੱਚ ਡਾਕਟਰ ਵਿਰਕ ਜਿਹੜੇ ਨੇ ਸਮੇਤ ਹੋਰ ਵੀ ਜਿਹੜੇ ਬਹੁਤ ਸਾਰੇ ਨੌਜਵਾਨ ਸਨ ਉਹਨਾਂ ਦੇ ਵੀ ਜਿਹੜੇ ਨੇ ਉਹ ਰੂਬਰੂ ਹੀ ਨਹੀਂ ਉਹਨਾਂ ਦੇ ਜਿਹਨੂੰ ਕਹਿੰਦੇ ਨੇ ਵੀ ਛਾਤੀ ਤਾਣ ਕੇ ਹਿੱਕ ਤਾਣ ਕੇ ਉਹਨਾਂ ਦੇ ਸਾਥੀ ਸਨ ਔਰ 84 ਤੋਂ ਬਾਅਦ ਜਦੋਂ ਸਾਡੀ ਵੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਲੋਕਲ ਗੁਰਦੁਆਰਾ ਰਿਚਮੰਡ ਹਿੱਲ ਦੇ ਕੰਟੈਕਸਟ ਦੇ ਵਿੱਚ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਨੇੜਤਾ ਨਾਲ ਔਰ ਮੈਂ ਦੇਖਦਾ ਵੀ ਬਹੁਤ ਸਾਰੇ ਜਿਹੜੇ ਸਾਡੇ ਕੁਛ ਵੀਰ ਭੈਣਾਂ ਨੇ ਉਹ ਕਈ ਵਾਰ ਕਮਜ਼ੋਰੀ ਕਿਸੇ ਨਾ ਕਿਸੇ ਨੁਕਤੇ ਦੇ ਉੱਤੇ ਕਈ ਵਾਰੀ ਸ਼ਰਧਾਵਾਸ ਕਈ ਵਾਰ
ਹੋਰ ਲੇਕਿਨ ਭਾਈ ਹਰਮੇਲ ਸਿੰਘ ਹੋਰਾਂ ਦੀ ਸੋਚ ਬਿਲਕੁਲ ਨਿਖਰੀ ਹੋਈ ਹੈ, ਖਾਲਿਸਤਾਨ ਪ੍ਰਤੀ ਬਿਲਕੁਲ ਕਲੈਰਿਟੀ ਹੈ। ਔਰ ਗੁਰਦੁਆਰਾ ਕਮੇਟੀਆਂ ਦੇ ਵਿੱਚ ਵੀ ਜਿਸ ਕਿਸਮ ਦੇ ਲੋਕ ਬਹੁਤ ਵਾਰ ਆ ਕੇ ਜਿਨ੍ਹਾਂ ਨੇ ਪੰਥਕ ਝੋਗਾ ਪਾਇਆ ਹੁੰਦਾ ਹੈ, ਪਰ ਵਿੱਚੋਂ ਉਹਨਾਂ ਦੀ ਜਿਹੜੀ ਹੈ ਉਹ ਜਿਹੜੀ ਆ ਜਿਹਨੂੰ ਸਾਂਢ ਗਾਂਢ ਜਾਂ ਅੱਟੀ ਸੱਟੀ ਉਹ ਹਾਈ ਕਮਿਸ਼ਨ ਜਾਂ ਕੌਂਸੂਲੇਟ ਜਾਂ ਐਮਬੈਸੀਆਂ ਨਾਲ ਭਾਰਤ ਦੇ ਸਫਾਰਤਖਾਨਿਆਂ ਦੇ ਚੱਕਰ ਲਾ ਰਹੇ ਹੁੰਦੇ ਨੇ, ਉਹਨਾਂ ਨੂੰ ਐਕਸਪੋਜ਼ ਵੀ ਕਰਦੇ ਨੇ। ਔਰ ਬੜੀ ਮਜ਼ਬੂਤੀ ਦੇ ਨਾਲ ਖਾਲਿਸਤਾਨ ਦੇ ਇਸ ਵਡੇਰੀ ਉਮਰ ਦੇ ਵਿੱਚ ਵੀ ਹਰ ਸਮਾਗਮ ਦੇ ਵਿੱਚ ਉਹ ਪ੍ਰੋਟੈਸਟ ਹੋਏ, ਉਹ ਰੈਲੀ ਹੋਏ, ਉਹ ਦੀਵਾਨ ਹੋਏ। ਔਰ ਦੁਆਬਾ ਸਿੱਖ ਐਸੋਸੀਏਸ਼ਨ 'ਚ ਭਾਈ ਬਲਜਿੰਦਰ ਸਿੰਘ, ਭਾਈ ਹਰਮੇਲ ਸਿੰਘ, ਇਹ ਉਹ ਤਾਕਤਾਂ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਾਲ ਦੇ ਵਿੱਚ 2-3 ਸਮਾਗਮ ਜਿਹੜੇ ਨੇ ਗੁਰਦੁਆਰਾ ਰਿਚਮੰਡ ਹਿੱਲ ਜਿਹੜੀ ਵੱਡੀ ਸੁਸਾਇਟੀ ਹੈ, ਲੇਕਿਨ ਬਹੁਤ ਸਾਰੀਆਂ ਥਾਵਾਂ ਦੇ ਜੋ ਪ੍ਰਬੰਧਕਾਂ ਦਾ ਹਾਲ ਅਸੀਂ ਦੇਖਦੇ ਹਾਂ ਉਸ ਤੋਂ ਬਿਹਤਰ ਹੈ। ਲੇਕਿਨ ਫਿਰ ਵੀ ਜੇ ਤੁਹਾਡਾ ਦਬਾਅ ਨਾ ਹੋਏ ਜਾਂ ਇਹ ਨਾ ਹੋਏ ਕਿ ਭਾਈ ਤੁਸੀਂ ਇਹ ਸ਼ਹੀਦੀ ਸਮਾਗਮ ਕਰਨੇ ਹੀ ਕਰਨੇ ਨੇ, ਗੁਰਦੁਆਰਾ ਕਮੇਟੀਆਂ ਨੂੰ ਵੀ ਜ਼ਿਆਦਾ ਸੂਟ ਕਰਦਾ ਵੀ ਸਟਾਰ ਅਟਰੈਕਸ਼ਨ ਵਾਲੇ ਵੱਡੇ ਵੱਡੇ ਰਾਗੀ ਜਥੇ ਔਰ ਦੂਸਰੇ ਸੱਦੋ ਤਾਂ ਕਿ ਜਿਹੜਾ ਕੋਈ ਹੋਰ ਗੱਲ ਨਾ ਹੋਏ, ਦੂਸਰੇ ਵੀ ਖੁਸ਼ ਰਹਿੰਦੇ ਨੇ ਸਾਰੇ। ਲੇਕਿਨ ਇਹ ਜੂਨ ਦਾ ਘੱਲੂਕਾਰਾ ਹੋਏ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਏ, ਜਿੰਦਾ ਸੁੱਖਾ ਦਾ ਸ਼ਹੀਦੀ ਦਿਨ ਹੋਏ, ਔਰ ਹੁਣ ਇਸ ਵਾਰ ਜਿਵੇਂ ਭਾਈ ਬਲਜਿੰਦਰ ਸਿੰਘ ਹੋਰਾਂ ਨੇ ਦੱਸਿਆ ਸੀ ਕਿ 4 ਫਰਵਰੀ ਨੂੰ ਸਾਕਾ ਨਕੋਦਰ ਦਾ ਦਿਨ ਜਿਹੜਾ 2026 ਹੈ ਉਸ ਨੂੰ ਵੀ ਸਪੈਸ਼ਲ ਜਿਹੜਾ ਉਹ ਵਿਸ਼ੇਸ਼ ਤੌਰ ਤੇ ਇੱਥੇ ਸੈਲੀਬ੍ਰੇਟ ਕੀਤਾ ਜਾਏਗਾ। ਸੋ ਸਾਡੇ ਤਾਂ ਇਹ ਸਾਥੀ ਸਹਿਯੋਗੀ ਨੇ ਔਰ ਉਹਨਾਂ ਨੇ ਬੜੇ ਫਖਰ ਔਰ ਮਾਣ ਨਾਲ ਕੁਝ ਦਿਨ ਪਹਿਲਾਂ ਕਾਲ ਕਰਕੇ ਕਿਹਾ ਕਿ ਮੇਰੇ ਪੋਤੇ ਜਿਹੜਾ ਸੁਖਰਾਜ ਸਿੰਘ ਦਾ ਜਨਮ ਦਿਨ ਹੈ ਔਰ ਤੁਸੀਂ ਸਾਡੇ ਵੱਲੋਂ ਸਪਾਂਸਰ ਕਰੋ। ਮਕਸਦ ਜਿਵੇਂ ਮੈਂ ਸਮਝਦਾ ਵੀ ਸਾਰੇ ਪੰਥ ਪ੍ਰਸਤ ਵੀਰ ਨੇ ਇਹ TV 84 ਦੀ ਮਦਦ ਕਰਨਾ ਚਾਹੁੰਦੇ ਨੇ ਕਿ ਭਾਈ ਔਰ ਬਾਕੀਆਂ ਦੇ ਲਈ ਵੀ ਇਹ ਇੱਕ ਕਿਸਮ ਦਾ ਰਾਹ ਦਸੇਰਾ ਹੈ ਕਿ ਭਾਈ ਤੁਸੀਂ ਹੋਰ ਬਰਥਡੇ ਪਾਰਟੀਆਂ ਤੇ ਔਰ ਅਦਰਵਾਈਜ਼ ਮੈਰਿਜ ਐਨੀਵਰਸਰੀ ਦੇ ਉੱਤੇ ਜਾਂ ਦੂਸਰੇ ਵੱਡੇ ਵੱਡੇ ਖਰਚੇ ਵਾਲੇ ਪ੍ਰੋਗਰਾਮ ਕਰਦੇ ਹੋ ਜਾਂ ਤੁਸੀਂ ਹੋਰ ਅੱਜ ਕੱਲ੍ਹ ਵਿਆਹਾਂ ਸ਼ਾਦੀਆਂ ਦਾ ਤਾਂ ਕਹਿਣਾ ਹੀ ਕੀ ਹੈ, ਉਹਦੇ 'ਚ ਤਾਂ ਇੱਕ ਕਾਰਡ ਦੇ ਵਿੱਚ ਇੰਨੇ 8-10 ਕਾਰਡ ਪਏ ਹੁੰਦੇ ਨੇ ਵੀ ਭਾਰਤ ਦਾ ਕਿਲੋ ਹੁੰਦਾ ਉਹਨਾਂ ਕਾਰਡਾਂ ਦਾ। ਪਤਾ ਨਹੀਂ ਕੌਮ ਕਿਸ ਪਾਸੇ ਨੂੰ ਤੁਰ ਪਈ ਹੈ, ਕਿੱਥੇ ਜਿਹੜਾ ਉਹ ਸਾਡੀ ਸਾਰੀ ਰਹਿਤ ਮਰਿਆਦਾ ਔਰ ਗੁਰੂਆਂ ਦਾ ਆਦੇਸ਼ ਕਿਸ ਲੈਵਲ ਤੇ ਇੱਕ ਸਿੰਪਲਿਸਟਿਕ ਲਾਈਫ ਸਟਾਈਲ ਦਾ ਸੀ, ਪਰ ਅਸੀਂ ਦਿਖਾਵਾ ਮੂੰਹ ਦੁਨੀਆ ਨੂੰ ਕੀ ਦਿਖਾਣਾ ਹੈ ਜਾਂ ਜਿਸ ਨੂੰ ਕਹਿੰਦੇ ਨੇ ਕਿ ਭਾਈ ਦੇਖਾ ਦੇਖੀ ਇੱਕ ਦੂਸਰੇ ਨੂੰ ਬੀਟ ਕਰਨ ਦੀ ਲਾਈਨ ਥੱਲੇ। ਔਰ ਇਹੀ ਹਾਲ ਈਵਨ ਹਾਲਾਂ ਇਹ ਕਈਆਂ ਨੂੰ ਇਹ ਗੱਲ ਮੇਰੀ ਚੰਗੀ ਨਾ ਲੱਗੇਗੀ, ਲੇਕਿਨ ਬਹੁਤ ਵੱਡੇ ਵੱਡੇ ਇਕੱਠਾਂ ਦੇ ਵਿੱਚ ਵੀ ਜਿੱਥੇ ਅਸੀਂ ਦੇਖਦੇ ਹਾਂ ਜਦੋਂ ਮੈਸੇਜ ਦੇਣ ਦੀ ਗੱਲ ਹੁੰਦੀ ਹੈ ਤੇ ਉਹ ਵਿਰਲੇ ਟਾਵੇਂ ਹੀ ਰਹਿ ਜਾਂਦੇ ਨੇ। ਬਹੁਤ ਵੱਡੇ ਤਬਕੇ ਦਾ ਜਿਹੜਾ ਪਾਰਟ ਹੈ ਉਹ ਸਾਡਾ ਲੰਗਰਾਂ ਲੰਗਰ ਸਾਡੇ ਉਹ ਦੁਨੀਆ ਦੇ ਕਿਸੇ ਵੀ ਉਹ ਬੁਫੇ ਹੋਏ ਜਾਂ ਕੋਈ ਹੋਰ ਚੀਜ਼ ਹੋਏ ਉਹਦੇ 'ਚ ਵੀ ਉਸ ਕਿਸਮ ਦੀਆਂ ਪ੍ਰੈਪਰੇਸ਼ਨਸ ਲੋਕ ਪੈਸੇ ਖਰਚ ਕੇ ਨਹੀਂ ਲੈ ਸਕਦੇ, ਉਹ ਸਾਡੇ ਜ਼ਬਰਦਸਤੀ ਵੀ ਜਿਹੜਾ ਉਹ ਕੋਡ ਵੀ ਲੈ ਕੇ ਤੋਰਦੇ ਨੇ। ਇਹ ਬਹੁਤ ਚੰਗੀ ਗੱਲ ਹੈ ਜਦੋਂ ਅਸੀਂ ਦੇਗ ਤੇਗ ਜਗ ਮੈਂ ਦਊ ਚਲੇ ਦੀ ਗੱਲ ਕਰਦੇ ਹਾਂ, 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਪਰ ਗੱਲ ਜਿਹੜੀ ਤੇਗ ਚਲਾਉਣ ਦੀ ਹੈ, ਸੋਵਰਨਿਟੀ ਦੀ ਹੈ, ਤੁਹਾਡੀਆਂ ਮੁੱਢਲੀਆਂ ਉਹਨਾਂ ਚੀਜ਼ਾਂ ਦੇ ਨਾਲ ਜੁੜੀ ਹੋਈ ਹੈ, ਉਸ ਪਾਸਿਓਂ ਅਸੀਂ ਇੱਕ ਵੱਡੇ ਹਿੱਸੇ ਦਾ ਭਗੌੜਾਪਨ ਹੈ। ਔਰ ਈਵਨ ਜਿਹੜੇ ਖਾਲਿਸਤਾਨੀ ਸਫਾਂ ਦੇ ਕਿਰਦਾਰ ਸਨ 80s ਦੇ 90s ਦੇ, ਮੈਂ ਤਾਂ ਅਕ੍ਰੋਸ ਨਾਰਥ ਅਮਰੀਕਾ ਗੱਲ ਕਰਦਾ, ਮੇਰਾ ਕਿਸੇ ਨਾਲ ਕੋਈ ਨਿੱਜੀ ਜਿਹੜਾ ਵੈਰ ਭਾਵਨਾ ਨਾ ਕਿਸੇ ਪ੍ਰਤੀ ਕਦੇ ਮੈਂ ਇਸ ਕਿਸਮ ਦਾ ਕੋਈ ਕ੍ਰਿਟਿਸਿਜ਼ਮ ਕਰਦਾ, ਪਰ ਇੱਕ ਕੌਮੀ ਐਕਟਿਵਿਸਟ ਹੋਣ ਦੇ ਨਾਤੇ ਜੋ ਮੈਂ ਅਬਜ਼ਰਵ ਕੀਤਾ ਓਵਰ ਏ ਪੀਰੀਅਡ ਆਫ ਟਾਈਮ, ਕਿਉਂਕਿ ਅਸੀਂ ਇਹ ਦੇਖਦੇ ਸੀ ਕਿ ਵੀ 80s ਦੀ ਸਿੱਖ ਮੂਵਮੈਂਟ, ਖਾਲਿਸਤਾਨ ਦੀ ਆਜ਼ਾਦੀ ਦੀ ਮੂਵਮੈਂਟ ਜਾਂ ਸੰਤ ਭਿੰਡਰਾਂ ਵਾਲਿਆਂ ਪ੍ਰਤੀ ਅਕਾਲੀਆਂ ਦਾ ਕੀ ਐਟੀਟਿਊਡ ਸੀ ਔਰ ਕਿਵੇਂ ਅਕਾਲੀਆਂ ਨੇ ਉਹਨਾਂ ਨੂੰ ਕਾਂਗਰਸ ਦਾ ਏਜੰਟ ਵੀ ਬਣਾਇਆ, ਪੁੱਟ ਡਾਊਨ ਵੀ ਕੀਤਾ, ਦੂਸਰਾ ਕੀਤਾ। ਹਾਲਾਂ ਉਹੀ ਅਕਾਲੀ ਦਲ ਜਿਸ ਦਾ ਇਤਿਹਾਸ ਨਨਕਾਣਾ ਸਾਹਿਬ, ਗੁਰੂ ਕਾ ਬਾਗ, ਜੈਤੋ ਜਿਹੜੇ ਛਾਤੀਆਂ ਤਾਣ ਕੇ ਜਿਨ੍ਹਾਂ ਦੇ ਬਜ਼ੁਰਗ ਖਲੋਤੇ 40-50 ਸਾਲ 'ਚ ਇੰਨਾ ਕੁ ਡਿਕਲਾਈਨ ਆ ਗਿਆ ਜੇ 1920 ਤੋਂ ਅਸੀਂ ਗੱਲ ਕਰੀਏ ਕਿ ਵੀ ਉਹਨਾਂ ਨੂੰ ਵਿਦਨ ਜਿਹੜੀ ਕੋਈ ਚੇਂਜ ਸੀ ਕਿ ਵੀ ਇਹ ਨੌਜਵਾਨ
ਖਾਲਿਸਤਾਨ ਦੀ ਗੱਲ ਕਰਨ ਵਾਲੇ ਜਾਂ ਅੱਗੇ ਨੇ, ਉਹ ਉਹਨਾਂ ਨੂੰ ਤਕਲੀਫ ਦੇਣ ਲੱਗ ਗਏ। ਔਰ ਉਦੋਂ ਇਹ ਲੱਗਦਾ ਸੀ ਕਿ ਵੀ ਇਹਨਾਂ ਦੇ ਨੀਲੀਆਂ ਦਸਤਾਰਾਂ ਨੇ, ਕੁਰਬਾਨੀਆਂ, ਗਲਾਂ 'ਚ ਕਿਰਪਾਨਾਂ ਵੀ ਪਾਈਆਂ ਹੋਈਆਂ, ਇਹਨਾਂ ਨੂੰ ਖਾਲਿਸਤਾਨ ਨਾਲ ਜਾਂ ਸੰਤ ਭਿੰਡਰਾਂ ਵਾਲਿਆਂ ਨਾਲ ਜਾਂ ਇਸ ਪਾਸੇ ਦੇ ਤੁਰਿਆਂ ਦੇ ਨਾਲ ਕੀ ਪ੍ਰੋਬਲਮ ਹੈ। ਔਰ ਇਹ ਰੁਝਾਨ ਜਦੋਂ ਖੁਦ ਅਸੀਂ 90 ਤੋਂ ਦੇਖਿਆ ਵੀ ਜਿਹੜੇ ਇੱਕ ਸਟੇਜ ਦੇ ਉੱਤੇ ਖਾਲਿਸਤਾਨੀ ਐਕਟਿਵਿਸਟ ਸਨ ਔਰ ਆਰਗੇਨਾਈਜੇਸ਼ਨਸ ਵੀ ਸੀਮਤ ਸੀ, ਜਦੋਂ ਗੁਰਦੁਆਰਿਆਂ ਦੇ ਪ੍ਰਬੰਧਕੀ ਨਿਜ਼ਾਮ ਦੇ ਵਿੱਚ ਗਏ, ਬਹੁਤ ਥੋੜੇ ਨੇ ਜਿਨ੍ਹਾਂ ਦੀ ਪ੍ਰਾਇੋਰਟੀ ਜਿਹੜੀ ਹੈ ਉਹ ਰਹੀ। ਬਹੁਤ ਸਾਰੇ ਜਿਹੜੇ ਨੇ ਉਸ ਐਸਟੈਬਲਿਸ਼ ਸਿਸਟਮ ਦਾ ਇੱਕ ਧੁਰਾ ਬਣ ਕੇ ਰਹਿ ਗਏ ਜੀ, ਕੋਈ ਨਾਰਾਜ਼ ਨਾ ਹੋ ਜਾਏ, ਕੋਈ ਫਲਾਣਾ ਨਾ ਹੋ ਜਾਏ। ਇਹਦੀਆਂ ਹੋਰ ਵੀ ਰੀਜ਼ਨ ਨੇ। ਬਹੁਤ ਵਾਰੀ ਅਸੀਂ ਆਪਣੇ ਵਿੱਤੋਂ ਵੱਧ ਨਾਲ ਲੱਗਦੀਆਂ ਜ਼ਮੀਨਾਂ ਵੀ ਖਰੀਦੀਆਂ ਹੁੰਦੀਆਂ, ਮੌਰਗੇਜ ਵੀ ਵਾਧੂ ਦੇਣ ਦਾ ਹੁੰਦਾ ਹੈ। ਫਿਰ ਇਹ ਵੀ ਹੁੰਦਾ ਕਿ ਜੀ ਜੇ ਅਸੀਂ ਮਨਮਤ ਨੂੰ ਰੋਕਿਆ ਜਾਂ ਜੋ ਕੁਛ ਹੋਇਆ, ਜਿਵੇਂ ਅਸੀਂ ਦੇਖਦੇ ਹਾਂ ਉਹਨੂੰ ਬੰਦੀ ਛੋੜ ਦੇ ਨਾਂ ਥੱਲੇ ਅਸੀਂ ਦੀਵਾਲੀ ਨੂੰ ਕਿਵੇਂ ਦਾ ਬਣਾ ਦਿੱਤਾ ਹੈ। ਔਰ ਉਹ ਸਾਰਾ ਲੇਕਿਨ ਜਿਹੜਾ ਮੈਸੇਜ ਹੈ ਕਿ ਭਾਈ ਜਿਹੜੀ ਕੌਮ ਦੀ ਬੰਦੀ ਹੈ, ਕੌਮ ਦੀ ਗੁਲਾਮੀ ਹੈ, ਉਹਨੂੰ ਕਿਵੇਂ ਕੱਟਣਾ। ਸੋ ਮੈਂ ਜਦੋਂ ਭਾਈ ਹਰਮੇਲ ਸਿੰਘ ਹੋਰਾਂ ਨਾਲ ਭਾਵੇਂ ਬਹੁਤ ਲਿਮਿਟਡ ਗੱਲਬਾਤ ਦਾ ਹੀ ਵਕਤ ਹੁੰਦਾ, ਪਰ ਮੈਨੂੰ ਹਮੇਸ਼ਾ ਮਾਣ ਮਹਿਸੂਸ ਹੁੰਦਾ ਹੈ, ਮੋਟੀਵੇਸ਼ਨ ਮਹਿਸੂਸ ਹੁੰਦੀ ਹੈ ਕਿ ਬਿਲਕੁਲ ਕ੍ਰਿਸਟਲ ਕਲੀਅਰ ਥਿੰਕਿੰਗ ਹੈ ਔਰ ਉਹ ਕਹਿਣ 'ਚ ਵੀ ਕੋਈ ਗਰੇਜ਼ ਨਹੀਂ ਕਰਦੇ। ਔਰ ਅਸੀਂ ਸ਼ੁਕਰਗੁਜ਼ਾਰ ਹੈ ਇਸ ਕਿਸਮ ਦੇ ਵੀਰ ਭੈਣਾਂ ਸਾਡਾ ਸਰਮਾਇਆ ਵੀ ਨੇ, ਜਿਨ੍ਹਾਂ ਰਾਹੀਂ ਅਸੀਂ ਇਸ TV 84 ਦੇ ਪਲੇਟਫਾਰਮ ਨੂੰ ਜਿਹੜਾ ਦਸੰਬਰ 2012 ਜਿਹਦੀ ਸ਼ੁਰੂਆਤ ਹੋਈ ਉਸ ਨੂੰ ਜਾਰੀ ਰੱਖ ਰਹੇ। ਔਰ ਜਿਵੇਂ ਤੁਸੀਂ ਯੂਨੀਵਰਸਿਟੀ ਦੇ ਹਵਾਲੇ ਨਾਲ ਗੱਲ ਕੀਤੀ, ਲਾਸਟ ਪ੍ਰੋਗਰਾਮ ਅਸੀਂ ਵੈਨਸਡੇ ਬੁੱਧਵਾਰ ਕੀਤਾ, ਥਰਸਡੇ ਸਾਡੀ ਸਾਰੀ ਟੀਮ ਜਿਨ੍ਹਾਂ 'ਚ ਤੁਸੀਂ ਜੁਆਇਨ ਕੀਤਾ, ਇਸ਼ਪ੍ਰੀਤ ਸਿੰਘ ਔਰ ਪਾਰਸ ਔਰ ਅੱਡ-ਅੱਡ ਥਾਵਾਂ ਤੋਂ, ਵਰਜੀਨੀਆ ਤੋਂ ਭਾਈ ਬਲਵਿੰਦਰ ਸਿੰਘ ਚੱਠਾ ਆਏ, ਕਲਾਮਾਜ਼ੂ ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ ਆਏ, ਇੰਡੀਆਨਾ ਤੋਂ ਭਾਈ ਸੰਤੋਖ ਸਿੰਘ ਆਏ, ਸਿਐਟਲ ਤੋਂ ਭਾਈ ਸਤਪਾਲ ਸਿੰਘ ਪੁਰੇਵਾਲ ਆਏ, ਔਰ ਲੋਕਲ ਅਸੀਂ ਖਾਸ ਤੌਰ ਤੇ ਵੀਰ ਮਨਪ੍ਰੀਤ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾ ਬੀਬੀ ਰਿੰਕੂ ਕੌਰ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ। ਔਰ ਅੱਜ ਵੀ ਜਦੋਂ ਮੈਂ ਚੱਠਾ ਸਾਹਿਬ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਕਈ ਵਾਰ ਮੈਂ ਦੇਖਦਾ ਜਿਨ੍ਹਾਂ ਦੇ ਵੱਡੇ ਵੱਡੇ ਘਰ ਹੁੰਦੇ ਨੇ, ਉਜਾੜ ਪਏ ਹੁੰਦੇ ਨੇ, ਔਰ ਉਹਨਾਂ ਨੂੰ ਇੰਨਾ ਕੀ ਚਾਅ ਹੁੰਦਾ ਕਿ ਜੀ ਵੱਡਾ ਘਰ ਵਿਖਾਉਣਾ, ਲੇਕਿਨ ਉਹ ਘਰ ਜਿੱਥੇ ਬਹੁਤ ਘੱਟ ਉਹਨਾਂ ਕੋਲ ਸਾਧਨ ਨੇ, ਹੰਸੂ ਹੰਸੂ ਕਰਦੇ ਚਿਹਰੇ, ਖਿੜਿਆ ਹੋਇਆ ਚਾਅ ਵਾਲਾ ਉਹ ਮਾਹੌਲ, ਤੁਹਾਨੂੰ ਇਹ ਲੱਗਦਾ ਵੀ ਤੁਸੀਂ ਇੱਕ ਜੰਨਤ ਨੂੰ ਮਾਣ ਰਹੇ ਹੋ। ਔਰ ਇਹ ਜਦੋਂ ਔਰ ਉਹਦੇ 'ਚ ਕਈ ਵਾਰ ਮੈਂ ਮਾਲਵੇ ਦੀ ਇੱਕ ਅਖਾਣ ਸੁਣ ਰਿਹਾ ਸੀ ਜਿਹਦੇ 'ਚ ਇੱਕ ਪ੍ਰਿੰਸੀਪਲ ਬਰਾੜ ਨੇ, ਰਿਟਾਇਰਡ, ਉਹ ਕਹਿੰਦੇ ਸੀ ਕਿ ਵੀ ਕਹਿੰਦੇ ਸੀ ਸਾਡੀ ਜਨਰੇਸ਼ਨ ਵੇਲੇ ਕਿ ਜਿਸ ਘਰ ਦੀ ਅਗਲੀ ਸਵੇਰ ਜੁੱਤੀ ਜਿੰਨੀ ਮਿੱਟੀ ਨਹੀਂ ਨਿਕਲਦੀ, ਉਹ ਘਰ ਜਿਹੜੇ ਨੇ ਉਹਨਾਂ 'ਚ ਬਰਕਤ ਨਹੀਂ ਹੁੰਦੀ। ਹੁਣ ਜੁੱਤੀ ਜਿੰਨੀ ਮਿੱਟੀ ਦਾ ਮਤਲਬ ਹੈ ਕਿ ਆਵਾਜਾਈ। ਹੁਣ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਸੀ। ਔਰ ਅਸੀਂ ਜਦੋਂ ਗੁਰਬਾਣੀ ਦੇ ਕ੍ਰਾਈਟੇਰੀਆ ਨਾਲ ਦੇਖਦੇ ਤੇ ਕਬੀਰ ਜੈ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਸੋ ਘਟ ਮਰ ਘਟ ਸਾਰਖੇ, ਭੂਤ ਵਸੈ ਤਨ ਮਾਹੇ। ਕਿ ਜਿੱਥੇ ਹੁਣ ਬਹੁਤ ਵਾਰੀ ਭੂਤ ਅਸੀਂ ਹੋਰ ਹੀ ਉਹਨਾਂ ਨੂੰ ਬਣਾਇਆ ਹੋਇਆ, ਹੋਰ ਏਲੀਅਨ ਪਾਰਟ ਤੋਂ, ਲੇਕਿਨ ਕਬੀਰ ਸਾਹਿਬ ਦੀ ਨਜ਼ਰਾਂ 'ਚ ਉਹ ਭੂਤ ਨੇ ਕਿ ਭਾਈ ਜਿਨ੍ਹਾਂ ਘਰਾਂ ਦੇ ਵਿੱਚ ਰੱਬ ਦਾ ਨਾਂ ਨਹੀਂ ਹੈ ਤੇ ਆਏ ਗਏ ਦੀ ਰੱਬ ਦੇ ਬੰਦਿਆਂ ਦੀ, ਰੱਬ ਦੇ ਪਿਆਰ ਵਾਲਿਆਂ ਦੀ ਸੇਵਾ ਸੰਭਾਲ ਨਹੀਂ ਹੈ, ਕਬੀਰ ਸਾਹਿਬ ਕਹਿੰਦੇ ਨੇ ਉਹ ਘਰ ਜਿਹੜੇ ਨੇ ਉਹ ਸ਼ਮਸ਼ਾਨ ਘਾਟ ਨੇ, ਕਬਰਸਤਾਨ ਨੇ, ਤੇ ਉਹਨਾਂ 'ਚ ਰਹਿਣ ਵਾਲੇ ਸਾਰੇ ਭੂਤ ਨੇ। ਭੂਤ ਵਸੇ ਤਨ ਮਾਏ। ਸੋ ਅਸੀਂ ਹਰ ਸਾਲ, ਕਿਉਂਕਿ ਸਾਡੇ ਸਾਰੇ ਜਥੇ ਦਾ ਪੜਾਅ ਭਾਈ ਮਨਪ੍ਰੀਤ ਸਿੰਘ ਹੋਰਾਂ ਦਾ ਘਰ ਹੁੰਦਾ ਹੈ, ਉਹਨਾਂ ਨੂੰ ਚਾਅ ਚੜਿਆ ਹੁੰਦਾ ਹੈ। ਔਰ ਜਿਵੇਂ ਉਹ ਨਾਲ ਜਦੋਂ TV ਕਿਉਂਕਿ ਇੱਕ ਸ਼ਾਇਦ ਬਹੁਤ ਸਾਰਿਆਂ ਨੂੰ ਇਹ ਅਹਿਸਾਸ ਵੀ ਨਾ ਹੁੰਦਾ ਹੋਏ ਕਿ ਤੁਸੀਂ ਉਸ ਥਾਂ ਤੋਂ ਇੱਕ ਫੁੱਲ ਸਕੇਲ ਜਿਹੜੀ ਹੈ ਉਹਦੀ ਟੈਲੀਕਾਸਟ ਕਰਨਾ, ਸਾਊਂਡ ਬਾਈਟ ਲੈਣੇ, ਕੈਮਰੇ ਸੈੱਟ ਕਰਨੇ, ਇੰਟਰਨੈਟ ਹੋਣਾ, ਫਿਰ ਐਸੇ ਮੁਕਾਮ ਦੇ ਉੱਤੇ ਜਿੱਥੋਂ ਦੇ ਪ੍ਰਬੰਧਕਾਂ ਨੇ ਜਿਹੜਾ ਉਹ ਸੈਲ ਆਊਟ ਕੀਤਾ ਹੋਇਆ ਉੱਥੇ ਇੱਕ ਚੈਨਲ ਨੂੰ ਜਿਹੜਾ ਕਿਸੇ ਨੂੰ ਨੇੜੇ ਨਹੀਂ ਫੜਕਣ ਦਿੰਦੇ ਹੈ। ਹਾਲਾਂ ਉਹਨਾਂ ਦੀ ਇੱਕ ਜਿਹੜਾ ਵੱਖਰੀ ਕਹਾਣੀ ਹੈ, ਅਸੀਂ ਨਿੱਜੀ ਕਈ ਵਾਰੀ ਐਲੀਗੇਸ਼ਨ ਯਕੀਨ ਨਹੀਂ ਰੱਖਦੇ, ਪਰ ਨਜ਼ਰ ਆ ਰਿਹਾ ਹੁੰਦਾ ਜਦੋਂ ਤੁਸੀਂ ਕਹਿੰਦੇ ਹੋ ਕਿ ਭਾਈ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਉਹ ਹਨੇਰੇ ਕੋਈ ਸਵੇਰੇ ਹਾਜ਼ਰੀ ਲਵਾਉਂਦੇ ਨੇ, ਤੁਹਾਨੂੰ ਉਹ ਨਜ਼ਰ ਆ ਰਿਹਾ ਹੁੰਦਾ। ਔਰ ਇਹ
ਹਰ ਸਾਲ ਵਾਂਗ ਇਹ ਹੁੰਦਾ ਵੀ ਵੱਡੀਆਂ ਵੱਡੀਆਂ ਸਕਰੀਨਾਂ ਹਜ਼ਾਰਾਂ ਡਾਲਰ ਦੇ ਕੇ ਉਹਨਾਂ ਨੂੰ ਲਵਾਈਆਂ ਹੁੰਦੀਆਂ, ਲੇਕਿਨ ਇਹ ਯਕੀਨੀ ਬਣਾਇਆ ਹੁੰਦਾ ਵੀ ਖਾਲਿਸਤਾਨ ਦੀ ਗੱਲ ਉਹਨਾਂ ਦੇ ਵਿਊਅਰਸ ਤੱਕ ਨਹੀਂ ਜਾਣੀ ਚਾਹੀਦੀ। ਜਿੰਨੀ ਵਾਰੀ ਹੁਣ ਇਸ ਵਾਰ ਵੀ ਜਦੋਂ ਮੇਰਾ ਐਡਰੈਸ ਹੁੰਦਾ ਹੈ ਅੰਦਰ ਤੇ ਬਾਹਰ ਸਕਰੀਨਾਂ ਦੇ ਉੱਤੇ ਲੰਗਰ ਦੀਆਂ ਐਡਾਂ ਜਾਂ ਕੋਈ ਆਟੋ ਪਾਰਟ ਦੀਆਂ ਐਡਾਂ ਚੱਲ ਰਹੀਆਂ ਹੁੰਦੀਆਂ, ਟੋਟਲ ਬਲੌਕ ਕੀਤਾ ਹੁੰਦਾ। ਹੁਣ ਇਹ ਉਸ ਗੁਰਦੁਆਰੇ ਦੇ ਨਾਂ ਥੱਲੇ ਹੁੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਨਾਂ ਥੱਲੇ 41ਵਾਂ ਜਿਹੜਾ ਉਹ ਆਪਣਾ ਕਰਵਾ ਰਹੇ ਨੇ 46ਵਾਂ ਨਗਰ ਕੀਰਤਨ। ਲੇਕਿਨ ਅਸੀਂ ਬਹੁਤ ਕੁਛ ਜਿਹੜਾ ਤੁਸੀਂ ਹਾਲਾਤ ਨੂੰ ਦੇਖਦੇ ਆ ਇਹ ਸਮਝਦੇ ਹੋ ਕਿ ਵੀ ਇਹ ਕਈ ਚੀਜ਼ਾਂ ਜਿਹੜੀਆਂ ਨੇ ਉਹ ਵਕਤ ਆਪਣੇ ਆਪ 'ਚ ਉਸ ਚੀਜ਼ ਦਾ ਆਨਸਰ ਹੁੰਦਾ। ਲੇਕਿਨ ਜਿੱਥੋਂ ਤੱਕ ਸਿੱਖ ਸੰਗਤ ਦਾ ਸਾਡੇ ਅੱਡ ਅੱਡ ਆਸਪੈਕਟ, ਜਿਵੇਂ ਅਸੀਂ ਸੇਵਾ ਦੇ ਆਸਪੈਕਟ ਦੀ ਗੱਲ ਕੀਤੀ, ਔਰ 1 ਫਰਵਰ ਔਰ ਬਹੁਤ ਸਾਰੇ ਜਿਹੜੇ ਪਹਿਲੀ ਵਾਰ ਜਾਂਦੇ ਨੇ ਉੱਥੇ ਉਹ ਇਹ ਕਹਿੰਦੇ ਨੇ ਕਿ ਵੀ ਜਦੋਂ ਤੁਸੀਂ ਕਦੇ ਬਚਪਨ ਦੇ ਵਿੱਚ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਗਏ, ਜਿਵੇਂ ਥਾਂ ਥਾਂ ਰਾਹ ਦੇ ਵਿੱਚ ਲੰਗਰ ਲੱਗੇ, ਉੱਥੇ ਜਾ ਕੇ ਪਹੁੰਚ ਕੇ ਜਿਹੜੀ ਤੁਹਾਨੂੰ ਇੱਕ ਫੀਲ ਹੁੰਦੀ ਹੈ, ਠੀਕ ਹੈ ਮੇਲੇ ਵਾਲਿਆਂ ਲਈ ਮੇਲੇ ਦੀ ਫੀਲਿੰਗ ਹੈ, ਮੇਰਾ ਖਿਆਲ ਹੈ 200 ਤੋਂ ਜ਼ਿਆਦਾ ਦੁਕਾਨਾਂ ਹੋਣੀਆਂ ਨੇ, ਕਿੰਨੇ ਬਾਜ਼ਾਰ ਸਜੇ ਹੁੰਦੇ ਨੇ ਔਰ ਕਿੰਨੀ ਔਰ ਮੈਨੂੰ ਇੱਕ ਸੱਜਣ ਯੂਬਾ ਸਿਟੀ ਦੇ ਦੱਸ ਰਹੇ ਸੀ ਕਿ ਵੀ ਲਗਭਗ 32% ਇਕੋਨਮੀ ਯੂਬਾ ਸਿਟੀ ਸ਼ਹਿਰ ਦੀ ਇਹਨਾਂ 2 ਹਫ਼ਤਿਆਂ ਨਾਲ ਹੀ ਜੁੜੀ ਹੈ। ਔਰ ਇਸ ਲਈ ਹੁਣ ਉਹਨਾਂ ਨੇ ਜਿਹੜੇ ਸਿਟੀ ਵਾਲੇ ਨੇ, ਪੁਲਿਸ ਵਾਲੇ ਨੇ, ਉਹਨਾਂ ਨੇ ਲੁੱਟਣਾ ਵੀ ਸ਼ੁਰੂ ਕੀਤਾ ਹੋਇਆ ਪੂਰਾ। ਔਰ ਇਸ ਵਾਰ ਸਿਕਿਉਰਿਟੀ ਅਰੇਂਜਮੈਂਟ ਔਰ ਦੂਸਰੇ ਦਾ $8 ਲੱਖ ਜਿਹੜਾ ਹੈ ਉਹ ਦਿੱਤਾ। ਪੁਲਿਸ ਦਾ ਤੁਸੀਂ ਦੇਖਿਆ ਹੀ ਹੈ ਬਹੁਤ ਜ਼ਿਆਦਾ ਸੀ, $8 ਲੱਖ ਦਾ। ਲੇਕਿਨ ਇਹ ਸਾਰੇ ਤੁਸੀਂ ਇਹ ਦੇਖੋ ਵੀ ਇੰਨਾ ਔਰ ਬਾਕੀ ਖਰਚਾ ਕਿੰਨੇ ਮਿਲੀਅਨ ਤੱਕ ਜਾਂਦਾ ਹੋਏਗਾ। ਲੇਕਿਨ ਉੱਥੇ ਇੱਕ ਬੇਪਰਵਾਹੀਦਾਰ ਤੁਹਾਨੂੰ ਲੱਗਦਾ ਹੀ ਨਹੀਂ ਕਿ ਵੀ ਕਿਸੇ ਚੀਜ਼ ਪੱਖੋਂ ਕਿਸੇ ਨੇ ਹੁਣ ਜਿਹੜਾ ਕੱਲਾ ਵੀ ਥਾਂ ਤੇ ਕਿਸੇ ਨੇ ਕੋਈ ਗੰਨੇ ਦਾ ਰਸ ਲਾਇਆ, ਕਿਸੇ ਦਾ ਦੂਜਾ, ਔਰ ਜਿਹੜੇ ਅੱਡ ਕਿਸਮ ਦੇ ਲੰਗਰ ਨੇ 20-25 ਹਜ਼ਾਰ ਡਾਲਰ ਉਹਨਾਂ ਦੇ ਮਿਨੀਮਮ ਖਰਚੇ, ਔਰ ਕਿੰਨੇ ਪਰਿਵਾਰਾਂ ਦੇ ਜੀ ਸੇਵਾ ਦੇ ਵਿੱਚ ਜੁੜੇ ਹੁੰਦੇ ਨੇ। ਇਹਦੇ 'ਚ ਤਾਂ ਕੋਈ ਮੁਕਾਬਲਾ ਨਹੀਂ ਹੈ ਕਿ ਵੀ ਇਹ ਜਿਹੜਾ ਇਹ ਭਾਵੇਂ ਕਿਸੇ ਲੈਵਲ ਤੋਂ ਵੀ ਦੇਖੋ ਇਹ ਗੁਰੂ ਦੀ ਰਹਿਮਤ ਹੈ, ਸਤਿਗੁਰੂ ਦੀ, ਕਿ ਇੱਕ ਚਾਹ ਹੁੰਦਾ ਕਿ ਭਾਈ ਸਿੱਖ ਆਏ ਨੇ ਸਾਡੇ, ਇਸ ਗੁਰੂ ਦਾ ਦਿਨ ਹੈ, ਅਸੀਂ ਜਿਹੜਾ ਉਸ ਔਰ ਉਹ ਬਿਲਕੁਲ ਇਵੇਂ ਜਿਹੜਾ ਉਹ ਨਿਸ਼ਕਾਮ ਸੇਵਾ ਵਾਲਿਆਂ ਦਾ ਪੂਰਾ ਪਾਰਟ ਹੁੰਦਾ ਹੈ। ਦੂਸਰਾ ਪੱਖ ਅਸੀਂ ਇਹ ਦੇਖਦੇ ਹਾਂ, ਜਿਵੇਂ ਅਸੀਂ ਕਿਹਾ ਕਿ ਪ੍ਰਬੰਧ ਵੀ ਜਿਉਂ-ਜਿਉਂ ਵੱਡੀ ਗਿਣਤੀ ਵੱਧਦੀ ਜਾਂਦੀ, ਕਿਉਂਕਿ ਇਹ ਆਲਮੋਸਟ ਅਕਤੂਬਰ ਐਂਡ ਦੇ ਨੇੜੇ ਇਸ ਦੀ ਸ਼ੁਰੂਆਤ ਦਾ ਇੱਕ ਸਮਾਪਤੀ ਹੁੰਦੀ ਹੈ, ਰਾਦਰ ਅਕਤੂਬਰ ਬਿਗਨਿੰਗ ਤੋਂ ਅਖੰਡ ਪਾਠਾਂ ਦੀ ਲੜੀ ਸ਼ਾਇਦ ਕਈ ਵਾਰੀ ਸਤੰਬਰ ਤੋਂ ਹੀ ਸ਼ੁਰੂ ਕਰ ਦਿੰਦੇ ਨੇ। 2 ਮਹੀਨੇ ਪੈਂਦੇ, 2 ਮਹੀਨੇ, ਹਾਂ। ਰਾਗੀ ਜੱਥੇ, ਢਾਡੀ, ਦੂਜੇ ਤੀਜੇ, ਉਹਨਾਂ ਨੂੰ ਪੂਰਾ ਮਾਨ ਸਨਮਾਨ ਵੀ ਮਿਲਦਾ ਔਰ ਚੱਲ ਰਿਹਾ ਹੁੰਦਾ ਇਹ ਸਾਰੇ ਦਾ ਪਾਰਟ। ਪਰ ਇਹ ਅਖੀਰਲਾ ਹਫਤਾ ਪੀਕ ਹੁੰਦਾ। ਔਰ ਜਿਵੇਂ ਅਸੀਂ ਬੇਸ਼ੱਕ ਥਰਸਡੇ ਗਏ ਔਰ ਫਰਾਈਡੇ, ਸੈਟਰਡੇ, ਸੰਡੇ ਦੇ ਹੀ ਪ੍ਰੋਗਰਾਮਾਂ ਨੂੰ ਕੈਚ ਕੀਤਾ, ਲੇਕਿਨ ਉੱਥੇ ਜਿਹੜੇ ਲੋਕਲ ਨੇ ਕੁਛ ਰੇਡੀਓ ਔਰ ਦੂਸਰੇ, ਉਹ ਤਾਂ ਮਹੀਨੇ ਤੋਂ ਉੱਥੋਂ ਲਾਈਵ ਚੱਲ ਰਿਹਾ ਹੁੰਦਾ ਨੇ, ਮਹੀਨੇ 2 ਮਹੀਨੇ ਤੋਂ, ਕਿਉਂਕਿ ਕੀਰਤਨ ਰਾਤ ਅੱਧੀ ਰਾਤ ਤੱਕ ਔਰ ਸਵੇਰੇ ਔਰ ਦੂਸਰੇ, ਉਹ ਇੱਕ ਆਪਣਾ ਪਾਰਟ ਹੈ। ਲੇਕਿਨ ਜਿਹੜਾ ਮੈਨੇਜਮੈਂਟਾਂ ਦਾ ਬਿਹੇਵ ਹੈ ਬਹੁਤ ਸਾਰਿਆਂ ਦਾ, ਜਿਹਦੇ 'ਚ ਇਸ ਵਾਰ ਤਾਂ ਮੈਨੇਜਮੈਂਟ ਨੇ ਦਾ ਹੋਰ ਵੀ ਬਹੁਤ ਕੁਛ ਐਕਸਪੋਜ਼ ਹੋਇਆ, ਉਸ ਨੂੰ ਜੇ ਦੇਖੀਏ ਤਾਂ ਫਿਰ ਇਹ ਲੱਗਦਾ ਹੈ ਕਿ ਵੀ ਕਿਸੇ ਹੱਦ ਤੱਕ ਹਕੂਮਤ, ਉਹਨਾਂ ਦੀਆਂ ਐਮਬੈਸੀਆਂ, ਕੌਂਸਲੇਟ, ਭਾਵੇਂ ਗੁਰਦੁਆਰਿਆਂ ਨੇ ਮਤੇ ਕੀਤੇ ਹੋਏ ਨੇ ਕਿ ਵੀ ਉਹਨਾਂ ਦਾ ਕੋਈ ਜਿਹੜਾ ਕੌਂਸਲਰ ਜਾਂ ਉਹਨਾਂ ਦਾ ਕੋਈ ਅਹੁਦੇਦਾਰ ਗੁਰਦੁਆਰੇ 'ਚ ਬੋਲ ਨਹੀਂ ਸਕਦਾ, ਮੱਥਾ ਟੇਕਣ ਤੋਂ ਤਾਂ ਕੋਈ ਪਾਬੰਦੀ ਨਹੀਂ। ਲੇਕਿਨ ਉਹਨਾਂ ਨੇ ਆਪਣੇ ਇਨਡਾਇਰੈਕਟ, ਭਾਵੇਂ ਉਹ ਕਿਸੇ ਤੇ ਕੇਸ ਪਾ ਕੇ ਕੀਤਾ ਹੋਇਆ ਜਾਂ ਕਿਸੇ ਨੂੰ ਕੋਈ ਪਾਸਪੋਰਟਾਂ ਦਾ ਠੇਕਾ ਦਿੱਤਾ ਹੋਇਆ ਜਾਂ ਕਿਸੇ ਨੂੰ ਕੋਈ ਹੋਰ ਦਿੱਤਾ ਹੋਇਆ, ਇਹਨਾਂ ਸਮਾਗਮਾਂ ਦੇ ਮੌਕੇ ਇਸ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਖਾਲਿਸਤਾਨ ਦੀ ਗੱਲ ਨੂੰ ਬਹੁਤ ਡਿਲਿਊਟ ਕਰਕੇ ਪੇਸ਼ ਕੀਤਾ ਜਾਏ। ਔਰ ਹਾਲਾਂਕਿ ਯੂਜੂਅਲੀ ਆਮ ਹਾਲਤ ਦੇ ਵਿੱਚ ਮੈਂ ਇਹ ਹੁੰਦਾ ਹੈ ਕਿ ਵੀ ਤੁਹਾਡੀ ਆਪਣੀ ਤਕਰੀਰ ਦੇ ਦੌਰਾਨ ਸੰਗਤ 'ਚੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਣ, ਉਹ ਵੈਲਕਮਿੰਗ ਹੁੰਦੇ ਨੇ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੀ ਬਹੁਤ ਵਾਰ ਮੈਂ ਜਿਹੜਾ ਉਹ ਉਸ ਨੂੰ ਨਹੀਂ ਪ੍ਰੈਫਰ ਕਰ, ਪਰ ਇੱਦਾਂ ਦੇ ਮੌਕਿਆਂ ਦੇ ਉੱਤੇ ਜਿੱਥੇ ਕਿ ਇਸ ਕਿਸਮ ਦੀਆਂ ਮੈਨੇਜਮੈਂਟਾਂ ਇਸ ਖਾਲਿਸਤਾਨ ਦੀ ਗੱਲ ਨੂੰ ਮਿਨੀਮਾਈਜ਼ ਕਰਨਾ ਚਾਹੁੰਦੀਆਂ, ਉੱਥੇ ਮੈਂ ਯਕੀਨੀ ਬਣਾਉਂਦਾ ਕਿ ਵੀ ਮੈਂ ਆਪਣੀ ਜਿਹੜੀ ਹੈ ਸਪੀਚ ਦੇ ਐਂਡ ਦੇ ਵਿੱਚ, ਔਰ ਨਾਲ ਮੇਰਾ ਕਹਿਣਾ ਹੁੰਦਾ ਕਿ ਵੀ ਇਹ ਮੈਸੇਜ
ਦਿੱਲੀ ਦਰਬਾਰ ਨੂੰ ਤੇ ਦੇਸ਼ ਵਿਦੇਸ਼ 'ਚ ਉਹਨਾਂ ਦੇ ਟੌਂਟਾਂ ਬਟੌਂਟਾਂ ਨੂੰ। ਸੋ ਅੱਧੇ ਕਮੇਟੀ ਵਾਲਿਆਂ ਨੇ ਸਿਰ ਨੀਵੇਂ ਕੀਤੇ ਹੁੰਦੇ ਨੇ, ਕਿਉਂਕਿ ਨਜ਼ਰ ਤਾਂ ਆ ਰਹੇ ਹੁੰਦੇ ਨੇ ਵੀ ਹੋਰ ਟੌਂਟ ਬਟੌਂਟੀ ਨਹੀਂ ਤਾਂ ਹੋਰ ਕੀ ਕਰਦੇ ਨੇ। ਅਦਰਵਾਈਜ਼ ਤੁਸੀਂ ਲੱਖਾਂ ਸਿੱਖਾਂ ਦੇ ਇਕੱਠ ਦੇ ਵਿੱਚ ਜਿਹੜਾ ਪੰਥ ਦੀ ਗੱਲ ਹੈ, ਅੱਗੇ ਇੱਕ ਜ਼ਮਾਨਾ ਹੁੰਦਾ ਸੀ ਰੈਜ਼ੋਲੂਸ਼ਨ ਹੁੰਦੇ ਸੀ, ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦਾ, ਤੁਸੀਂ ਪੰਜਾਬ ਦੇ ਉਹ ਸਾਰਾ ਪਾਰਟ ਉਹ ਇਵੇਂ ਖਿੱਚਿਆ ਹੁੰਦਾ ਵੀ ਉਹ ਇੱਕ ਦੀਵਾਨ ਜਿਹੜਾ ਸਿਰਫ ਤੇ ਸਿਰਫ ਘੰਟੇ ਦਾ ਇੱਕ ਟਾਈਮ ਸਲੋਟ, ਉਹਦੇ 'ਚ ਵੀ ਕਿਸੇ ਦੀ ਕਮੀਜ਼ ਖਿੱਚ ਰਹੇ ਹੁੰਦੇ ਨੇ, ਕਿਸੇ ਦਾ ਦੂਜਾ ਹੁੰਦਾ, ਉਹ ਸੈਚਰਡੇ ਦੀ ਸ਼ਾਮ ਦਾ ਹੁੰਦਾ। ਹਾਲਾਂ ਫਰਾਈਡੇ ਜਿਨ੍ਹਾਂ ਪ੍ਰੋਗਰਾਮਾਂ ਨੂੰ ਅਸੀਂ ਕਵਰ ਕੀਤਾ, ਜਿਵੇਂ ਫਰਾਈਡੇ ਸ਼ਾਮ ਆਤਿਸ਼ਬਾਜ਼ੀ ਔਰ ਸਾਡੇ ਖੈਮਾ ਜਿੱਥੇ TV 84 ਦਾ ਲੱਗਾ, ਬਹੁਤ ਸਾਰੇ ਸਾਡੇ ਵੀਰ ਭੈਣਾਂ ਆਉਂਦੇ ਨੇ, ਉਹਨਾਂ ਦੇ ਨਾਲ 1 to 1 ਵੀ ਹੁੰਦਾ। ਔਰ ਸ਼ਾਮ ਦੀ ਆਤਿਸ਼ਬਾਜ਼ੀ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਚੰਗੇ ਢੰਗ ਨਾਲ ਹੁੰਦੀ ਹੈ। ਸੈਚਰਡੇ ਨਿਸ਼ਾਨ ਸਾਹਿਬ ਦਾ ਚੁਲਾਇਆ ਜਾਣਾ, ਉਸ ਨੂੰ ਵੀ ਅਸੀਂ ਕਵਰ ਕੀਤਾ, ਉਹਦੀਆਂ ਡਿਟੇਲ 'ਚ ਅਸੀਂ ਨਹੀਂ ਜਾਵਾਂਗੇ। ਔਰ ਸੈਚਰਡੇ ਸ਼ਾਮ ਦਾ ਦੀਵਾਨ ਜਿਹੜਾ ਹੈ ਉਹ ਘੰਟਾ ਇੱਕ ਜਿਹੜਾ ਉਹਦਾ ਸਲੋਟ ਹੈ ਉਹ ਪੰਥਕ ਲਈ ਹੁੰਦਾ ਹੈ। ਬਾਕੀ ਜਿਹੜਾ ਉਹਨਾਂ ਨੂੰ ਰੂਟੀਨ ਦੇ ਵਿੱਚ ਜਿਹਦੇ ਥੱਲੇ ਕੋਈ ਜਵਾਬਦੇਹੀ ਨਹੀਂ ਹੈ, ਕਿਸੇ ਨੂੰ ਕੋਈ ਉਸ ਦੇ ਉੱਤੇ ਓਬਜੈਕਸ਼ਨ ਨਹੀਂ ਹੁੰਦਾ। ਸੋ ਸੰਡੇ ਦਾ ਮੇਨ ਫਿਰ ਨਗਰ ਕੀਰਤਨ ਜਿਹੜਾ ਠਾਠਾਂ ਮਾਰਦਾ ਸੰਗਤਾਂ ਦਾ ਜਿਹੜਾ ਸਮੁੰਦਰ, ਉਹ ਇਵੇਂ ਚੱਲਦਾ ਜਿਵੇਂ ਇੱਕ ਰੇਲਾ ਕਿਸੇ ਚੀਜ਼ ਦਾ ਵੱਜਦਾ, ਪਾਣੀ ਦਾ ਜਾਂ ਦੂਜਾ, ਤੁਸੀਂ ਤੁਰੇ ਜਾਂਦੇ ਹੋ। ਬੜੀ ਖੂਬਸੂਰਤੀ ਨਾਲ ਮਹਾਰਾਜ ਦੀ ਜਿਹੜੀ ਸਵਾਰੀ ਹੈ ਉਸ ਫਲੋਟ ਨੂੰ ਸਜਾਇਆ ਜਾਂਦਾ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਫਲੋਟਸ ਜਿਹੜੇ ਨੇ ਉਹ ਵੀ ਬੜੀ ਮਿਹਨਤ ਦੇ ਨਾਲ ਕਈ ਦਿਨ ਲਾ ਕੇ ਜਿਹੜੇ ਵੀ ਸੰਸਥਾਵਾਂ ਨੇ, ਸੁਸਾਇਟੀਆਂ ਨੇ, ਉਹਨਾਂ ਵੱਲੋਂ ਸਜਾਏ ਜਾਂਦੇ ਨੇ। ਔਰ ਸਾਡੀ ਟੀਮ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਹੋਇਆ। ਅਸੀਂ ਉੱਥੇ ਡਾਕਟਰ ਐਵਰੈਸਟ ਨੇ, ਉਹਨਾਂ ਦੇ ਫਾਦਰ ਡਾਕਟਰ ਹਰੀ ਸਿੰਘ ਐਵਰੈਸਟ ਸਨ, ਪਹਿਲੇ ਡੈਂਟਲ ਸਰਜਨ ਜਿਹੜੇ 60-70s ਦੇ ਵਿੱਚ, ਉਹਨਾਂ ਦਾ ਘਰ ਤੋਂ ਅਸੀਂ ਕਨੈਕਸ਼ਨ ਲਿਆ ਹੁੰਦਾ ਇੰਟਰਨੈਟ ਦਾ। ਔਰ ਪੂਰਾ ਇੱਕ ਜਿਹੜਾ ਉਹ ਚੰਗੇ ਢੰਗ ਦੇ ਨਾਲ ਉਸ ਦੀ ਕਵਰੇਜ ਹੁੰਦੀ ਹੈ। ਸੋ ਉਹ ਸਾਰੀ ਕਵਰੇਜ, ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਖਾਲਿਸਤਾਨ ਦੀ ਐਕੋ ਸੀ, ਐਕੋ ਤੁਸੀਂ ਕਾਮਨ ਸਿੱਖ ਦੇ ਤੋਂ ਮਹਿਸੂਸ ਕਰਦੇ ਹੋ, ਪ੍ਰਬੰਧਕਾਂ 'ਚੋਂ ਨਹੀਂ। ਔਰ ਇਸ ਕਿਸਮ ਦੇ ਲੋਕ ਜਿਹੜੇ ਉਹਨਾਂ ਦੇ ਚਾਪਲੂਸ ਬਣ ਕੇ ਜਿਹੜੇ ਨੇ ਉਹ ਵਿਚਰਦੇ ਨੇ, ਉਹਨਾਂ ਤੋਂ ਨਹੀਂ, ਲੇਕਿਨ ਆਮ ਸਿੱਖਾਂ ਤੋਂ। ਔਰ ਇਸ ਦੇ ਉੱਤੇ ਜਿਹੜਾ ਲਾਈਵ ਆਲਮੋਸਟ 3-3.5 ਘੰਟੇ ਉਹਦੀ ਕਵਰੇਜ ਸੀ ਸਾਰੇ ਪ੍ਰੋਗਰਾਮ ਦੀ। ਔਰ ਇੱਕ ਖਾਸ ਫੀਚਰ ਜਿਹੜਾ ਇਸ ਵਾਰ ਮੈਂ ਸਮਝਦਾ ਹਾਂ ਵੀ ਜਿਹਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ, ਕਿ ਸੈਚਰਡੇ ਉਹਨਾਂ ਨੇ ਇੱਕ ਰੈਸਟੋਰੈਂਟ ਦੇ ਵਿੱਚ ਇੱਕ ਸਪੈਸ਼ਲ ਕਾਨਫਰੰਸ ਰੱਖੀ ਹੋਈ ਸੀ, ਜਿਸ ਦੇ ਵਿੱਚ ਬਹੁਤ ਜਿਹੜਾ ਉਤਸ਼ਾਹ ਸੀ। ਲਗਭਗ 2-2.5-3 ਘੰਟੇ ਚੱਲੇ ਉਸ ਪ੍ਰੋਗਰਾਮ 'ਚ। ਸਾਨੂੰ ਉਹਨਾਂ ਨੇ ਬਹੁਤ ਇੱਜ਼ਤ ਮਾਣ ਦਿੱਤੀ, ਜਿੱਥੇ ਸਰਜੀਤ ਸਿੰਘ ਆਲੋਆਰਖ ਔਰ ਬਾਕੀ ਸਾਰੇ ਉਹਨਾਂ ਦੇ ਅਹੁਦੇਦਾਰ, ਔਰ ਉਹਨਾਂ ਦੇ ਕੈਲੀਫੋਰਨੀਆ ਦੇ ਪ੍ਰੈਜ਼ੀਡੈਂਟ ਜਥੇਦਾਰ ਤਰਸੇਮ ਸਿੰਘ, ਜਿਨ੍ਹਾਂ ਦੇ ਨਾਲ ਟੁਲੈਰੀ, ਕਿਉਂਕਿ ਟੁਲੈਰੀ ਟਾਊਨ ਹੈ ਜਿੱਥੇ, ਉਹਨਾਂ ਦੇ ਉਦਮ ਦੇ ਨਾਲ ਉਹਨਾਂ ਦੀ ਸਾਰੀ ਟੀਮ, ਉਹਨਾਂ ਨੇ ਬਹੁਤ ਮਿਹਨਤ ਕੀਤੀ। ਹਾਲਾਂ ਥੋੜ੍ਹੇ ਫਰਸਟ੍ਰੇਟ ਵੀ ਸਨ ਕਿ ਵੀ ਬਹੁਤ ਵਾਰ ਤੁਹਾਡੀ ਤਵੱਕੋ ਉਹਨਾਂ ਦਾ ਇਹ ਸੀ ਕਿ ਸਾਰੀਆਂ ਧਿਰਾਂ ਨੂੰ ਇੱਕ ਸ਼ਾਮਿਆਨੇ ਥੱਲੇ ਇਕੱਠੇ ਕਰਕੇ ਅਸੀਂ ਜਿਹੜਾ ਅੱਜ ਜਿੱਥੇ ਆ ਕੇ ਸਾਡੀ ਸਟਰਗਲ ਖੜੀ ਹੈ ਉਹਨੂੰ ਅੱਗੇ ਤੋਰੀਏ। ਪਰ ਯਤਨ ਹੁੰਦਾ ਹੈ, ਯਤਨ ਕਰਦੇ ਰਹਿਣਾ ਚਾਹੀਦਾ ਹੈ। ਪਰ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਹੈ ਕਿ ਭਾਈ ਤੁਸੀਂ ਆਪਣਾ ਕੰਮ ਕਰਦੇ ਰਹੋ, ਬਾਕੀ ਜਿਹੜਾ ਵਕਤ ਦੇ ਨਾਲ ਸੰਗਤ ਦੇ ਵਿੱਚ ਇਹ ਗੱਲ ਪਹੁੰਚ ਜਾਂਦੀ ਹੈ ਕਿ ਕਿੱਥੇ ਕੀ ਕਿਹਨੇ ਕਰਨਾ ਹੈ। ਤੁਸੀਂ ਕੰਨੋਂ ਫੜ ਕੇ ਕਿਸੇ ਨੂੰ ਬਿਠਾ ਵੀ ਲਓਗੇ ਨਾਲ, ਗੱਲਾਂ ਸਾਰੀਆਂ ਮਿੱਠੀਆਂ ਮਿੱਠੀਆਂ ਕਰ ਲੈਣਗੇ, ਪਰ ਉਸ ਤੋਂ ਬਾਅਦ ਕੋਈ ਉਸ ਦੇ ਉੱਤੇ ਐਕਟੀਵਿਟੀ ਨਹੀਂ ਹੁੰਦੀ। ਲੇਕਿਨ ਇਸ ਕਾਨਫਰੰਸ ਨੂੰ ਸਫਲਤਾ ਦੇ ਨਾਲ TV 84 ਨੇ ਇਸ ਨੂੰ ਜਿਹੜਾ ਉਹ ਲਾਈਵ ਕੀਤਾ ਜੀ। ਔਰ ਜਦੋਂ ਤੱਕ ਇਹ ਕਾਨਫਰੰਸ ਮੁੱਕੀ 5000 ਤੋਂ ਜ਼ਿਆਦਾ ਬੰਦੇ ਜਿਹੜੇ ਨੇ ਉਹ ਲਾਈਵ ਦੇਖ ਰਹੇ ਸੀ। ਸੋ ਮੈਂ ਸਮਝਦਾ ਵੀ ਬਹੁਤ ਵਾਰ ਇਹ ਨਹੀਂ ਹੈ ਵੀ ਅਸੀਂ ਕੋਈ ਆਪਣੇ ਮੂੰਹ ਮੀਆਂ ਮਿੱਠੂ ਬਣਨ ਦੀ ਗੱਲ ਹੈ। ਮੈਂ TV 84 ਦੇ ਹਵਾਲੇ ਨਾਲ ਗੱਲ ਕਰਦਾ ਕਿ ਬਹੁਤ ਜਿਹੜਾ ਇਹ ਮੈਸੇਜ ਹੈ ਕੌਮੀ ਘਰ ਦਾ, ਖਾਲਿਸਤਾਨ ਦੇ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦਾ, ਇਸ ਵੇਲੇ ਇਹਨਾਂ 12-13 ਸਾਲਾਂ ਦੇ ਵਿੱਚ ਇਸ ਦੀ ਗੂੰਜ ਚਾਰ ਚਫੇਰੇ ਹੈ। ਉਹ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਸਾਨੂੰ ਮਿਲਣ ਵੀ ਆਉਂਦੇ ਨੇ, ਆਏ, ਉਹਨਾਂ ਨੇ ਕੰਟਰੀਬਿਊਟ ਵੀ ਕੀਤਾ। ਇਸ ਵਾਰ
ਤਾਂ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਸੰਤੋਖ ਸਿੰਘ, ਭਾਈ ਗੁਰਦੇਵ ਸਿੰਘ, ਉਹਨਾਂ ਨੇ ਤਾਂ ਮਾਈਕ ਲੈ ਕੇ ਤੇ ਕਿਹਾ ਕਿ ਭਾਈ ਕਰੋ ਸੇਵਾ। ਹਾਲਾਂਕਿ ਇੱਕ ਪਾਸੇ ਮੈਨੂੰ ਇਸ ਦਾ ਥੋੜਾ ਜਿਹਾ ਦੁੱਖ ਵੀ ਹੋ ਰਿਹਾ ਸੀ ਆਪਣੇ ਮਨ ਦੇ ਵਿੱਚ ਕਿ ਵੀ ਇੱਕ ਪਾਸੇ ਲੱਖਾਂ ਡਾਲਰ ਖਰਚ ਹੋਣ ਵਾਲੇ, ਖਰਚ ਕਰਨ ਵਾਲੇ ਦੂਜੇ ਤੀਜੇ ਨੇ, ਔਰ ਅਸੀਂ ਇੱਕ ਡਾਲਰ ਦੀ ਜਿਹੜੀ ਹੈ ਉਹ ਅਪੀਲ ਕਰਦੇ ਹਾਂ। ਪਰ ਦੂਸਰੇ ਪਾਸੇ ਜਿਵੇਂ ਭਾਈ ਗੁਰਦੇਵ ਸਿੰਘ ਹੋਰਾਂ ਨੇ ਠੀਕ ਕਿਹਾ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕਿਰਤੀ ਸਿੱਖ ਹੈ ਇਸ ਦੇ ਇੱਕ ਡਾਲਰ ਦੇ ਵਿੱਚ ਵੀ ਬੜੀ ਬਰਕਤ ਹੈ, ਔਰ ਅਸੀਂ ਉਹਨਾਂ ਸਭ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਬਾਕੀ ਜੇ ਕੁਝ ਰਹਿ ਗਿਆ ਤੇ ਸਾਡੇ ਵੀਅਰ ਸਾਨੂੰ ਮਿਲਣ ਵੀ ਆਏ ਸੀ ਸਾਡੇ ਬੂਥ ਦੇ ਉੱਤੇ। ਹਾਂ ਉਹ ਤਾਂ ਲਗਾਤਾਰਤਾ ਨਾਲ 3 ਦਿਨ 4 ਦਿਨ ਸਿਲਸਿਲਾ ਜਾਰੀ ਰਿਹਾ। ਰਾਦਰ ਕਈਆਂ ਨੇ ਤਾਂ ਕਈ ਗੇੜੇ ਦਿੱਤੇ ਕਿਉਂਕਿ ਉਹ ਲੱਭਦੇ ਸੀ ਵੀ ਕਿੱਧਰ ਚਲੇ ਗਏ। ਉਹਨਾਂ ਨੇ ਵੀ ਸਾਨੂੰ ਮਿਲੇ, ਐਪਰੀਸ਼ੀਏਟ ਕੀਤਾ। ਹਾਂ, ਔਰ ਮੈਂ ਖਾਸ ਤੌਰ ਤੇ TV 84 ਦੀ ਸਮੁੱਚੀ ਟੀਮ ਦਾ, ਤੁਹਾਡਾ ਵੀ, ਔਰ ਟੈਕਨੀਕਲ ਟੀਮ ਜਿਹੜੇ ਉੱਥੋਂ ਦਾ, ਕਿਉਂਕਿ ਉੱਥੇ ਬਹੁਤ ਵਾਰ ਇੰਨੇ ਉਹ ਚੱਲ ਰਹੇ ਹੁੰਦੇ ਨੇ ਮੋਬਾਈਲ ਫੋਨ ਔਰ ਦੂਸਰੇ ਕਿ ਵੀ ਬਹੁਤ ਵਾਰੀ ਉੱਥੇ ਉਹ ਹੁੰਦੇ ਹੀ ਨਹੀਂ ਉਹਨਾਂ ਦੇ, ਕੀ ਉਸ ਨੂੰ ਕਹਿੰਦੇ ਨੇ, ਨੈਟ ਫੰਕਸ਼ਨਲ ਨਹੀਂ ਹੁੰਦਾ। ਅੰਦਰੋਂ ਤੁਸੀਂ ਕਨੈਕਸ਼ਨ ਲੈਣਾ, ਜਿਵੇਂ ਮੈਂ ਕਿਹਾ ਵੀ ਇੱਕ ਚੈਨਲ ਨੂੰ ਇਹਨਾਂ ਨੇ ਮੋਨੋਪੋਲੀ ਦਿੱਤੀ ਹੋਈ ਹੈ ਜਿਹੜਾ ਇੰਡੀਅਨ ਗਵਰਨਮੈਂਟ ਦੇ ਏਜੰਟ ਨੇ, ਔਰ ਇਸ ਲਈ ਅੰਦਰੋਂ ਪਹੁੰਚ ਕਰਨੀ, ਕਈ ਵਾਰੀ ਆਡੀਓ ਵੀਡੀਓ ਮੈਚ ਨਹੀਂ ਕਰ ਰਹੇ ਹੁੰਦੇ। ਲੇਕਿਨ ਸਾਡੀ ਸਮੁੱਚੀ ਟੀਮ ਡੈਡੀਕੇਟਿਡ ਹੈ, ਪੰਥ ਨੂੰ ਪਿਆਰ ਕਰਨ ਵਾਲੇ ਨੇ, ਉਹਨਾਂ ਦੇ ਲਈ ਇਹ ਕੋਈ ਨੌਕਰੀ ਨਹੀਂ ਹੈ। ਸੋ ਮੈਂ ਤਾਂ ਹਰ ਇੱਕ ਦਾ ਹੀ ਰਿਣੀ ਹੈ ਕਿ ਜਿੰਨਾ ਪਿਆਰ ਔਰ ਜਿੰਨਾ ਮਾਣ ਤੁਸੀਂ ਸਾਰਾ ਦਿੰਦੇ ਹੋ ਸਾਧ ਸੰਗਤ, ਅਸੀਂ ਤਾਂ, ਮੇਰੇ ਮਨ 'ਚ ਤਾਂ ਹਮੇਸ਼ਾ ਇਹੀ ਆ ਰਿਹਾ ਹੁੰਦਾ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਵਡਿਆਈ ਸਤਿਗੁਰੂ ਦੀ ਹੈ, ਔਰ ਅਸੀਂ ਆਸ ਕਰਦੇ ਹਾਂ, ਜਿਵੇਂ ਚੱਠਾ ਸਾਹਿਬ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਬਾਰ-ਬਾਰ ਇਹ ਕਹਿ ਰਹੇ ਸੀ ਕਿ ਅਗਲਾ ਵਰ੍ਹਾ 2026 ਦਾ ਅਸੀਂ ਇਸੇ ਧਰਤੀ ਦੇ ਉੱਤੇ ਮਨਾਈਏ ਔਰ ਉਦੋਂ ਤੱਕ ਸਾਡਾ ਮੁਲਕ ਆਜ਼ਾਦ ਹੋ ਚੁੱਕਾ ਹੋਵੇ। ਇਹੀ ਹੈ, ਜੇ ਤੁਸੀਂ ਹੋਪ ਸਸਟੇਨਡ ਲਾਈਫ ਕਿਹਾ ਜਾਂਦਾ ਹੈ। ਔਰ ਅਸੀਂ ਤਾਂ ਵੈਸੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ, ਵਿਚਰਨ ਵਾਲੇ ਹੈ, ਜਿਹਦੇ 'ਚ ਕਿ ਢਹਿੰਦੀ ਕਲਾ ਜਾਂ ਉਦਾਸੀ ਜਾਂ ਦੂਸਰੇ ਦੀ ਕੋਈ ਥਾਂ। ਹਾਂ, ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦੀਆਂ ਉਦਾਸੀਆਂ, ਕਈ ਵਾਰੀ ਦਿਲਗੀਰੀਆਂ, ਕਈ ਵਾਰ ਜਿਨ੍ਹਾਂ ਤੋਂ ਮਾਣ ਹੁੰਦਾ, ਜਿਨ੍ਹਾਂ ਦੇ ਕੋਲ 4 ਛਿੱਲੜ ਨੇ, ਉਹਨਾਂ ਦਾ ਵਿਹਾਰ। ਪਰ ਫਿਰ ਸਾਡਾ ਇਹ ਵੀ ਕਹਿਣਾ ਹੁੰਦਾ ਕਿ ਭਾਈ ਇਹ ਮਾਇਆ ਰਾਣੀ ਵੀ ਹੈ। ਮਾਇਆ ਰਾਣੀ ਹੁਣ ਐਵੇਂ ਤਾਂ ਨਹੀਂ, ਕਬੀਰ ਸਾਹਿਬ ਨੇ ਨਾਕੋਂ ਕਾਟੀ, ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ, ਕਹਿ ਕਬੀਰ ਭਗਤਨ ਕੀ ਬੈਰਨ, 3 ਲੋਕ ਕੀ ਪਿਆਰੀ। ਸੋ ਹੁਣ ਇਹ ਸਾਡੇ ਨਾਲ ਤਾਂ ਵੈਰ ਹੀ ਕਮਾਉਣਾ ਹੈ ਨਾ, ਕੋਈ ਗੱਲ ਨਹੀਂ ਹੈ। ਅਕਾਲ ਪੁਰਖ ਜਿਹੜਾ ਉਹ ਖਾਲਸਾ ਅਕਾਲ ਪੁਰਖ ਦਾ, ਫਤਿਹ ਅਕਾਲ ਪੁਰਖ ਦੀ ਹੈ, ਫਤਿਹ ਖਾਲਸੇ ਦੀ ਤੇ ਫਤਿਹ ਅਕਾਲ ਪੁਰਖ ਦੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ।
ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ ਸਿੱਖਸ ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਇੱਕ ਪਾਸੇ ਯੂਨੀਵਰਸਿਟੀ ਵਿੱਚ ਖਾਲਸਾਈ ਜਮਾਲ ਤੇ ਜਲਾਲ ਦਾ ਕ੍ਰਿਸ਼ਮਾ ਸੀ, ਪਰ ਦੂਸਰੇ ਪਾਸੇ ਭਾਰਤੀ ਏਜੰਸੀ ਰਾਹ ਦੇ ਏਜੰਟ ਇਸ ਵਿੱਚ ਗੜਬੜ ਕਰਨ ਲਈ ਵੀ ਉਤਾਵਲੇ ਸਨ। ਸ਼ਨੀਵਾਰ ਸ਼ਾਮ ਦੇ ਪੰਥਕ ਦੀਵਾਨ ਵਿੱਚ ਇੱਕ ਭਾਰਤੀ ਕੌਂਸਲਰ ਦੇ ਖਾਸ ਏਜੰਟ ਗੁਰਨਾਮ ਪੰਮੇ ਨਾਂ ਦੇ ਸ਼ਖਸ ਨੇ ਆਪਣੇ ਭਾਸ਼ਣ ਵਿੱਚ ਬਦਤਮੀਜ਼ੀ ਦੀਆਂ ਜਿਹੜੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਦਾ ਮਕਸਦ ਤਾਂ ਦੀਵਾਨ ਵਿੱਚ ਜਿਹੜਾ ਗੜਬੜੀ ਪੈਦਾ ਕਰਨਾ ਸੀ, ਪਰ ਖਾਲਸਾਨੀ ਨੌਜਵਾਨਾਂ ਨੇ ਪੂਰੇ ਸੰਜਮ ਵਿੱਚ ਰਹਿੰਦਿਆਂ ਇਹਨਾਂ ਤਲਖੀ ਦੀਆਂ ਘੜੀਆਂ ਨੂੰ ਟਾਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਨਾਲ ਆਲਮੋਸਟ 18 ਸਾਲ ਦੀ ਸਾਂਝ ਨਿਭਾਉਣ ਵਾਲੇ ਜਿਹੜੇ ਆ ਹੁਣ ਦੁਨੀਆ 'ਚ ਨਹੀਂ ਨੇ, ਸਾਡੇ ਮਿੱਤਰ ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ ਦੇ ਮਿਸਟਰ ਏ ਸ਼ੇਖ, ਜਿਹੜੇ ਅੰਮ੍ਰਿਤਸਰ ਦੇ ਜੰਮਪਲ ਸਨ। 1932-33 'ਚ ਉਹਨਾਂ ਦਾ ਅੰਮ੍ਰਿਤਸਰ 'ਚ ਜਨਮ ਹੋਇਆ। ਉਹ ਜਦੋਂ ਵੀ ਕੋਈ ਚੀਜ਼, ਜਦੋਂ ਅਸੀਂ ਸਾਂਝੇ ਪ੍ਰੋਗਰਾਮ ਵੀ ਪਲਾਨ ਕਰਦੇ ਸੀ ਵਾਸ਼ਿੰਗਟਨ DC 'ਚ ਜਾਂ ਕੋਈ ਵੱਡੀਆਂ ਪੈਰੇਡਸ ਜਾਂ ਪ੍ਰੋਟੈਸਟ, ਤੇ ਉਹ ਪਹਿਲੀ ਗੱਲ ਮੈਨੂੰ ਇਹ ਕਹਿੰਦੇ ਸੀ ਡਾਕਟਰ ਸਾਹਿਬ ਇਹ ਦੇਖੋ ਇਸ ਸਾਰੇ 'ਚ ਕਿ ਵੀ ਦੁਸ਼ਮਣ ਕੀ ਕਰੇਗਾ। ਉਹ ਕਹਿੰਦੇ ਸੀ ਵੀ ਸਾਡੇ ਲੋਕ ਬੜੇ ਉਤਸ਼ਾਹ ਦੇ ਨਾਲ, ਅਸੀਂ ਸਿਰਫ ਪੋਜ਼ਿਟਿਵ ਸਾਈਡ ਦੇਖਦੇ ਹਾਂ, ਜਾਂ ਅਸੀਂ ਕਿਉਂਕਿ ਚੜ੍ਹ ਕੇ ਜਾਣ ਵਾਲੇ ਲੋਕ ਹੈ, ਅਸੀਂ ਕਦੇ ਵੀ ਉਹਦੀ ਫਲਿੱਪ ਸਾਈਡ ਨਹੀਂ ਸੋਚਦੇ। ਔਰ ਮੈਂ ਵੀ ਓਵਰ ਏ ਪੀਰੀਅਡ ਆਫ ਟਾਈਮ ਇਸ ਗੱਲ ਨੂੰ ਰਿਅਲਾਈਜ਼ ਕੀਤਾ ਕਿ ਅਮਰੀਕਨਸ ਤੋਂ ਜਿਹੜੀ ਇੱਕ ਗੱਲ ਖਾਸ ਤੌਰ 'ਤੇ ਇਹਨਾਂ ਦੇ ਪਾਲਿਸੀ ਮੇਕਰਸ ਤੋਂ ਸਿੱਖੀ, ਇਹ ਜਦੋਂ ਵੀ ਕੋਈ ਪਲਾਨ ਕਰਦੇ ਨੇ, ਕੋਈ ਪ੍ਰੋਜੈਕਟ ਬਣਾਉਂਦੇ ਨੇ, ਜਾਂ ਈਵਨ ਕਿਸੇ ਵਾਰ 'ਚ ਵੀ ਜਾਣਾ ਚਾਹੁੰਦੇ ਨੇ, ਇਹ ਪਹਿਲਾਂ ਕਰਦੇ ਨੇ ਕਿ ਵਟ ਕੈਨ ਗੋ ਰੋਂਗ, ਵਟ ਇਜ਼ ਦਾ ਵਰਸਟ ਥਿੰਗ ਕੈਨ ਹੈਪਨ, ਕਿ ਵੀ ਕੀ ਮਾੜਾ ਕੀ ਹੋ ਸਕਦਾ, ਨੈਗੇਟਿਵ ਕੀ ਹੈ, ਪਲਾਨ A, ਪਲਾਨ B, ਪਲਾਨ C ਜਿਹਨੂੰ ਇਹ ਕਹਿੰਦੇ ਨੇ, ਫਿਰ ਇਹ ਉਹਦੇ 'ਤੇ ਐਕਟ ਕਰਦੇ ਨੇ। ਔਰ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਵੀ ਕਿਸੇ ਵੀ ਥਾਂ ਤੋਂ ਜਿੱਥੋਂ ਸਾਡੇ ਕੌਜ਼ ਦੀ ਪ੍ਰਮੋਸ਼ਨ ਹੁੰਦੀ ਹੋਏ, ਖਾਲਿਸਤਾਨ ਦੀ ਗੱਲ ਅੱਗੇ ਤੁਰਦੀ ਹੋਏ, ਉਤਸ਼ਾਹ ਹੋਏ, ਕੌਮ ਦੀ ਵਿਲ ਸ਼ੋਅ ਕਰਨੀ ਹੋਏ ਜਾਂ ਨਿਕਲਦੀ ਹੋਏ, ਤੁਸੀਂ ਦੇਖੋਗੇ ਕਿ ਵੀ ਉੱਥੇ ਕੁਛ ਨਾ ਕੁਛ ਕਰਵਾਉਣ ਦੀ ਕੋਸ਼ਿਸ਼ ਵੀ ਹੁੰਦੀ ਹੈ। ਹੁਣ ਈਵਨ ਜੇ ਅਸੀਂ ਪਿਛਲੇ ਪੀਰੀਅਡ 'ਚ ਦੇਖੀਏ, ਖਾਲਿਸਤਾਨ ਰੈਫਰੈਂਡਮ, ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਪੋਜ਼ਿਟਿਵ ਕੈਂਪੇਨ ਜਿਸ ਨੇ ਇਹ ਦੱਸਿਆ ਕਿ ਸਿੱਖ ਖਾਲਿਸਤਾਨ ਚਾਹੁੰਦੇ ਨੇ। ਹੁਣ ਇਹ ਵੀ ਹੋਇਆ ਕੈਨੇਡਾ ਦੇ ਵਿੱਚ ਸਾਹਮਣੇ ਆਇਆ, ਜਿਹਦੇ 'ਚ ਜਸਟਿਨ ਟਰੂਡੋ ਨੇ 6 ਉਹਨਾਂ ਦੇ ਡਿਪਲੋਮੈਟ ਬਾਹਰ ਕੱਢੇ, ਸਣੇ ਉਹਨਾਂ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਦੇ ਕੇ ਇੰਟਰਫੀਅਰ ਕਰ ਰਹੇ ਨੇ। ਇਹ ਲਾਈਨ ਲਈ ਜਥੇਬੰਦੀ ਨੇ ਕਿ ਵੀ ਇਹ ਜਿੱਥੇ ਵੀ ਜਿਹੜਾ ਇਹਨਾਂ ਦਾ ਕੋਈ ਜਾਏਗਾ ਅਸੀਂ ਉਹਦਾ ਵਿਰੋਧ ਕਰਾਂਗੇ। ਹੁਣ ਜੇ ਤੁਸੀਂ ਮੰਦਿਰ ਦੇ ਵਿੱਚ ਕੋਈ ਵੀਜ਼ੇ ਦੇਣ ਜਾਂ ਦੂਜੇ ਦਾ ਰੱਖਦੇ ਹੋ ਤੇ ਤੁਹਾਡੇ ਵਿਰੋਧ ਦੇ ਵਿੱਚ ਇੱਕ ਪ੍ਰੋਟੈਸਟ ਰੱਖਿਆ ਜਾਂਦਾ, ਔਰ ਤੁਸੀਂ ਜਿਹੜਾ ਇੰਡੀਅਨ ਮੀਡੀਆ ਹੈ ਜਾਂ ਉੱਥੇ ਉਹਨਾਂ ਦੇ ਅੰਦਰੋਂ ਵੱਟੇ ਮਾਰਦੇ ਨੇ, ਜਿਵੇਂ ਜੋ ਕੰਮ ਟੋਰਾਂਟੋ ਦੇ ਵਿੱਚ ਹੋਇਆ। ਔਰ ਖਬਰ ਇਹ ਬਣਦੀ ਹੈ ਜਿਹਨੂੰ ਈਵਨ ਟਰੂਡੋ ਦਾ ਵੀ ਇੱਕ ਸਟੇਜ ਦੇ ਉੱਤੇ ਬਿਨਾਂ ਚੈੱਕ ਕੀਤੇ ਕੰਡੈਮਨੇਸ਼ਨ ਕਿ ਜੀ ਖਾਲਿਸਤਾਨੀਆਂ ਵੱਲੋਂ ਮੰਦਿਰ ਤੇ ਹਮਲਾ। ਹਾਲਾਂ ਉਹ ਬਿਲਕੁਲ ਪੀਸਫੁਲ ਢੰਗ ਦੇ ਨਾਲ, ਕਿਉਂਕਿ ਉੱਥੇ ਕੌਂਸੂਲੇਟ ਆਇਆ ਹੋਇਆ ਸੀ, ਮੰਦਿਰ ਨਾਲ ਕੋਈ ਲਾਗਾ ਦੇਗਾ ਨਹੀਂ ਹੈ ਜਾਂ ਕੋਈ ਧਰਮ ਦੀ ਵਿਰੋਧ, ਖਾਲਿਸਤਾਨ ਦੀ ਸਟਰਗਲ ਕੋਈ ਮੰਦਿਰਾਂ ਦੇ ਖਿਲਾਫ ਤਾਂ ਨਹੀਂ ਹੈ। ਔਰ ਦੂਸਰੇ ਪਾਸੇ ਉਹੀ ਟਾਊਨ ਦੀ ਹਿੰਦੂ ਕਰਾਊਡ, ਹਿੰਦੂ ਤਵੀ ਜਿਨ੍ਹਾਂ ਦੇ ਵਿੱਚ ਗੁੰਮਰਾਹ ਕੀਤੇ ਜਿਹੜੇ ਉਹਨਾਂ ਦੇ ਹਿੰਦੂ ਤਵੀ ਨੌਜਵਾਨ ਕੋ ਹਰਿਆਣੇ ਦੇ ਕੋਈ ਦੂਸਰੇ, ਉਹ ਗੁਰਦੁਆਰਾ ਮਾਲਟਨ ਦੇ ਉੱਤੇ ਜਾ ਕੇ ਹਮਲਾਵਰ ਹੁੰਦੇ ਨੇ। ਉੱਥੇ ਉਹਨਾਂ ਨੂੰ ਪੂਰੇ ਜ਼ੋਰ ਨਾਲ ਰੋਕਿਆ ਜਾਂਦਾ। ਹੁਣ ਮਕਸਦ ਕੀ ਸੀ ਵੀ ਇੱਕ ਤਾਂ ਉਹਨੂੰ ਤੁਸੀਂ ਹਿੰਦੂ ਸਿੱਖ ਫਾਈਟ ਬਣਾਓ, ਮੰਦਿਰ ਵਰਸਸ ਗੁਰਦੁਆਰਾ, ਔਰ ਉੱਥੇ ਜੇ ਜਿਹੜੀਆਂ ਜਾਟ ਆਰਗੇਨਾਈਜੇਸ਼ਨਸ ਔਰ ਉੱਥੇ ਜਿਹੜੇ ਸਿਆਣੇ ਸੀ ਉਹਨਾਂ ਨੇ ਇੱਕਦਮ ਕਿਹਾ ਕਿ ਵੀ ਇਹ ਬੜੀ ਗੰਦੀ ਚਾਲ ਹੈ ਹਿੰਦੂਤਵਾਦ ਦੀ ਆਈਡੀਓਲੋਜੀ ਵਾਲਿਆਂ ਦੀ। ਸੋ ਇਵੇਂ ਹੀ ਅਸੀਂ ਦੇਖਦੇ ਹਾਂ ਵੀ ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਪੰਥ ਦੀ ਗੱਲ ਹੁੰਦੀ ਹੈ, ਖਾਲਿਸਤਾਨ ਦੀ ਗੱਲ ਹੁੰਦੀ ਹੈ, ਉੱਥੇ ਹੀ ਕੋਈ ਨਾ ਕੋਈ ਜਿਹੜਾ ਇੱਕ ਅੱਧਾ
ਇਸ ਕਿਸਮ ਦਾ ਰੱਖਿਆ ਹੁੰਦਾ ਹੈ, ਜਿਹਨੇ ਕਿਸੇ ਦਾ ਟਾਈਮ ਵੱਧ ਚਲਾ ਗਿਆ ਜਾਂ ਕਿਸੇ ਨੇ ਨਾਅਰਾ ਵੱਧ ਲਾਤਾ, ਜਾਂ ਤੁਸੀਂ ਚੰਗੇ ਭਲੇ ਪ੍ਰੋਗਰਾਮ 'ਚ ਕੋਈ ਸਵਰਾਜ ਸਿੰਘ ਵਰਗਾ ਲਿਆ ਕੇ ਵਾੜ ਦਿਓ, ਜਿਹੜਾ ਆ ਕੇ ਕਹੇ ਜਿਵੇਂ ਨਿਊਯਾਰਕ 'ਚ ਹੋਇਆ ਕਿ ਭਾਈ, ਜਾਂ ਜੇ ਤੁਹਾਡੀ ਕੋਈ ਹੋਰ ਲੌਬੀ ਚੱਲ ਰਹੀ ਹੈ, ਤੁਸੀਂ ਕੋਈ ਐਸੀ ਆ ਕੇ ਗੱਲ ਕਰਵਾ ਦਿਓ ਕਿ ਜੀ ਤੁਸੀਂ ਖਾਲਿਸਤਾਨ ਦੀਆਂ ਤਕਰੀਰਾਂ ਹੋ ਰਹੀਆਂ, 1.5 ਘੰਟਾ ਇੱਕ ਲਿਆ ਕੇ ਸੜਾਂ ਦੀ ਮਾਰਦਾ ਬੰਦਾ ਲਿਆ ਕੇ ਖੜਾ ਕਰ ਦਿਓ, ਉਹ ਕਹੇ ਜੀ ਲੋ ਤੁਹਾਡੇ ਤੋਂ ਤਾਂ ਗੁਰਦੁਆਰੇ ਨਹੀਂ ਚੱਲਦੇ, ਤੁਸੀਂ ਖਾਲਿਸਤਾਨ ਕਿੱਥੋਂ ਚਲਾ ਲਓਗੇ, ਜਾਂ ਇਹ ਕਹੇ ਕਿ ਜੀ ਇਹ ਸਾਰੇ ਜਿਹੜੇ ਨੇ ਇੱਥੇ ਗੱਲਾਂ ਕਰਦੇ ਨੇ, ਪੰਜਾਬ 'ਚ ਕਿਉਂ ਨਹੀਂ ਜਾਂਦੇ। ਹੁਣ ਇਹ ਵੀ ਪ੍ਰਬੰਧਕੀ ਨਿਜ਼ਾਮ ਦੀ ਮਰਜ਼ੀ ਨਾਲ ਹੁੰਦਾ ਹੈ, ਕਿਉਂਕਿ ਉਹ ਉਸ ਇੰਪੈਕਟ ਨੂੰ ਜਿਹੜਾ ਘੰਟਾ 1.5 ਘੰਟੇ 2 ਘੰਟੇ ਦੇ ਪ੍ਰੋਗਰਾਮ 'ਚ ਇੱਕ ਮੈਸੇਜ ਆ ਰਿਹਾ ਹੁੰਦਾ ਹੈ, ਉਹਨਾਂ ਨੇ ਦੁੱਧ ਦੇ ਵਿੱਚ ਕਾਂਜੀ ਰਲਾਉਣੀ ਹੁੰਦੀ। ਔਰ ਯੂਬਾ ਸਿਟੀ, ਕਿਉਂਕਿ 1988 ਤੋਂ ਬਾਅਦ ਮੈਂ ਰੈਗੂਲਰਲੀ ਇੱਕ ਸ਼ਾਇਦ ਪੈਰੇਡ ਇੱਕ ਵਾਰ ਮਾਈਨਸ ਮੈਂ ਨਹੀਂ ਜਾ ਸਕਿਆ, ਪਤਾ ਨਹੀਂ ਕੀ ਉਦੋਂ ਰੀਜ਼ਨ ਸੀ। ਹੁਣ ਜੇ ਇਹਨਾਂ ਸਾਰੇ ਹੀ ਸਾਲਾਂ ਦੀ ਆਲਮੋਸਟ 4 ਡੈਕੇਡ ਦੀ ਜੇ ਅਸੀਂ ਗੱਲ ਹੀ ਕਰੀਏ, ਜਦੋਂ ਪਹਿਲਾ ਪ੍ਰਬੰਧਕੀ ਨਿਜ਼ਾਮ ਵੀ ਸੀ, ਥੋੜ੍ਹੀ ਕੁ ਦੇਰ ਜਦੋਂ ਕਿ ਉੱਥੋਂ ਦੇ ਪ੍ਰਬੰਧਕੀ ਨਿਜ਼ਾਮ ਵਾਲੇ ਪੰਥਕ ਕਮੇਟੀ ਦੇ ਨਾਲ, ਜੁਝਾਰੂ ਜਥੇਬੰਦੀਆਂ ਦੇ ਨਾਲ ਆਪਣਾ ਉਹਨਾਂ ਨੂੰ ਲੱਗਦਾ ਸੀ ਵੀ ਪੰਜਾਬ 'ਚ ਖਾਲਿਸਤਾਨ ਤਾਂ ਬਣਿਆ ਹੀ ਹੋਇਆ ਸੀ, ਆਪਣਾ ਮੁੱਲ ਪਵਾਉਣਾ, ਉਦੋਂ ਉਹ ਹਮਾਇਤ ਵਾਲੇ ਹੁੰਦੇ ਸੀ। ਫਿਰ ਜਦੋਂ ਉਹਨਾਂ ਨੇ ਪਲਟਾ ਮਾਰਿਆ, ਜਦੋਂ 1995 ਤੋਂ ਬਾਅਦ ਮੂਵਮੈਂਟ ਦਾ ਥੋੜ੍ਹਾ ਡਾਊਨਫਾਲ, ਉਹ ਬਾਦਲਾਂ ਦੇ ਦਲ, ਫਿਰ ਤਾਂ ਉਹਨਾਂ ਦਾ ਜ਼ੋਰ ਹੁੰਦਾ ਸੀ ਕਿ ਕਿਸੇ ਨਾ ਕਿਸੇ ਬਾਦਲ ਦਲ ਦੇ ਲੀਡਰ ਨੂੰ ਬੁਲਾ ਕੇ ਇੱਥੇ ਦੱਸੋ ਕਿ ਜੀ ਇਹ ਸਾਡਾ ਚੱਲ, ਪੰਜਾਬ ਵੀ ਜਾਣ ਲੱਗ ਗਏ ਤਰਲੇ ਕਰਕੇ, ਵੀਜ਼ੇ ਲੈ। ਫਿਰ ਉਹਨਾਂ ਦਾ ਇਹ ਯਤਨ ਹੋਣ ਲੱਗ ਗਿਆ ਵੀ ਤੁਸੀਂ ਉਦੋਂ ਦੋਵੇਂ ਵੇਲੇ ਸੈਚਰਡੇ ਸ਼ਾਮ ਦੇ ਦੀਵਾਨ 'ਚ ਵੀ ਹੁੰਦਾ ਸੀ, ਸੰਡੇ ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਵੀ, ਜਿਹਦੇ 'ਚ ਕਿ ਕਾਂਗਰਸਮੈਨ ਦੂਜੇ ਆਉਂਦੇ ਸੀ, ਉਹਦੇ 'ਚ ਵੀ ਖਾਲਿਸਤਾਨੀ ਬੁਲਾਰੇ ਬੋਲਦੇ ਸੀ। ਲੇਕਿਨ ਉਹਨਾਂ ਨੇ ਹੌਲੀ ਪਹਿਲਾਂ ਤਾਂ ਉਹ ਸੰਡੇ ਵਾਲਾ ਮਾਈਨਸ ਕੀਤਾ, ਉਹ ਤਾਂ ਹੁਣ ਸਿੱਧਾ ਹੀ ਕੀਰਤਨ ਤੋਂ ਬਾਅਦ ਹੀ ਉਹ VIP ਜਾਂ ਦੂਜਾ ਕਾਂਗਰਸਮੈਨ ਵੀ ਬੁਲਾਉਣੇ ਬੰਦ ਵਾਲਾ ਕੰਮ ਹੀ ਹੈ। ਸ਼ਾਮ ਦੇ ਦੀਵਾਨ ਨੂੰ ਇਹ ਹੁੰਦਾ ਜੀ ਕੀਰਤਨੀ ਜਥੇ ਬੈਠੇ ਨੇ, ਉਧਰ ਕਰਨਾ, ਇਹ ਘੰਟੇ ਦੇ ਵਿੱਚ ਸਮੇਟੋ, 5 ਮਿੰਟ 3 ਮਿੰਟ 4 ਮਿੰਟ, ਉਹ ਵੀ ਪ੍ਰਬੰਧਕਾਂ ਨੂੰ ਜੀ ਪਹਿਲਾਂ ਲਿਸਟ ਬਣਾ ਕੇ ਦਿਓ, ਜਾਂ ਕਿਉਂਕਿ ਸਿੱਧੇ ਤੌਰ ਦੇ ਉੱਤੇ ਜਿਹੜੀ ਇੰਟਰਫੇਰੈਂਸ ਜਿਹੜੀ ਹੈ ਉਹ ਉਹਨਾਂ ਦੇ ਜਿਹੜੀ ਹੈ ਕੌਂਸੂਲੇਟ ਹੈ ਸੈਨ ਫਰਾਂਸਿਸਕੋ, ਉਹਨਾਂ ਦੀ ਹੈ। ਹਨੇਰੇ ਸਵੇਰੇ ਸੱਦ ਕੇ ਉਹਨੂੰ ਸਿਰੋਪਾਓ ਵੀ ਦੇ ਦਿੰਦੇ ਨੇ ਕੌਂਸੂਲੇਟ ਨੂੰ। ਔਰ ਹੋਰ ਵੀ ਰੀਜ਼ਨ ਨੇ ਜਿਹੜੇ ਮੈਂ ਕਿਸੇ ਤੇ ਕੋਈ ਤੋਹਮਤ ਨਾ ਆਏ, ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਹਰ ਇੱਕ ਦਾ ਇੰਟਰਸਟ ਰਲੇ ਹੋਏ ਨੇ ਹੁਣ। ਪਰ ਕਿਉਂਕਿ ਇਹਦੇ ਬਾਵਜੂਦ ਕਿ ਇਹਨਾਂ ਨੇ ਉਹ ਸਾਰੇ ਮੂਵਮੈਂਟ ਦੇ ਉਸ ਇੰਪੈਕਟ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ, ਸੈਚਰਡੇ ਦਾ ਦੀਵਾਨ ਜਿਹੜਾ ਹੁੰਦਾ ਉਹਦੇ ਵੱਲ ਸਭ ਦੀਆਂ ਅੱਖਾਂ ਲੱਗੀਆਂ ਹੁੰਦੀਆਂ, ਵੱਡੀ ਗਿਣਤੀ 'ਚ ਦੀਵਾਨ ਹਾਲ 'ਚ ਤਾਂ ਹੁੰਦਾ ਹੀ ਹੈ, ਲੇਕਿਨ ਬਹੁਤ ਸਾਰੇ ਹੁਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਨ੍ਹਾਂ ਦੇ ਆਪਣੇ ਆਪਣੇ ਚੈਨਲ ਨੇ, ਉਹ ਸਾਰੇ ਵੀ ਉਹਨੂੰ ਲਾਈਵ ਕਰ ਰਹੇ ਹੁੰਦੇ ਨੇ ਪ੍ਰੋਗਰਾਮ ਨੂੰ। ਪੰਜਾਬ ਰੇਡੀਓ USA ਜਿਹੜਾ ਹੁਣ ਆਡੀਓ ਵੀਡੀਓ ਦੋਨੋਂ ਹੈ, ਉਹ ਤਾਂ ਕਈ ਹਫ਼ਤਿਆਂ ਤੋਂ ਉਹਨੂੰ ਲਾਈਵ ਕਰ ਰਹੇ ਹੁੰਦੇ ਨੇ। ਉਹ ਜਿਹੜਾ ਇੰਡੀਅਨ ਏਜੰਟਾਂ ਦਾ ਇੱਕ ਚੈਨਲ, ਜਿਹੜੇ ਬੜੀਆਂ ਸਕਰੀਨਾਂ ਲਾ ਕੇ ਜਿਨ੍ਹਾਂ ਨੂੰ ਓਨਲੀ ਐਕਸੈਸ ਦਿੱਤੀ ਹੁੰਦੀ ਹੈ, ਅੰਦਰ ਮਾਈਕ ਸਿਰਫ ਉਹਨਾਂ ਦਾ ਹੀ ਹੁੰਦਾ ਹੈ, ਉਹਨਾਂ ਨੇ ਜਿਹੜਾ ਤਾਂ ਬਲੌਕ ਕਰਨਾ ਹੁੰਦਾ ਹੈ, ਉਹ ਬਾਹਰ ਸਕਰੀਨਾਂ ਦਾ ਵੀ ਬਲੌਕ ਕਰਦੇ ਨੇ, ਦੂਸਰੇ ਤਰ੍ਹਾਂ ਦਾ ਤਾਂ ਬਲੌਕ ਉਹਨਾਂ ਨੇ ਕੀਤਾ ਹੀ ਹੁੰਦਾ ਹੈ, ਉਹ ਵੀ ਬਲੌਕ ਕਰਦੇ ਨੇ। ਪਰ ਇਹਦੇ ਬਾਵਜੂਦ ਹਾਲਾਂਕਿ ਜਿਹੜਾ ਉੱਥੇ ਇਸ ਵਾਰ ਵੀ ਸਟੇਜ ਸੈਕਟਰੀ ਸੀ, ਉਹ ਰਿਲੇਟਿਵਲੀ ਜਿਹੜਾ ਉਹ ਗੁਰਸਿੱਖ ਔਰ ਆਪਣੇ ਢੰਗ ਨਾਲ ਹਰ ਇੱਕ ਨੂੰ ਜਿਹੜਾ ਡਿਊ ਰਿਗਾਰਡ ਦੇਣ ਦੀ ਲਾਈਨ ਸੀ, ਲੇਕਿਨ ਗੇਮ ਤਾਂ ਕਿਸੇ ਹੋਰ ਪਾਸਿਓਂ ਹੁੰਦੀ ਹੈ। ਹੁਣ ਮੈਂ ਇੰਡੀਵਿਜੂਅਲੀ ਨਹੀਂ ਜਾਵਾਂਗਾ ਕਿ ਵੀ ਜਿਸ ਸ਼ਖਸ ਦਾ ਜ਼ਿਕਰ ਅੱਜ, ਕਿਉਂਕਿ ਸੋਸ਼ਲ ਮੀਡੀਆ 'ਤੇ ਫਿਰ ਬਹੁਤ ਸਾਰੇ ਕੰਸਰਨਡ ਵੀਰਾਂ ਨੇ ਪਿਛਲੇ 2 ਦਿਨ ਤੋਂ ਇਹਦੀ ਗੁਰਨਾਮ ਪੰਮਾ, ਇਹਦਾ ਪਿਛੋਕੜ ਕੀ ਹੈ, ਇਹ ਕੀ ਹੈ, ਇਹ ਦੀਦਾਰ ਬੈਂਸ ਦਾ ਹੀ ਜਿਹੜਾ ਉਹ ਅਰਦਲੀ ਹੁੰਦਾ ਸੀ, ਉਸ ਦਾ ਹੀ ਝੋਲਾ ਚੁੱਕਿਆ ਹੁੰਦਾ ਸੀ। ਔਰ ਬਹੁਤਿਆਂ ਦਾ ਉੱਥੇ ਲੋਕਲ ਇਹ ਕਹਿਣਾ ਸੀ ਕਿ ਵੀ ਦੀਦਾਰ ਬੈਂਸ ਭਾਵੇਂ ਇੱਕ ਸਟੇਜ ਦੇ ਉੱਤੇ ਉਹ ਇਸ ਪਾਸੇ ਤੁਰਿਆ ਵੀ ਸੀ, ਪਰ ਉਹਨੂੰ ਜਾ ਕੇ ਅਕਾਲੀਆਂ ਦੀ ਝੋਲੀ ਪਾਉਣ ਔਰ ਜਿਹੜਾ ਕੌਂਸਲੇਟਾਂ ਦੇ ਨਾਲ ਜੋੜਨ 'ਚ ਇਹਦਾ ਰੋਲ ਹੈ, ਉਹ ਸਾਨੂੰ ਨਹੀਂ ਪਤਾ ਹੈ ਕਿ ਨਹੀਂ। ਲੇਕਿਨ ਫਾਈਨੈਂਸ਼ੀਅਲ ਮੈਟਰਸ ਦੂਜੇ ਤੀਜੇ ਉਹਨਾਂ ਦੇ ਵਿੱਚ ਇਹਨਾਂ ਦਾ ਕੀ ਹੈ, ਉਹਦੇ 'ਚ ਮੈਂ ਨਹੀਂ ਜਾਣਾ ਚਾਹੁੰਦਾ। ਲੋਕਲ ਯੂਬਾ ਸਿਟੀ ਵਾਲੇ ਜਿਹੜੇ ਵਿਚਾਰੇ ਸਾਰੇ ਜਾਣਦੇ ਨੇ ਵੀ ਕੀ ਹੈਗਾ। ਫਿਰ ਇਸ ਸਾਰੇ ਦੇ ਨਾਲ ਤੁਸੀਂ ਜਦੋਂ ਲੱਛਣ ਦੇਖਦੇ ਹੋ, ਕਿਉਂਕਿ ਇਹਨਾਂ ਦਾ ਹੀ ਪ੍ਰਬੰਧ ਵਾਲਾ ਗੁਰਦੁਆਰਾ ਰਿਹਾ। ਕਾਸਟ ਬਿੱਲ ਜਦੋਂ ਪੇਸ਼ ਹੋਇਆ, ਆਲਮੋਸਟ ਕੀ ਪਾਸ ਹੋਇਆ, ਲੇਕਿਨ ਇਸ ਗੁਰਦੁਆਰੇ ਵੱਲੋਂ ਇਹਨਾਂ ਦੇ ਪ੍ਰਬੰਧਕੀ ਨਿਜ਼ਾਮ ਨੇ ਕਾਸਟ ਬਿੱਲ ਦੇ ਖਿਲਾਫ ਜਿਹੜਾ ਉਹ ਲੈਟਰ ਦਿੱਤਾ ਸੀ। ਹੁਣ ਆਪਣੇ ਆਪ ਦੇ ਵਿੱਚ ਇਹ ਗੱਲ ਸਾਬਤ ਕਰਦੀ ਹੈ ਕਿ ਭਾਈ
ਜਿਹੜੀ ਸਿੱਖੀ ਬਰਾਬਰੀ ਦੀ ਗੱਲ ਕਰਦੀ ਹੈ, ਜੇ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਰੋਕਣ ਦੇ ਲਈ ਕੋਈ ਗੱਲ ਕੀਤੀ ਜਾਂਦੀ ਹੈ ਤੇ ਉਸ ਦਾ ਜਿਹੜਾ ਪਾਰਟ ਹੈ ਉਹ ਜ਼ਾਹਰ ਹੈ ਕਿ ਵੀ ਜਿਹੜਾ ਗੁਰਦੁਆਰੇ ਵੱਲੋਂ ਇਹ ਦਿੰਦਾ ਵੀ ਨਹੀਂ 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 ਕੋਈ ਡਿਸਕ੍ਰਿਮੀਨੇਸ਼ਨ ਨਹੀਂ, ਕੋਈ ਨਹੀਂ ਹੈ, ਔਰ ਤੁਸੀਂ ਬਿੱਲ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋ। ਫਿਰ ਜਿਹੜਾ ਉਹਨਾਂ ਦਾ ਇਹ ਸਾਰੇ ਦੇ ਉੱਤੇ ਬਹੁਤ ਸਾਰਾ ਜਿਹੜਾ ਅੱਜ ਸੋਸ਼ਲ ਮੀਡੀਆ 'ਤੇ ਉਹਦਾ ਜਿਹਨੂੰ ਕਹਿੰਦੇ ਨੇ ਕੱਚਾ ਚਿੱਠਾ ਗੁਰਨਾਮ ਪੰਮੇ ਦਾ ਉਹ ਖੋਲ੍ਹਿਆ ਹੋਇਆ। ਅਸੀਂ ਉਸ ਇੰਡੀਵਿਜੂਅਲ 'ਚ ਨਹੀਂ ਜਾਵਾਂਗੇ, ਲੇਕਿਨ ਕਿਉਂਕਿ ਬਹੁਤ ਸਾਰਿਆਂ ਦੀਆਂ ਕਾਲਾਂ ਸ਼ੁਰੂ ਲਾਈਵ ਚੱਲ ਰਿਹਾ ਸੀ, ਅਸੀਂ ਬੋਲ ਕੇ ਹਟੇ, ਮੇਰੇ ਤੋਂ ਪਹਿਲਾਂ ਡਾਕਟਰ ਪ੍ਰਿਤਪਾਲ ਸਿੰਘ ਬੋਲ ਕੇ ਹਟੇ ਸੀ, ਫਿਰ ਦੂਜਾ, ਫਿਰ ਇਹ ਜਿਹੜੇ ਨੇ ਹਜ਼ਰਤ ਆਏ ਔਰ ਇਹਨਾਂ ਨੇ ਆਪਣੀਆਂ ਇਧਰਲੀਆਂ ਉਧਰਲੀਆਂ ਜਬਲੀਆਂ ਮਾਰਨ ਤੋਂ ਬਾਅਦ ਫਿਰ ਜਿਹੜਾ ਆਪਣੇ ਆਕਾ ਨੂੰ ਖੁਸ਼ ਕਰਨ ਦੇ ਲਈ ਜਾਂ ਉਹਨਾਂ ਦਾ ਤੋਂ ਪੇਚੈਕ ਲੈਣ ਦੇ ਲਈ ਜਿਹੜਾ ਉਹ ਕਾਰਾ ਕਰਨਾ ਸੀ, ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸਾਨੂੰ ਸਲਾਹ ਦਿੱਤੀ ਕਿ ਜੀ ਅਸੀਂ ਹੁਣ ਬਹੁਤ ਜਿਹੜਾ ਉਹ ਕਰ ਲਿਆ ਆਪਣਾ, ਹੁਣ ਅਸੀਂ ਕਾਸੇ ਜੋਗੇ ਨਹੀਂ ਹੈ ਤਾਂ ਅਸੀਂ ਤਾਂ ਰਿਟਾਇਰ ਹੋਈਏ, ਔਰ ਬਾਕੀਆਂ ਨੂੰ ਜਿਹੜਾ ਉਹ ਜਿਹੜਾ ਇੱਕ ਪਾਰਟ ਹੁੰਦਾ, ਹਾਲਾਂਕਿ ਕੋਈ ਨਹੀਂ, ਰਿਟਾਇਰਮੈਂਟ ਤਾਂ ਜਿਹੜੀ ਹੈ ਉਹ ਅਕਾਲ ਪੁਰਖ ਦੇ ਹੱਥ 'ਚ ਹੈ, ਕਦੋਂ ਅਕਾਲ ਪੁਰਖ ਨੇ ਰਿਟਾਇਰ ਕਰਨਾ ਇਹ ਤਾਂ ਹੁਣ ਸਾਡੇ ਲਈ ਤਾਂ ਮੈਂ ਜਦੋਂ ਉਸ ਤੋਂ ਬਾਅਦ ਵੀ ਇੱਕ ਵੀਰ ਆਏ ਬੜੇ ਪੜ੍ਹੇ ਲਿਖੇ, ਉਹ ਅੱਖਾਂ 'ਚ ਉਹਨਾਂ ਦੇ ਅਥਰੂ ਸੀ ਤੇ ਉਹ ਮੈਨੂੰ ਕਹਿੰਦੇ ਜੀ ਇਹ ਕਿਸ ਕਿਸਮ ਦੇ ਲੋਕ ਜਿਹੜੇ ਨੇ ਇਹ ਸਾਡੇ ਇਹਨਾਂ ਪਲੇਟਫਾਰਮਸ 'ਤੇ ਆ ਗਏ ਨੇ। ਮੈਂ ਕਿਹਾ ਜੀ ਸਾਡਾ ਪਹਿਲਾਂ ਦੇਖੋ ਵੀ ਸਾਡਾ ਦੁਸ਼ਮਣ ਕਿਸ ਕਿਸਮ ਦਾ ਹੈ ਤੇ ਦੁਸ਼ਮਣ ਬਾਤ ਕਰੇ ਅਨਹੋਣੀ। ਔਰ ਮੈਂ ਕਿਹਾ ਵੀ ਜਿਹੜੀ ਗੱਲ ਇਹ ਨਹੀਂ ਹੈ ਵੀ ਇਹਨੇ ਕੀ ਕਿਹਾ ਜਾਂ ਇਹਨੇ ਉਸ ਸਾਰੇ ਆਪਣੀਆਂ ਆਕਾਵਾਂ ਦੇ ਕਹਿਣ ਦੇ ਉੱਤੇ ਉਸ ਮਾਹੌਲ ਦੇ ਵਿੱਚ ਇੱਕ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ। ਮਕਸਦ ਕੀ ਸੀ? ਹੁਣ ਸਾਡੇ ਨਾਲ ਨੌਜਵਾਨ ਬੈਠੇ ਹੋਏ ਸੀ, ਸਾਡੇ ਵੀ ਇੰਨਾ ਇੱਕ ਗੁੱਸੇ 'ਚ, ਔਰ ਜਿਹੜੇ ਇੱਕ ਦੋ ਵੀਰ ਆਏ ਵੀ ਕੋਲ, ਮੈਂ ਉਹਨਾਂ ਨੂੰ ਕਿਹਾ ਵੀ ਇਹ ਇਸ ਵੇਲੇ ਸਿਰਫ ਆਪਣੇ ਆਪ ਨੂੰ ਸਹਿ 'ਚ ਰੱਖਣ ਦੀ ਲੋੜ ਹੈ। ਇਹਨਾਂ ਦਾ ਮਕਸਦ ਹੀ ਇਹ ਹੈ ਕਿ ਵੀ ਇਹ ਤੁਹਾਨੂੰ ਪ੍ਰਵੋਕ ਕਰ ਰਹੇ ਨੇ, ਤੁਸੀਂ ਉੱਠ ਕੇ ਇਹਨਾਂ ਨੂੰ ਚੈਲੰਜ ਕਰੋ। ਇਹਨਾਂ ਦੇ ਜਿਹੜੇ ਕਤੂਰੇ ਬਿਠਾਏ ਹੋਣਗੇ ਉਹ ਤੁਹਾਨੂੰ ਚੈਲੰਜ ਕਰਨਗੇ, ਤੂੰ ਮੈਂ ਹੋਏਗੀ, ਪੱਗਾਂ ਲੱਥਣਗੀਆਂ, 5 ਲੱਖ 6 ਲੱਖ ਦਾ ਤੁਹਾਡਾ ਇਕੱਠ ਜਿਹੜਾ ਹੈ ਉਹ ਇਸ ਖਾਤੇ 'ਚ ਪਏਗਾ। ਅਗਲੇ ਦਿਨ ਦੀ ਖਬਰ ਇਹ ਨਹੀਂ ਹੋਏਗੀ ਕਿ ਯੂਨੀਵਰਸਿਟੀ 'ਚ ਬੜਾ ਇਕੱਠ ਹੋਇਆ, ਉਹਦੇ 'ਚ ਹੋਏਗਾ ਕਿ ਖਾਲਿਸਤਾਨੀਆਂ ਨੇ ਇੱਕ ਦੂਜੇ ਦੀਆਂ ਪੱਗਾਂ ਲਾਹੀਆਂ। ਔਰ ਮੈਂ ਇਸ ਗੱਲ ਦੇ ਲਈ ਸ਼ੁਕਰਗੁਜ਼ਾਰ ਹਾਂ ਆਪਣੇ ਸਾਰੇ ਹੀ ਨੌਜਵਾਨ ਵੀਰਾਂ ਭੈਣਾਂ ਦਾ ਵੀ, ਔਰ ਆਪਣੇ ਸਾਰੇ ਜਿਹੜੇ ਸਾਡੇ ਪਿਆਰ ਕਰਨ ਵਾਲੇ ਸੀ ਕਿ ਉਹਨਾਂ ਨੇ ਬਹੁਤ ਜ਼ਾਬਤਾ ਰੱਖਿਆ, ਬਹੁਤ ਜ਼ਾਬਤਾ ਰੱਖਿਆ। ਹਾਲਾਂ ਜਿਹੜੇ ਕੁਛ ਨੇ ਉਹਨਾਂ ਨੂੰ ਲੱਗਾ ਕਿ ਜੀ ਜੇ ਇਸ ਕਿਸਮ ਦਾ ਜਿਹੜਾ ਉਹਦੇ ਲਈ ਲਫ਼ਜ਼ ਵੀ ਜਿਹੜਾ ਸੋਸ਼ਲ ਮੀਡੀਆ 'ਤੇ ਹੈ ਉਹਦਾ ਉਹਨਾਂ ਨੇ ਹੈਡਲਾਈਨ ਇਹ ਦਿੱਤਾ ਹੈ ਕਿ ਯੂਨੀਵਰਸਿਟੀ ਦੇ ਗੁਰਨਾਮ ਸਿੰਘ ਪੰਮਾ ਦੀ ਬਦਤਮੀਜ਼ੀ ਬਾਰੇ। ਉਹਦੇ 'ਚ ਬਹੁਤ ਸਾਰੇ ਫੈਕਟ ਇਹਦੇ ਕੱਚਾ ਚਿੱਠਾ ਫੁੱਲਿਆ ਇਹਦਾ। ਪਰ ਫਿਰ ਗੱਲ ਕਮੇਟੀ 'ਤੇ ਜਾਂਦੀ ਹੈ ਕਿ ਵੀ ਜੇ ਉਸ ਨੇ ਇਸ ਕਿਸਮ ਦੀ ਬਦਤਮੀਜ਼ੀ ਕੀਤੀ ਤੇ ਜਿਹੜੇ ਕਮੇਟੀ ਵਾਲੇ ਸੀ ਉਹਨਾਂ ਨੂੰ ਕਿਉਂ ਨਹੀਂ ਲੱਗਾ ਕਿ ਵੀ ਉਹ ਕਾਊਂਟਰ ਕਰਨ? ਕਿਉਂਕਿ ਬਜਾਏ ਕਿ ਸੰਗਤ 'ਚ ਕੋਈ ਉੱਠ ਕੇ ਚੈਲੰਜ ਕਰਦਾ ਜਾਂ ਕੋਈ ਕਹਿੰਦਾ ਕਿ ਵੀ ਸ਼ਟ ਅਪ, ਕੀਪ ਯੂਰ ਡਰਟੀ ਮਾਊਥ ਸ਼ਟ, ਉਹ ਤਾਂ ਇੱਕ ਤਕਰਾਰ ਦੀ ਲਾਈਨ ਸੀ। ਲੇਕਿਨ ਮੈਂ ਇਹ ਸਮਝਦਾ ਕਿ ਵੀ ਇਸ ਦਾ ਜਿਸ ਸਬਰ ਦੇ ਨਾਲ ਜਿਵੇਂ ਇਹਨੂੰ ਹੈਂਡਲ ਕੀਤਾ ਗਿਆ, ਉਸ ਨੇ ਜਿਹੜੀ ਇਹਨਾਂ ਦੀ ਇਹ ਲਾਈਨ ਸੀ ਫਾਇਲ ਕਰਨ, ਜਿਹੜਾ ਫਾਇਲ ਕੀਤਾ ਇਹਨਾਂ ਦੇ ਉਸ ਅਟੈਂਪਟ ਨੂੰ, ਤਾਂ ਕਿ ਉਸ ਸਾਰੇ ਮਾਹੌਲ ਦੇ ਵਿੱਚ ਕਸ਼ੀਦਗੀ ਭਰੀ ਜਾਏ, ਟਕਰਾਅ ਹੋਏ, ਚੈਲੰਜ ਕੀਤਾ ਜਾਏ। ਬਾਕੀ ਜੇ ਰਹੀ ਗੱਲ ਰਿਟਾਇਰਮੈਂਟ ਦੀ, ਜਾਂ ਹੁਣ ਇਹ ਲੋਕ ਐਸੇ ਨੇ ਵੀ ਜਿਨ੍ਹਾਂ ਨੂੰ ਕੋਈ ਅਹਿਸਾਸ ਹੀ ਨਹੀਂ ਹੈ ਕਿ ਵੀ ਗੁਰਮਤ, ਗੁਰਬਾਣੀ, ਜੀਵਨ ਜਾਚ, ਇਮਾਨਦਾਰੀ, ਇਹਨਾਂ ਦੇ ਜੇ ਕੋਈ ਕਿੱਸੇ ਬਿਆਨਣ ਲੱਗ ਜਾਏ ਉਹ ਤਾਂ ਫਿਰ ਇਵੇਂ ਹੀ ਹੁੰਦਾ ਕਿ ਵੀ ਤੁਸੀਂ ਉਸ ਚਿੱਕੜ ਦੇ ਵਿੱਚ ਚਲੇ ਜਾਓਗੇ ਜਿਹੜਾ ਜਿਸ ਨੂੰ ਅਸੀਂ ਅਵੋਇਡ ਕਰਦੇ ਹਾਂ। ਤੇ ਬਾਕੀ ਇਹ ਗੁਰੂ ਔਰ ਸੰਗਤ ਇਹੀ ਜੱਜ ਨੇ, ਇਹੀ ਮੋਟੀਵੇਸ਼ਨ ਵੀ ਨੇ, ਔਰ ਰਿਟਾਇਰਮੈਂਟ ਅਸੀਂ ਜ਼ਰੂਰ ਲਈਏ। ਲੇਕਿਨ ਮੈਂ ਕੱਲ੍ਹ ਹੀ ਇੱਕ ਰੋਬਰਟ ਫਰੋਸਟ ਸੈਨ ਫਰਾਂਸਿਸਕੋ ਦੇ ਜੰਪਲ ਕਵੀ 81 ਈਅਰ ਨਿਊ ਇੰਗਲੈਂਡ ਸਟੇਟ ਚਲੇ ਗਏ। ਬਹੁਤ ਉਹਦੀ ਸਾਰੀ ਲਾਈਫ ਰੋਬਰਟ ਫਰੋਸਟ ਦੀ ਜਿਹੜੀ ਹੈ ਸਟਰਗਲ ਵਾਲੀ ਸੀ। ਜਦੋਂ ਪ੍ਰੈਜ਼ੀਡੈਂਟ ਕੈਨੇਡੀ 1960 'ਚ ਪ੍ਰੈਜ਼ੀਡੈਂਟ ਬਣੇ ਤੇ ਉਹ ਜਿਹੜਾ ਗਰੀਬ ਬੰਦਾ ਜਿਸ ਦੀ ਫੈਮਿਲੀ ਦੀ ਸਾਰੀ ਲਾਈਫ ਟ੍ਰੈਜਡੀ ਨਾਲ ਭਰੀ ਹੋਈ ਸੀ, ਹੀ ਵਾਜ਼ ਦਾ ਓਨਲੀ ਪੋਇਟ ਜਿਹਨੂੰ ਇਨਵਾਈਟ ਕੀਤਾ ਉੱਥੇ। ਉਹਨੇ ਲੋਕਾਂ 'ਚ ਆਪਣੀ ਨਜ਼ਮ ਵੀ ਪੜ੍ਹੀ, ਪਰ ਰੋਬਰਟ ਫਰੋਸਟ ਦੀ ਇੱਕ ਨਜ਼ਮ ਜਿਹੜੀ ਜਿਸ ਦੀਆਂ ਇਹ ਲਾਈਨਾਂ ਅਕਸਰ ਮੇਰੀ ਵੀ ਮੋਟੀਵੇਸ਼ਨ ਨੇ, ਜਿਸ 'ਚ ਉਹਨੇ ਕਿਹਾ ਕਿ ਦਾ ਵੁਡਸ ਆ
lovely, dark and deep, but I have promises to keep and miles to go before I sleep. ਬਿਲਕੁਲ ਕਿ ਜੰਗਲ ਸੰਘਣਾ ਹੈ, the woods are lovely, dark and deep, ਬੜੀ ਸੰਘਣੀ ਛਾਂ ਹੈ, ਬਹੁਤ ਆਲਾ ਦੁਆਲਾ ਹੈ, ਰੁਕਣ ਨੂੰ ਜੀ ਕਰਦਾ ਹੈ, but I have promises to keep. ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦਾ ਇਕਰਾਰਨਾਮਾ, but I have promises to keep and miles to go before I sleep. ਕਿ ਅਜੇ ਸਾਡੀ ਜਰਨੀ ਹੋਰ ਮੀਲਾਂ ਦੀ ਹੈ, ਔਰ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ, ਕਿਉਂਕਿ ਲਗਾਤਾਰ ਬਹੁਤ ਸਾਰਿਆਂ ਦੇ ਕਾਲਾਂ ਦਾ ਸਿਲਸਿਲਾ ਚੱਲ ਰਿਹਾ, ਜਿਹਨੇ ਲਾਈਵ ਸੁਣਿਆ, ਜਿਹਨੇ ਸੋਸ਼ਲ ਮੀਡੀਆ ਤੇ ਦੇਖਿਆ, ਅਦਰਵਾਈਜ਼ ਮੈਂ ਸ਼ਾਇਦ ਇਹਨੂੰ ਐਜ਼ ਅ ਟੌਪਿਕ ਡਿਸਕਸ ਵੀ ਨਾ ਕਰਦਾ, ਪਰ ਮੈਨੂੰ ਲੱਗਾ ਕਿ ਫੈਕਟ ਸ਼ੁੱਡ ਬੀ ਬ੍ਰੌਟ ਬਿਲਕੁਲ ਜੀ ਅਪ, ਐਂਡ ਸਰਟਨਲੀ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਹਮਦਰਦੀ ਦਾ ਇਜ਼ਹਾਰ ਕੀਤਾ ਹੈ, ਪਿਆਰ ਦਾ ਇਜ਼ਹਾਰ ਕੀਤਾ ਹੈ, ਬਹੁਤ ਸਾਰੇ ਜਥੇਬੰਦੀਆਂ ਵਾਲਿਆਂ ਨੇ, ਅੱਜ ਅਵਤਾਰ ਸਿੰਘ ਪੰਨੂ ਹੋਰਾਂ ਦੀ ਕਾਲ ਸੀ ਬੀਤੇ ਕੱਲ੍ਹ ਲਈ, 6 ਫਾਰ ਜਸਟਿਸ, ਉਹਨਾਂ ਨੇ ਕਿਹਾ ਜੀ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਕਾਲ ਮੈਨੂੰ ਆਈ ਹੈ ਵੀ ਡਾਕਟਰ ਸਾਹਿਬ ਨੂੰ ਤੁਸੀਂ ਕਾਲ ਕਰੋ, ਉਹਨਾਂ ਨੇ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੂੰ ਕਾਲ ਵੀ ਕੀਤੀ, ਵੀਰ ਜਸਜੀਤ ਸਿੰਘ ਜਿਹੜੇ ਸਿੱਖ ਯੂਥ ਆਫ ਅਮਰੀਕਾ ਔਰ ਫਰੀਮੌਂਟ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਇਨੀਸ਼ੀਏਟ ਕੀਤਾ, ਫਸਟ ਰਾਈਟ ਅਪ ਉਹਨਾਂ ਦਾ ਗਿਆ, ਸੰਦੀਪ ਸਿੰਘ ਜੈਂਟੀ ਜਿਸ ਨੂੰ ਨਿਕਨੇਮ, ਉਹ ਤਾਂ ਇੰਨਾ ਕੁ ਉਬਲ ਰਿਹਾ ਸੀ, ਦੀਵਾਨ 'ਚ ਬੈਠਿਆ ਵੀ 2 ਵਾਰ ਮੇਰੇ ਕੋਲ ਆਇਆ ਜਦੋਂ ਇਹ ਚੱਲ ਰਿਹਾ ਸੀ, ਮੈਂ ਉਹਨੂੰ ਕਿਹਾ ਵੀ ਕੋਈ ਨਹੀਂ, ਔਰ ਅਗਲੇ ਦਿਨ ਤੁਸੀਂ ਜਦੋਂ ਉਹਨਾਂ ਨੂੰ ਇੰਟਰਵਿਊ ਵੀ ਕੀਤਾ, ਉਹਦੇ ਅੰਦਰੋਂ ਜਿਹੜੇ ਜਜ਼ਬੇ ਨੇ ਡੁੱਲ ਡੁੱਲ ਕੇ ਪੈ ਰਹੇ ਸੀ। ਸੋ ਇਹੀ ਪਿਆਰ ਹੁੰਦਾ ਹੈ, ਔਰ ਇਹੀ ਹੁੰਦਾ ਤੁਹਾਡੇ ਰੈਕਗਨੀਸ਼ਨ ਤਾਂ ਚਲੋ ਸਤਿਗੁਰੂ ਦੇ ਦਰਬਾਰ 'ਚ ਹੈ ਕਿ ਉੱਥੇ ਜਿਹੜਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਿ ਵੀ ਕਿੱਥੇ ਗੁਰੂ ਨੇ ਸਾਨੂੰ ਰੱਖਣਾ ਹੈ, ਲੇਕਿਨ ਇਹ ਜਿਹੜਾ ਸਾਰੇ ਵੀਰਾਂ ਭੈਣਾਂ ਦਾ ਇਸ ਕਿਸਮ ਦੇ ਵੇਲੇ ਜਿਹੜਾ ਫਿਲਬਦੀ ਜਿਹਨੂੰ ਕਹਿੰਦੇ ਨੇ ਉਹਨਾਂ ਦਾ ਇਜ਼ਹਾਰ ਹੈ, ਉਹੀ ਸਾਡੀ ਪੂੰਜੀ ਵੀ ਹੈ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਡੌਨ ਪੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਵੰਬਰ ਦੇ ਇਹ ਦਿਨ 41 ਵਰੇ ਪਹਿਲਾਂ ਦਿੱਲੀ ਸਮੇਤ ਭਾਰਤ ਭਰ ਵਿੱਚ ਕੀਤੀ ਗਈ ਸਿੱਖ ਨਸਲਕੁਸ਼ੀ ਦੀ ਦੁੱਖ ਜਾ ਜਿਹੜੀ ਉਹ ਕਰਵਾਉਂਦੇ ਨੇ। ਸੋ ਇਸ ਸੰਬੰਧੀ US ਕਾਂਗਰਸ ਵਿੱਚ 4 ਕਾਂਗਰਸਮੈਨਾਂ ਵੱਲੋਂ ਹਾਊਸ ਰੈਜ਼ੋਲੂਸ਼ਨ 841 ਪੇਸ਼ ਕੀਤਾ ਗਿਆ ਹੈ, ਜਿਸ ਵਿੱਚ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਨਵੰਬਰ ਦਾ ਪਹਿਲਾ ਹਫਤਾ, ਜਿਵੇਂ ਅਸੀਂ ਜੂਨ ਦੇ ਫਸਟ ਵੀਕ ਜਾਂ ਪਹਿਲੇ ਹਫਤੇ ਦੀ ਗੱਲ ਕਰਦੇ ਹਾਂ, ਤੇ ਘੱਲੂਘਾਰਾ 84 ਦੀ ਯਾਦ, ਦੁਖਦ ਯਾਦ, ਬਿਲਕੁਲ ਇਹ ਹਮੇਸ਼ਾ ਹਰ ਸਿੱਖ ਨੂੰ ਬੇਚੈਨ ਵੀ ਕਰਦੀ ਹੈ,
ਯਾਦ ਦਹਾਨੀ ਸਾਨੂੰ ਮੋਟੀਵੇਟ ਵੀ ਕਰਦੀ ਹੈ ਵੀ ਅਸੀਂ ਆਪਣਾ ਕੌਮੀ ਘਰ ਖਾਲਿਸਤਾਨ ਲੈਣੇ। ਇਸੇ ਤਰ੍ਹਾਂ ਨਵੰਬਰ ਦਾ ਪਹਿਲਾ ਹਫ਼ਤਾ, ਇਹ ਵੱਖਰੀ ਗੱਲ ਹੈ ਵੀ ਕਿਉਂਕਿ ਹਿੰਦੂ ਕੈਲੰਡਰ ਮੁਤਾਬਕ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਨ ਵੀ ਘੁਮਾਉਂਦੇ ਹਾਂ। ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਸਾਊਥ ਏਸ਼ੀਆ ਦੇ ਉਸ ਹੋਰਾਈਜ਼ਨ ਦੇ ਉੱਤੇ 5 ਨਵੰਬਰ ਦਾ ਸੂਰਜ ਚੜ੍ਹ ਚੁੱਕਾ ਹੈ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ। ਕੱਲ੍ਹ ਅਸੀਂ ਉਸ ਦੇ ਉੱਤੇ ਗੱਲ ਕਰਾਂਗੇ ਜੀ। ਪਰ ਆਲਰੇਡੀ ਜਥੇ ਵੀ ਹਜ਼ਾਰਾਂ ਦੀ ਗਿਣਤੀ 'ਚ 2100 ਦੇ ਕਰੀਬ ਸਿੱਖ ਜਥਾ ਜਿਹੜਾ ਹੈ ਉਹ ਪੰਜਾਬ ਤੋਂ ਔਰ ਬਾਕੀ ਅੱਡ ਥਾਵਾਂ ਤੋਂ ਨਨਕਾਣਾ ਸਾਹਿਬ ਪਹੁੰਚਿਆ। ਔਰ ਇਹ ਸਾਰੇ ਦੇ ਨਾਲ ਕਿਉਂਕਿ ਇਸ ਵਾਰ ਇਸੇ ਤਰ੍ਹਾਂ ਯੂਬਾ ਸਿਟੀ ਵਾਲਿਆਂ ਨੇ ਤਾਂ ਇਹ ਪੱਕਾ ਹੀ ਡਿਸੀਜਨ ਲਿਆ ਹੋਇਆ ਵੀ ਜਿਹੜਾ ਵੀ ਨਵੰਬਰ ਦਾ ਪਹਿਲਾ ਵੀਕਐਂਡ ਹੋਏ, ਸੈਚਰਡੇ ਸੰਡੇ, ਉਹੀ ਜਿਹੜਾ ਹੈ ਉਹਨਾਂ ਦਾ ਨਗਰ ਕੀਰਤਨ ਹੋਏਗਾ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ। ਸੋ ਇਹੀ ਕਾਰਨ ਹੈ ਵੀ ਇਸ ਵਾਰ ਇਹ ਦੋਵੇਂ ਤਿੰਨੇ ਇਵੈਂਟ ਸੀ। ਪਹਿਲਾ ਵੀ ਐਤਕੀ ਪਹਿਲੀ ਔਰ 2 ਨਵੰਬਰ ਨੂੰ ਆਇਆ ਸੈਚਰਡੇ ਸੰਡੇ। ਗੁਰੂ ਨਾਨਕ ਪਾਤਸ਼ਾਹ ਦਾ 5 ਨਵੰਬਰ ਨੂੰ ਹੈ। ਉਸ ਤੋਂ ਪਹਿਲਾਂ ਬਹੁਤ ਸਾਰੀਆਂ ਥਾਵਾਂ 'ਤੇ ਨਗਰ ਕੀਰਤਨ ਜਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ, ਜਿਵੇਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਰੋਬਾਣਾ ਸਿੱਖ ਸੈਂਟਰ ਵੱਲੋਂ ਵੀ ਸੈਚਰਡੇ ਨੂੰ ਕੀਤਾ ਗਿਆ। ਔਰ ਇਹ ਸਾਰੇ ਦੇ ਵਿੱਚ ਜਿਹੜੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੈ ਉਸ ਦੇ ਉੱਤੇ ਫੋਕਸ ਹਟ ਜਾਂਦਾ ਹੈ। ਔਰ ਇਹ ਦੁਖਦ ਵੀ ਹੈ ਕਿਉਂਕਿ ਜੇ ਅਸੀਂ ਆਪਣਾ ਕੈਲੰਡਰ ਮੂਲ ਨਾਨਕਸ਼ਾਹੀ ਕੈਲੰਡਰ ਰੱਖਿਆ ਹੁੰਦਾ ਤੇ ਇਹ ਕ੍ਰਾਸ ਨਹੀਂ ਸੀ ਕਰਨਾ। ਚਲੋ ਯੂਬਾ ਸਿਟੀ ਤਾਂ ਵੰਸ ਇਨ ਅ ਵਾਈਲ ਪਹਿਲੀਆਂ ਡੇਟਾਂ 'ਚ ਆਉਂਦਾ ਤੇ ਜੇ ਉੱਥੇ ਆਏ ਵੀ ਤਾਂ ਉੱਥੇ ਅਸੀਂ ਨਸਲਕੁਸ਼ੀ ਦੀ ਗੱਲ ਵੀ ਕੀਤੀ ਹੈ। ਉਹਦੇ ਨਾਲ ਹੀ ਜੋੜ ਕੇ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨੋਂ ਜਿਹੜੇ ਸਾਡੇ ਸਤੂਨ ਨੇ, ਪਿੱਲਰ ਨੇ ਜਿਨ੍ਹਾਂ ਤੇ ਸਿੱਖੀ ਖੜੀ ਹੈ, ਉਹਨਾਂ ਦੇ ਉੱਤੇ ਅਟੈਕ ਹੈ। ਲੇਕਿਨ ਇੱਕ ਯਤਨ ਜਿਵੇਂ ਅਮਰੀਕਾ ਦੀਆਂ ਆਲਮੋਸਟ 4-5 ਸਟੇਟਾਂ ਦੇ ਵਿੱਚ, ਨਿਊ ਜਰਸੀ, ਕਨੈਟੀਕਟ, ਕੈਲੀਫੋਰਨੀਆ ਔਰ ਈਵਨ ਟੈਕਸਾਸ ਔਰ ਕੁਛ ਇੱਕ ਅੱਧੀ ਸਟੇਟ ਹੋਰ ਹੈ, ਪੈਨਸਿਲਵੇਨੀਆ, ਉਹਨਾਂ 'ਚ ਆਲਰੇਡੀ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਦੇ ਤੌਰ 'ਤੇ ਮਾਨਤਾ ਮਿਲੀ ਹੋਈ ਹੈ, ਪਾਸ ਹੋਏ ਨੇ ਰੈਜ਼ੋਲੂਸ਼ਨ। ਲੇਕਿਨ ਇਹ ਕੋਸ਼ਿਸ਼ ਕਾਂਗਰੈਸ਼ਨਲ ਸਿੱਖ ਕਾਕਸ ਜਿਸ ਦੇ ਕਰਤਿਆਂ ਧਰਤਿਆਂ 'ਚੋਂ ਜਿਵੇਂ ਫਰੈਂਡਸ ਆਫ ਸਿੱਖ ਕਾਕਸ ਡਾਕਟਰ ਪ੍ਰਿਤਪਾਲ ਸਿੰਘ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਰੇ 'ਤੇ। ਇਹ ਆਪਣੀ ਕਾਕਸ ਦੇ ਲੈਵਲ 'ਤੇ ਉਹਨਾਂ ਦਾ ਅਟੈਂਪਟ ਹੈ ਕਿ ਵੀ ਇਸ ਨੂੰ ਫੈਡਰਲ ਲੈਵਲ ਦੇ ਉੱਤੇ ਰੈਕਗਨਾਈਜ਼ ਕਰਵਾਇਆ ਜਾਏ ਕਿ ਇਹ ਜੈਨੋਸਾਈਡ ਸੀ। ਔਰ ਇਸ ਦਾ ਇੱਕ ਅੱਛਾ ਅਟੈਂਪਟ ਇਹ ਹੋਇਆ ਕਿ ਵੀ ਬੀਤੇ ਫਰਾਈਡੇ ਜਦੋਂ ਕਿ ਅਸੀਂ ਕੈਲੀਫੋਰਨੀਆ ਸੀ, US ਹਾਊਸ ਰੈਜ਼ੋਲੂਸ਼ਨ 841 ਨੇ ਇੰਟਰੋਡਿਊਸ ਕਰਵਾਇਆ ਮਿਸਟਰ ਵੈਲਾਡੇਹੋ ਨੇ। ਮਿਸਟਰ ਵੈਲਾਡੇਹੋ ਜਿਹੜੀ ਸਿੱਖ ਕਾਕਸ ਦੀ ਰਿਪਬਲਿਕਨ ਚੇਅਰ ਹੈ ਉਸ ਨੂੰ ਦੇ ਹੈਡ ਨੇ, ਫਰੈਜ਼ਨੋ ਤੋਂ ਕਾਂਗਰਸਮੈਨ ਹੈ। ਔਰ ਇਹਨਾਂ ਦੇ ਨਾਲ 3 ਹੋਰ ਕਾਂਗਰਸਮੈਨ ਜਿਹੜੇ ਨੇ ਉਹ ਕੋ ਸਾਈਨਰ ਨੇ, ਮਿਸਟਰ ਫੋਂਗ, ਮਿਸਟਰ ਹਾਰਡਰ ਆਫ ਕੈਲੀਫੋਰਨੀਆ ਔਰ ਮਿਸਟਰ ਕੋਸਟਾ। ਔਰ ਇਹ ਬੜਾ ਸਟਰੋਂਗ ਰੈਜ਼ੋਲੂਸ਼ਨ ਹੈ। ਇਹ ਆਪਣੇ ਆਪ 'ਚ ਮੈਂ ਸਮਝਦਾ ਹਾਂ ਕਿ ਇੱਕ ਪ੍ਰਾਪਤੀ ਹੈ ਕਿ 4 ਕਾਂਗਰਸਮੈਨ ਖੁੱਲ੍ਹ ਕੇ ਇਸ ਦੇ ਉੱਤੇ, ਹਾਲਾਂ ਇਸ ਤੋਂ ਪਹਿਲਾਂ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਕਾਂਗਰੈਸ਼ਨਲ ਰੈਕਡ ਦੇ ਵਿੱਚ ਜਿਹੜੀ ਪੈਨਸਿਲਵੇਨੀਆ ਦੇ ਕਾਂਗਰਸਮੈਨ ਨੇ ਪਵਾਇਆ ਸੀ। ਸੋ ਰੈਕਡ 'ਚ ਪਵਾਉਣਾ ਇੱਕ ਹੋਰ ਗੱਲ ਹੈ। ਇੱਕ ਰੈਜ਼ੋਲੂਸ਼ਨ ਜਿਹੜਾ ਕਿ ਮਾਨਤਾ ਦੇਣ ਦੀ ਗੱਲ ਕਰਦਾ ਹੈ, ਇਸ ਦਾ ਹਾਊਸ ਰੈਜ਼ੋਲੂਸ਼ਨ 841 ਤੋਂ ਬਾਅਦ ਉਹਨਾਂ ਨੇ ਜਿਹੜਾ ਸਬ ਹੈਡਿੰਗ ਹੈ, ਐਕਸਪ੍ਰੈਸਿੰਗ ਸਪੋਰਟ for the recognition and commemoration of Sikh genocide of 1984. ਸੋ ਇਹ ਬਿਗਨਿੰਗ ਹੈ। ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਗਿਣਤੀ ਵੱਧਦੀ ਚਲੀ ਜਾਏ ਔਰ ਅਲਟੀਮੇਟਲੀ ਇਹ ਇੱਕ ਫੈਡਰਲ ਰੈਕਗਨੀਸ਼ਨ ਦੇ ਤੌਰ 'ਤੇ ਅਮਰੀਕਾ ਫਿਰ ਜੇ ਉਸ ਲੈਵਲ 'ਤੇ ਹੁੰਦਾ ਫਿਰ ਅਕਾਊਂਟੇਬਿਲਿਟੀ ਦੀ ਗੱਲ ਵੀ ਹੋਏਗੀ। ਜਿਵੇਂ ਜਿਹੜਾ ਜੈਨੋਸਾਈਡ ਮੰਨਿਆ ਜਾਂਦਾ ਹੈ ਫਿਰ ਉਸ ਦੇ ਲਈ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਅਕਾਊਂਟੇਬਲ ਵੀ ਠਹਿਰਾਇਆ ਜਾਂਦਾ। ਔਰ ਇਸ ਦੇ ਵਿੱਚ ਬੜਾ ਸਟਰੋਂਗ ਰੈਜ਼ੋਲੂਸ਼ਨ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਿੱਖ ਧਰਮ ਜਿਹੜਾ ਪੰਜਾਬ ਰੀਜਨ ਸਾਊਥ ਏਸ਼ੀਆ ਦਾ, ਉਸ ਦੇ ਵਿੱਚ ਓਰੀਜੀਨੇਟ ਹੋਇਆ, 5ਵਾਂ ਸਭ ਤੋਂ ਵੱਡਾ ਧਰਮ ਹੈ, 25 ਮਿਲੀਅਨ ਤੋਂ ਜ਼ਿਆਦਾ ਉਸ ਦੇ ਫਾਲੋਅਰ ਨੇ ਔਰ ਇੱਕ ਰੱਬ 'ਚ ਯਕੀਨ ਕਰਨ ਵਾਲਾ ਮੋਨੋਥੀਸਟਿਕ ਫੇਥ ਰੂਟਡ ਇਨ ਟਰੂਥ, ਸਰਵਿਸ ਐਂਡ ਜਸਟਿਸ। ਇਹਨਾਂ ਸਤੂਨਾਂ ਦੇ ਉੱਤੇ ਸਿੱਖੀ ਦੀਆਂ ਨੀਹਾਂ ਨੇ। ਔਰ ਇਹ ਜਿਹੜਾ ਫਿਰ ਯੂਨਾਈਟਿਡ ਸਟੇਟਸ ਸਿੱਖਾਂ ਦੀ ਆਮਦ 120 ਸਾਲ ਪਹਿਲਾਂ ਹੁੰਦੀ ਹੈ, ਪਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਸਿੱਖਾਂ ਨੇ, ਫਾਰਮਸ ਦੇ ਵਿੱਚ ਕੰਮ, ਲੰਬਰ ਮਿਲਸ, ਮਾਈਨਸ
ਵੈਸਟਰਨ ਪੈਸੀਫਿਕ ਰੇਲ ਰੋਡ ਤੇ ਸਬਸੀਕੁਐਂਟਲੀ ਸੈਟਲਿੰਗ ਇਨ ਐਵਰੀ ਸਟੇਟ ਐਂਡ ਟੈਰੀਟਰੀ। ਔਰ ਜਿਹੜਾ ਨੇਸ਼ਨ ਦਾ ਬਹੁਤ ਵੱਡਾ ਸੋਸ਼ਲ ਕਲਚਰਲ ਔਰ ਇਕਨੋਮਿਕ ਲੈਂਡਸਕੇਪ ਹੈ, ਉਸ ਦੇ ਵਿੱਚ ਜਿਹੜੀ ਡਾਈਵਰਸਿਟੀ ਹੈ ਉਹਦੇ 'ਚ ਸਿੱਖਾਂ ਦਾ ਆਰਟ, ਮਿਊਜ਼ਿਕ, ਟਰੱਕਿੰਗ, ਐਗਰੀਕਲਚਰ, ਇਨਫੋਰਮੇਸ਼ਨ ਟੈਕਨੋਲੋਜੀ, ਲਾਅ, ਮੈਡੀਸਨ, ਇਹਨਾਂ ਸਾਰੇ ਫੀਲਡ ਸ਼ੋਬਿਆਂ ਦੇ ਵਿੱਚ ਸਿੱਖਾਂ ਨੇ ਆਪਣੀ ਧਾਕ ਜਮਾਈ ਹੈ। ਔਰ ਇਸ ਦੇ ਨਾਲ ਨਾਲ ਜਿਹੜੀ ਹੈ ਸਿਸਟਮੈਟਿਕ ਤੇ ਆਰਕੈਸਟ੍ਰੇਟਡ ਜੈਨੋਸਾਈਡਲ ਵਾਇਲੈਂਸ ਸਿੱਖਾਂ ਦੇ ਅਗੇਂਸਟ 1984 ਤੋਂ ਲਗਾਤਾਰ ਹੋਈ। ਔਰ 1984 ਨਵੰਬਰ ਦੇ ਵਿੱਚ ਫਿਰ ਸਾਰੀਆਂ ਸਟੇਟਾਂ ਦੇ, ਝਾਰਖੰਡ, ਮੱਧ ਪ੍ਰਦੇਸ਼ ਤੋਂ ਲੈ ਕੇ ਕੇਰਲਾ, ਮਹਾਰਾਸ਼ਟਰ, ਇਹਨਾਂ ਸਾਰੀਆਂ ਸਟੇਟਾਂ ਦੇ ਨਾਂ ਨੇ ਜਿੱਥੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਫਿਰ ਉਹਨਾਂ ਨੇ ਕਿਹਾ ਕਿ ਇਸੇ ਜੈਨੋਸਾਈਡ ਦੇ ਦੌਰਾਨ ਸਿੱਖਾਂ ਦੇ ਉੱਤੇ ਹਮਲੇ ਹੋਏ, ਉਹਨਾਂ ਨੂੰ ਟੌਰਚਰ ਕੀਤਾ ਗਿਆ, ਜਿਉਂਦੇ ਸਾੜਿਆ ਗਿਆ, ਮਰਡਰ ਕੀਤੇ, ਰੇਪ ਹੋਏ ਸਿੱਖ ਵਿਮਨ ਦੇ ਨਾਲ, ਔਰ ਬਹੁਤ ਸਾਰਿਆਂ ਦੀਆਂ ਫੈਮਲੀਜ਼ ਹੀ ਸਾਰੀਆਂ ਨੇ ਉਹ ਮਾਰ ਦਿੱਤੀਆਂ ਗਈਆਂ। ਔਰ ਇਹ ਜਿਹੜੀਆਂ ਨੇ ਸਿੱਖ ਵਿਮਨ ਵਰ ਰੇਪਡ ਬਾਈ ਗਰੁੱਪਸ ਆਫ ਅਟੈਕਰਸ, ਇਹ ਵੀ ਉਹਨਾਂ ਨੇ ਮੈਂਸ਼ਨ ਕੀਤਾ। ਫਿਰ ਉਹਨਾਂ ਨੇ ਕਿਹਾ ਵੇਅਰ ਐਜ਼ ਸਿੱਖ ਹੋਮਸ, ਬਿਜ਼ਨਸਿਸ ਐਂਡ ਗੁਰਦੁਆਰਾਸ ਔਰ ਹਾਊਸਿਸ ਆਫ ਵਰਸ਼ਿਪ ਵਰ ਲੂਟਡ, ਡੈਮੇਜਡ, ਡਿਸਟਰॉयड ਡਿਊਰਿੰਗ ਦਾ ਜੈਨੋਸਾਈਡ, ਕਿ ਕਾਰੋਬਾਰ, ਗੁਰਦੁਆਰੇ ਵੀ ਤਬਾਹ ਕੀਤੇ ਗਏ। ਔਰ ਇਹ ਜਿਹੜੀ ਇੰਟੈਂਸ਼ਨਲ ਡਿਸਟਰਕਸ਼ਨ ਸੀ ਸਿੱਖ ਫੈਮਲੀਜ਼, ਕਮਿਊਨਿਟੀਜ਼, ਹੋਮਸ ਔਰ ਬਿਜ਼ਨਸਿਸ ਦੀ। ਔਰ ਇੰਡੀਅਨ ਗਵਰਨਮੈਂਟ ਨੇ ਥਰੂ ਅਫੀਸ਼ੀਅਲਸ ਐਂਡ ਮੈਂਬਰਸ ਆਫ ਪਾਰਲੀਮੈਂਟ ਐਂਡ ਵਿਦ ਦ ਸਪੋਰਟ ਆਫ ਪੁਲਿਸ and other state institutions led genocidal attacks and participated in and failed to intervene to prevent the genocide। ਕਿ ਸਭ ਸਰਕਾਰ ਦੂਜੇ ਸਭ ਰਲ ਕੇ ਹੀ ਉਹਨਾਂ ਨੇ ਕੀਤਾ, ਇਹਨੂੰ ਰੋਕਣਾ ਤਾਂ ਕੀ ਸੀ। ਫਿਰ ਬੜਾ ਇੰਪੋਰਟੈਂਟ ਫੈਕਟ ਹੈ, ਵੇਅਰ ਐਜ਼ ਇਨ 1984 ਓਵਰ 30,000 ਸਿੱਖਸ ਵਰ ਮਰਡਰਡ। ਇਹ ਜਿਹੜੀ ਫਿਗਰ ਹੈ 30,000 ਦੀ, ਕਿਉਂਕਿ ਜਿਹੜੇ ਸਟੇਟਾਂ ਨੇ ਸਿੱਖ ਜੈਨੋਸਾਈਡ ਨੂੰ ਰੈਕਗਨਾਈਜ਼ ਕੀਤਾ ਹੈ ਉਹਦੇ 'ਚ ਵੀ 30,000 ਦੀ ਫਿਗਰ ਹੈ। ਇਹ ਅਹਿਮ ਫਿਗਰ ਹੈ ਕਿ 30,000 ਤੋਂ ਜ਼ਿਆਦਾ ਸਿੱਖ ਜਿਹੜੇ ਨੇ ਉਹ ਮਾਰੇ ਗਏ। ਔਰ ਵੇਅਰ ਐਜ਼ ਦਾ ਵਿਡੋ ਕਾਲੋਨੀ ਇਨ ਨਿਊ ਦਿੱਲੀ ਸਟਿਲ ਹਾਊਸਿਸ ਸਿੱਖ ਵਿਮਨ who were assaulted, raped, tortured and forced to witness the dismemberment, burning and murder of their families and who are still calling for justice against the perpetrators। ਉਹ ਵਿਡੋ ਕਾਲੋਨੀ ਜਿੱਥੇ ਸਿੱਖ ਔਰਤਾਂ ਹਜ਼ਾਰਾਂ ਦੀ ਗਿਣਤੀ 'ਚ ਨੇ, ਜਿਨ੍ਹਾਂ ਦੀਆਂ ਅੱਖਾਂ ਸਾਹਮਣੇ, ਜਿਨ੍ਹਾਂ ਨੂੰ ਦੇ ਜਿਹੜੀਆਂ ਭਰਾ, ਹਸਬੈਂਡ, ਪਿਓ, ਬੇਟਾ, ਉਹਨਾਂ ਨੂੰ ਮਾਰਿਆ ਗਿਆ, ਉਹਨਾਂ ਨੂੰ ਖੁਦ ਰੇਪ ਕੀਤਾ ਗਿਆ, ਟੌਰਚਰ ਕੀਤੇ ਗਏ। ਔਰ ਅੱਜ ਵੀ ਇਹਨੇ 41 ਸਾਲਾਂ ਬਾਅਦ ਵੀ ਉਹ ਜਸਟਿਸ ਦੀ ਮੰਗ ਕਰ ਰਹੇ ਨੇ। Whereas the Sikh community in the United States has not recovered from the physical and psychological trauma of the genocide, as they keep alive the memory of those who were killed and will never forget the Sikh genocide। ਕਿ ਅਜੇ ਵੀ ਜਿਹੜੇ ਇੱਥੇ ਬੈਠੇ ਸਿੱਖ ਨੇ ਉਸ ਟਰਾਮੇ ਤੋਂ ਸਫਰ ਕਰਦੇ ਨੇ, ਕਦੇ ਵੀ ਨਹੀਂ ਭੁੱਲ ਸਕਦੇ। ਫਿਰ ਉਹਨਾਂ ਨੇ ਕਿਹਾ ਕਿ ਵੀ ਵੇਅਰ ਐਜ਼ ਰੈਕਗਨਾਈਜ਼ਿੰਗ ਦਾ ਸਟੇਟ ਸਪੋਂਸਰਡ ਵਾਇਲੈਂਸ that targeted Sikhs across India is an important and historic step toward justice, accountability and reconciliation। ਇਹ ਬੜਾ ਜ਼ਰੂਰੀ ਹੈ ਕਿ ਇਹ ਜਿਹੜਾ ਇਸ ਕਿਸ ਲੈਵਲ ਦੀ ਸਟੇਟ ਨੇ ਵਾਇਲੈਂਸ ਕੀਤੀ, ਸਿੱਖਾਂ ਦੀ ਨਸਲਕੁਸ਼ੀ ਕੀਤੀ, ਉਹਦੀ ਅਕਾਊਂਟੇਬਿਲਿਟੀ ਹੋਏ ਔਰ ਰੀਕਨਸੀਲੇਸ਼ਨ ਹੋਏ, which should be an example to other governments, ਬਾਕੀਆਂ ਦੇ ਲਈ ਉਦਾਹਰਣ ਹੋਏ। Now therefore it is resolved, ਔਰ ਇਹ ਜਿਹੜੀ ਰਿਜ਼ੋਲਵ ਨੇ ਉਹਨਾਂ ਦੇ ਵਿੱਚ 3 ਮੇਨ ਨੁਕਤੇ ਨੇ। that it is the sense of the House of Representatives that it is the policy of United States to commemorate the Sikh genocide of 1984 through official recognition and remembrance। ਕਿ ਅਸੀਂ ਇਸ ਨਵੰਬਰ 84 ਨਸਲਕੁਸ਼ੀ ਨੂੰ ਸਰਕਾਰੀ ਤੌਰ ਦੇ ਉੱਤੇ ਮਾਨਤਾ ਦਿੰਦੇ ਹਾਂ, ਇਹਨੂੰ ਯਾਦ ਦਹਾਨੀ ਕਰਾਉਂਦੇ। ਨੰਬਰ 2, call for all perpetrators regardless of rank or status to be brought to account। ਕਿ ਭਾਈ ਜਿਹੜੇ ਜੈਨੋਸਾਈਡ ਕਰਨ ਵਾਲੇ ਨੇ ਉਹ ਵੱਡੇ ਸਨ, ਮਿਨਿਸਟਰ ਸੀ, ਵੱਡੇ ਅਫਸਰ ਸਨ, ਇਸ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਜਾਏ। ਔਰ 3rd, reject efforts to enlist, engage or otherwise associate the United States government with denial of the Sikh genocide। ਕਿ ਭਾਈ ਇਹ ਜਿਹੜਾ ਉੱਥੋਂ ਦੀ ਹਕੂਮਤ ਡਿਨਾਇਲ 'ਚ ਹੈ, ਇਸ ਗੱਲ ਨੂੰ ਯਕੀਨੀ ਬਣਾਏ ਯੂਨਾਈਟਡ ਸਟੇਟਸ। ਰਿਜੈਕਟ ਐਫਰਟਸ ਟੂ ਐਨਲਿਸਟ, ਐਨਗੇਜ ਔਰ ਅਦਰਵਾਈਜ਼ ਐਸੋਸੀਏਟ ਦਾ ਯੂਨਾਈਟਡ, ਕਿ ਵੀ ਅਮਰੀਕਾ ਨੂੰ ਵੀ ਉਸ ਡਿਨਾਇਲ ਵਾਲੀ ਖੇਲ 'ਚ ਇੰਡੀਆ ਖਿੱਚਣਾ ਚਾਹੁੰਦਾ। ਔਰ ਅਸੀਂ ਇਹ ਦੇਖ ਰਹੇ ਇਕੱਲੇ ਡਿਨਾਇਲ ਹੀ ਨਹੀਂ,
ਜੇ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਨ ਸ਼ਹਿਰੀਆਂ ਦੇ ਮਰਡਰ ਤੋਂ ਦੇ ਪਲਾਟ ਔਰ ਸਾਰਿਆਂ ਤੋਂ ਬਾਅਦ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਨੂੰ ਗਵਰਨਰ ਤੋਂ ਵੀਟੋ ਕਰਾਇਆ ਜਾ ਸਕਦਾ ਤੇ ਫਿਰ ਇਹ ਜਿਹੜਾ ਹੈ ਸਿੱਖ ਜੈਨੋਸਾਈਡ ਫੈਡਰਲ ਲੈਵਲ ਤੇ ਰੁਕਵਾਉਣ ਦੇ ਲਈ ਵੀ ਉਹਨਾਂ ਦੇ ਕਿਸ ਲੈਵਲ ਦੇ ਐਫਰਟ ਹੋਣਗੇ। ਸੋ ਅਸੀਂ ਕਾਂਗਰੈਸ਼ਨਲ ਸਿੱਖ ਕਾਕਸ ਔਰ ਸਾਰੀ ਟੀਮ ਡਾਕਟਰ ਪ੍ਰਿਤਪਾਲ ਸਿੰਘ ਔਰ ਡਾਕਟਰ ਇਕਦਾਰ ਕਰਾਮਤ ਚੀਮਾ ਉਹ ਵੀ ਵੇਲੇ ਕੁ ਵੇਲੇ ਸੱਦੇ ਦੇ ਉੱਤੇ ਔਰ ਆਪਣੇ ਕਿਸਮ ਦਾ ਉਹਨਾਂ ਦਾ ਇੱਕ ਲੌਬੀ ਦਾ ਅੰਦਾਜ਼ ਹੈ ਔਰ ਹੋਰ ਬਹੁਤ ਸਾਰੇ ਵੀਰ ਭੈਣਾਂ ਜਿਨ੍ਹਾਂ ਦਾ ਇਹ ਸਾਇਲੈਂਟ ਪਿੱਛੇ ਰਹਿ ਕੇ ਐਫਰਟ ਹੁੰਦਾ ਉਹਨਾਂ ਨੂੰ ਵਧਾਈ ਵੀ ਦਿੰਦੇ ਕਿ ਇਸ ਲੈਵਲ ਦੇ ਉੱਤੇ ਗੱਲ ਅੱਗੇ ਤੁਰੀ ਹੈ। ਅਜੇ ਵਕਤ ਲੱਗੇਗਾ, ਬਹੁਤ ਇੰਟੈਂਸ ਲੌਬੀ ਦੀ ਲੋੜ ਹੋਏਗੀ, ਪਰ ਜਿਸ ਨੂੰ ਕਹਿੰਦੇ ਨੇ ਕਿ ਭਾਈ ਜਿਹੜੀ ਹੈ ਉਹ ਇੱਕ ਜਦੋਂ ਪੋਜ਼ਿਟਿਵ ਕਦਮ ਲਿਆ ਜਾਂਦਾ ਹੈ ਤੇ ਉਹ ਆਪਣੇ ਆਪ ਦੇ ਵਿੱਚ ਮੰਜ਼ਿਲ ਵੱਲ ਵੱਧ ਰਿਹਾ ਕਦਮ ਹੁੰਦਾ ਹੈ ਔਰ ਇਹ ਯਾਦ ਦਹਾਨੀ ਹੁੰਦੀ ਹੈ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਦ ਹੋਏ ਕੀ ਗਮ ਜੇ ਸਿਰ ਤੇ ਪੰਡਾ ਭਾਰੀਆਂ ਨੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਅਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਅਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀਆਂ ਪਾਕਿਸਤਾਨ ਖਿਲਾਫ ਹਰ ਪੱਧਰ ਤੇ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਜਾਰੀ ਨੇ ਔਰ ਮੀਡੀਆ ਰਿਪੋਰਟਾਂ ਅਨੁਸਾਰ ਸਾਰਕ ਦੀ ਕਲਚਰ ਬਾਡੀ ਵੱਲੋਂ 9 ਨਵੰਬਰ ਤੋਂ 12 ਨਵੰਬਰ ਤੱਕ ਇੱਕ ਲਿਟਰੇਚਰ ਫੈਸਟੀਵਲ ਜਿਹੜਾ ਕਰਵਾਇਆ ਜਾ ਰਿਹਾ ਹੈ ਔਰ ਇਸ ਵਿੱਚ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼, ਭੂਟਾਨ, ਨੇਪਾਲ, ਮਹਾਂਦੀਪ ਅਤੇ ਅਫਗਾਨਿਸਤਾਨ ਦੇ ਜਿਹੜੇ ਆਰਟਿਸਟ ਨੇ ਉਹ ਸ਼ਾਮਲ ਹੋਣਗੇ। ਪਰ ਪਾਕਿਸਤਾਨ ਨੂੰ ਇਸ ਤੋਂ ਬਾਹਰ ਕੱਢਿਆ ਗਿਆ ਹੈ ਔਰ ਹਾਲਾਂਕਿ ਸਾਰਕ ਪਹਿਲਾਂ ਹੀ ਜਿਹੜਾ ਡੈਡ ਹੋ ਚੁੱਕਾ ਹੈ ਔਰ ਇਹੋ ਜਿਹੀਆਂ ਕੁਝ ਚਾਲਾਂ ਭਾਰਤ ਦੇ ਗੰਦੇਪਨ ਨੂੰ ਜ਼ਾਹਿਰ ਕਰਦੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਲਗਾਤਾਰਤਾ ਨਾਲ ਇਹ ਦੇਖ ਰਹੇ ਹਾਂ ਕਿ ਵੀ ਇੱਕ ਪਾਸੇ ਜਿੱਥੇ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬੋਲਡ ਸਟੈਂਡ ਖਾਸ ਤੌਰ 'ਤੇ ਭਾਰਤ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਕਰਨ ਦਾ 57-58 ਵਾਰ ਰਿਪੀਟ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਔਰ ਖਾਸ ਤੌਰ 'ਤੇ ਉਹਨਾਂ ਦੇ ਫੀਲਡ ਮਾਰਸ਼ਲ ਆਸਮ ਮੁਨੀਰ ਦੀ ਹਰ ਥਾਂ ਕੀਤੀ ਤਾਰੀਫ ਆਪਣੇ ਏਸ਼ੀਅਨ ਦੌਰੇ ਦੇ ਮੌਕੇ ਵੀ ਜਿੱਥੇ ਜਿੱਥੇ ਵੀ ਉਹਨਾਂ ਨੇ ਪੜਾਅ ਕੀਤੇ ਪ੍ਰੈਸ ਕਾਨਫਰੰਸ 'ਚ ਉਸ ਦਾ ਜ਼ਿਕਰ ਕੀਤਾ ਔਰ ਇਸ ਦੇ ਨਾਲ ਨਾਲ ਭਾਰਤ ਪ੍ਰਤੀ ਵੀ ਜਿਹੜੀ ਲਾਈਨ ਅਮਰੀਕਾ ਦੀ ਰਹੀ ਹੈ ਹੁਣ ਵੀ ਜਿਹੜਾ ਹੈ ਉਹ ਬੇਸ਼ੱਕ ਮੋਦੀ ਦੀ ਤਾਰੀਫ ਦੀ ਵੀ ਗੱਲ ਹੁੰਦੀ ਹੈ ਪਰ ਅੱਜ ਵੀ ਮੈਂ ਦੇਖ ਰਿਹਾ ਸੀ ਕਿ ਵਾਈਟ ਹਾਊਸ ਨੇ ਕਿਹਾ ਕਿ ਟਰੰਪ ਮੋਦੀ ਸਪੀਕ ਫ੍ਰੀਕੁਐਂਟਲੀ ਐਜ਼ ਟ੍ਰੇਡ ਟਾਕਸ ਕੰਟੀਨਿਊ, ਵਾਈਟ ਹਾਊਸ ਸੇਜ਼। ਹੁਣ ਪਤਾ ਨਹੀਂ ਕੀ ਗੱਲਾਂ ਮੋਦੀ ਕਰਦਾ ਜਾਂ ਟਰੰਪ ਕਰਦਾ ਪਰ ਇੱਕ ਗੱਲ ਜ਼ਾਹਰ ਹੈ ਵੀ ਅਜੇ ਤੱਕ ਵੀ ਟ੍ਰੇਡ ਪੈਕਟ ਜਿਹੜਾ ਹੈ ਉਹ ਸਾਈਨ ਨਹੀਂ ਹੋਇਆ।
ਸੋ ਭਾਰਤ ਦੇ ਉੱਤੇ ਦਬਾਅ ਅਮਰੀਕਾ ਬਣਾ ਰਿਹਾ ਹੈ। ਹਾਂ, ਇੱਕ ਪਾਰਟ ਜ਼ਰੂਰ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ 30 ਸਾਲ ਤੋਂ ਜਿਹੜੀ ਨਿਊਕਲੀਅਰ ਟੈਸਟ ਕਰਨ ਦੇ ਉੱਤੇ ਅਮਰੀਕਾ ਦੇ ਵਿੱਚ ਪਾਬੰਦੀ ਵਾਲੀ ਨੀਤੀ ਸੀ ਉਹਨੂੰ ख़त्म ਕਰਨ ਦਾ ਐਲਾਨ ਕੀਤਾ, ਤੇ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਪਾਕਿਸਤਾਨ, ਚੀਨ ਔਰ ਰੂਸ ਜਿਹੜੇ ਨੇ ਉਹ ਨਿਊਕਲੀਅਰ ਧਮਾਕੇ ਜਾਂ ਨਿਊਕਲੀਅਰ ਟੈਸਟ ਕਰ, ਕਿਉਂਕਿ ਅਨਕਲੀਅਰ ਹੈ, ਧਮਾਕਾ ਹੋਰ ਹੁੰਦਾ ਹੈ ਇੱਕ, ਉਹ ਤਾਂ ਜਦੋਂ ਤੁਸੀਂ ਇੱਕ ਨਿਊਕਲੀਅਰ ਪਾਵਰ ਡਿਕਲੇਅਰ ਕਰਦੇ ਹੋ, ਜਿਵੇਂ ਇੰਡੀਆ ਨੇ 1974 'ਚ ਕੀਤਾ, ਇੰਦਰਾ ਗਾਂਧੀ ਨੇ ਪੋਖਰਾਨ 1 ਜਿਹਨੂੰ ਕਹਿੰਦੇ ਨੇ, ਫਿਰ ਪੋਖਰਾਨ 2 1998 'ਚ ਕੀਤਾ। ਪਾਕਿਸਤਾਨ ਨੇ ਜਵਾਬ ਦੇ ਵਿੱਚ ਬਲੋਚਿਸਤਾਨ ਦੇ ਸ਼ਗਾਈ ਰੀਜਨ ਦੇ ਵਿੱਚ ਉਹਨਾਂ ਨੇ 5 ਦੇ 6 ਧਮਾਕੇ ਉਹ ਨੇ। ਇੱਕ ਇਹ ਹੁੰਦਾ ਹੈ ਕਿ ਵੀ ਜਿਹਦੇ 'ਚ ਤੁਸੀਂ ਕੋਈ ਆਊਟਸਾਈਡ ਜਦੋਂ ਇਹ ਧਮਾਕੇ ਜਾਂ ਦੂਸਰੇ ਹੁੰਦੇ ਨੇ ਉਹ ਇੱਕ ਵੱਖਰਾ ਪਾਰਟ ਹੁੰਦਾ ਹੈ। ਇੱਕ ਉਹ ਕੰਪਿਊਟਰ ਸਿਮੂਲੇਟਡ ਕੇ ਕੀ ਉਹ ਟਰਮ ਇਸਤੇਮਾਲ ਕਰਦੇ ਨੇ ਕਿ ਤੁਸੀਂ ਉਹ ਆਪਣਾ ਕਰ ਰਹੇ ਹੁੰਦੇ ਹੋ ਉਸ ਸਾਰੀ ਟੈਸਟਿੰਗ 'ਚ ਉਹਨੂੰ, ਉਹ ਤਾਂ ਸਾਰੇ ਹੀ ਕਰ ਰਹੇ ਨੇ, ਅਮਰੀਕਾ ਵੀ ਕਰ ਰਿਹਾ। ਹੁਣ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਕਿਤੇ ਨਾ ਕਿਤੇ ਜਿਹੜਾ ਹੈ ਉਹ ਇਸ ਗੱਲ ਨੂੰ ਹਾਈਲਾਈਟ ਵੀ ਕਰਨਾ ਚਾਹੁੰਦੇ ਨੇ, ਗੱਲ ਤਾਂ ਉਹ ਚੀਨ ਔਰ ਰੂਸ ਦੀ ਕਰਨਾ ਚਾਹੁੰਦੇ ਸੀਗੇ, ਲੇਕਿਨ ਉਹਦੇ 'ਚ ਪਾਕਿਸਤਾਨ ਨੂੰ ਵੀ ਨਾਲ ਜੋੜਨ ਦਾ ਦੇ ਉੱਤੇ ਇਹ ਹੋਇਆ ਕਿ ਵੀ ਇਹ ਦੋ ਧਾਰੀ ਤਲਵਾਰ ਹੈ। ਹਾਲੇ ਪਾਕਿਸਤਾਨ ਨੇ ਇਸ ਦੇ ਉੱਤੇ ਕੋਈ ਰਿਐਕਟ ਨਹੀਂ ਕੀਤਾ ਹੈ, ਲੇਕਿਨ ਇਹ ਭਾਰਤ ਨੂੰ ਮੈਸੇਜ ਵੀ ਹੈ ਕਿ ਵੀ ਤੁਸੀਂ ਜੰਗ ਸੰਦੂਰ ਆਪਰੇਸ਼ਨ ਸਸਪੈਂਡਡ ਤੇ ਦੁਬਾਰਾ ਤੇ ਸੰਦੂਰ 2 ਤੇ ਉਹ ਤੁਸੀਂ 50,000 ਫੌਜ ਲਿਜਾ ਕੇ ਜਿਹੜੀ ਆ ਉਹ ਕਰਾਚੀ ਔਰ ਦੂਸਰੇ, ਕਿਉਂਕਿ ਇਹ ਵੀ ਆ ਰਿਹਾ ਵੀ ਅਗਲਾ, ਔਰ ਇਹ ਪਾਕਿਸਤਾਨ ਦੇ ਜਿਹੜੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੇ ਸਪੋਕਸਪਰਸਨ ਨੇ ਉਹਨਾਂ ਨੇ ਵੀ ਕਿਹਾ ਵੀ ਜਿਸ ਲੈਵਲ ਦੇ ਉੱਤੇ ਭਾਰਤ ਕੋਆਰਡੀਨੇਟਡ ਐਕਸਰਸਾਈਜ਼ ਉਹਨਾਂ ਦੀ 에ਅਰ ਫੋਰਸ ਔਰ ਨੇਵੀ ਔਰ ਗਰਾਊਂਡ ਟਰੂਪਸ ਦੀ ਹੈ, ਉਹ ਸਮੁੰਦਰ ਰਾਹੀਂ ਅਟੈਕ ਕਰ ਸਕਦੇ ਨੇ। ਅੱਡ ਉਹਨਾਂ ਦਾ ਸਰ ਕ੍ਰੀਕ ਦੇ ਹਵਾਲੇ ਨਾਲ ਵੀ ਗੱਲ ਹੋ ਰਹੀ ਹੈ, ਕਰਾਚੀ ਦੇ ਹਵਾਲੇ ਨਾਲ ਵੀ ਹੋ ਰਹੀ ਹੈ। ਹਾਲਾਂ ਪਾਕਿਸਤਾਨ ਨੇ ਕਿਹੜੀਆਂ ਚੂੜੀਆਂ ਪਾਈਆਂ ਹੋਈਆਂ, ਪਰ ਇਸ ਸਾਰੇ ਪੀਰੀਅਡ 'ਚ ਟਰੰਪ ਦਾ ਰੂਸ ਔਰ ਚੀਨ ਦੇ ਨਾਲ ਪਾਕਿਸਤਾਨ ਲਫ਼ਜ਼ ਵੀ ਜੋੜਨਾ, ਇਹ ਇੰਡੀਆ ਨੂੰ ਵੀ ਮੈਸੇਜ ਹੋ ਸਕਦਾ ਕਿ ਭਾਈ ਐਵੇਂ ਤੁਸੀਂ ਨਾ ਰਿਓ। ਔਰ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ ਕਿ ਪਾਕਿਸਤਾਨ ਦਾ ਮੋਸਟ ਐਡਵਾਂਸਡ ਨਿਊਕਲੀਅਰ ਪ੍ਰੋਗਰਾਮ ਹੈ। ਔਰ ਇਸ ਸਾਰੇ 'ਚ ਹਾਲਾਂ ਭਾਰਤ ਕਿਵੇਂ ਈਵਨ ਇਸ ਨੂੰ ਵੀ ਜਿਹੜੀ ਟਰੰਪ ਦੀ ਸਟੇਟਮੈਂਟ ਹੈ ਉਹ ਪਾਕਿਸਤਾਨ ਦੇ ਖਾਤੇ 'ਚ ਫਾਰ ਪ੍ਰੋਵੋਕੇਸ਼ਨ ਪਾ ਰਿਹਾ, ਪਰ ਨਾਲ ਦੀ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਪਾਕਿਸਤਾਨ ਨੇ ਜਿਹੜਾ ਉਹ ਨਾਰਥ ਕੋਰੀਆ ਦੇ ਵਿੱਚ ਜਿਹੜੀ ਐਮਬੈਸੀ ਪਿਛਲੇ ਜਿਹੜਾ ਕੋਵਿਡ ਦੇ ਦੌਰਾਨ ਬੰਦ ਸੀ ਉਹਨੂੰ ਉਹ ਦੁਬਾਰਾ ਓਪਨ ਕਰਨਾ ਚਾਹੁੰਦੇ ਨੇ, ਤੇ ਉਸ ਦੇ ਉੱਤੇ ਵੀ ਜਿਹੜਾ ਭਾਰਤ ਨੇ ਚੀਕ ਚਿਹਾੜਾ ਪਾਇਆ। ਪਰ ਜਦੋਂ ਸਾਰੀ ਖਬਰ ਜਿੱਥੇ ਜਾ ਕੇ ਐਂਡ ਹੁੰਦੀ ਹੈ ਫਿਰ ਇਹ ਸਾਹਮਣੇ ਆਉਂਦਾ ਹੈ ਕਿ ਵੀ ਇੰਡੀਆ ਦੀ ਤਾਂ ਆਲਰੇਡੀ ਉੱਥੇ 2 ਸਾਲ ਤੋਂ ਉਹਨਾਂ ਨੇ ਆਪਣੀ ਐਮਬੈਸੀ ਨਾਰਥ ਕੋਰੀਆ 'ਚ ਖੋਲ੍ਹੀ ਹੋਈ ਹੈ। ਕਿਉਂਕਿ ਜਦੋਂ ਨਾਰਥ ਕੋਰੀਆ ਦਾ ਜ਼ਿਕਰ ਆਉਂਦਾ ਹੈ ਫਿਰ ਇਹ ਹੁੰਦਾ ਹੈ ਕਿ ਜੀ ਕਿਉਂਕਿ ਨਾਰਥ ਕੋਰੀਆ ਚਾਈਨਾ ਦਾ ਬੈਕਯਾਰਡ ਹੈ ਔਰ ਪਾਕਿਸਤਾਨ ਦੇ ਉੱਤੇ ਇਲਜ਼ਾਮ ਰਿਹਾ ਕਿ ਜੀ ਉਸ ਨੇ ਜਿਹੜਾ ਮਿਸਾਈਲ ਟੈਕਨੋਲੋਜੀ ਜਾਂ ਦੂਜੀ ਹੈ ਉਹਦੇ 'ਚ ਨਾਰਥ ਕੋਰੀਆ ਦੀ ਮਦਦ ਲਈ ਹੈ ਵਾਇਆ ਚਾਈਨਾ ਜਾਂ ਦੂਜਾ। ਸੋ ਇਹ ਦੱਸਣ ਲਈ ਵੀ ਇੰਡੀਆ ਨੇ ਕਿ ਜੀ ਦੇਖੋ ਨਾਰਥ ਕੋਰੀਆ ਦੇ ਉੱਤੇ ਬਹੁਤ ਸਾਰੀਆਂ ਸੈਂਕਸ਼ਨਸ ਨੇ। ਹਾਲਾਂ ਉਹਦੇ ਜਿਮ ਕੌਂਗ ਨੂੰ ਟਰੰਪ ਆਪਣਾ ਫਰੈਂਡ ਵੀ ਕਹਿੰਦੇ ਨੇ ਕਿ ਜੀ ਦੇਖੋ ਪਾਕਿਸਤਾਨ ਜਿਹੜਾ ਉਹ ਨਾਰਥ ਕੋਰੀਆ ਦੇ ਨਾਲ ਜਿਹੜੀ ਨਿਊਕਲੀਅਰ ਔਰ ਇਰਰਿਸਪੌਂਸਿਬਲ ਔਰ ਫਲਾਣਾ ਢਿਮਕਾ ਹੈ ਉੱਥੇ ਆਪਣੀ ਐਮਬੈਸੀ ਖੋਲ੍ਹਣ ਜਾ ਰਿਹਾ। ਹਾਲਾਂ ਦੂਸਰੇ ਪਾਸੇ ਭਾਰਤ ਦੀ ਆਪਣੀ ਕਰਤੂਤ ਇਹ ਹੈ ਕਿ ਇਜ਼ਰਾਈਲ ਦਾ ਮਿਨਿਸਟਰ ਜਿਹੜਾ ਉਹ ਆ ਕੇ ਉੱਥੇ ਬੈਠਾ ਹੋਇਆ ਉਹਨਾਂ ਦਾ, ਔਰ ਉਹ ਇਹ ਕਹਿ ਰਿਹਾ ਇਜ਼ਰਾਈਲ ਮਿਨਿਸਟਰ ਹੇਲਸ ਇੰਡੀਆ ਐਜ਼ ਗਲੋਬਲ ਸੁਪਰ ਪਾਵਰ ਵਾਊਜ਼ ਲੌਂਗ ਟਰਮ ਅਲਾਇੰਸ। ਉਹ ਕਹਿ ਰਹੇ ਨੇ ਜੀ ਤੁਸੀਂ ਜਨਾਬ ਹੁਣ ਉਹ ਵਿਸ਼ਵ ਗੁਰੂ ਤਾਂ ਇੱਕ ਥਾਂ, ਉਹ ਗਲੋਬਲ ਸੁਪਰ ਪਾਵਰ ਕਹਿ ਰਿਹਾ ਕਿ ਵੀ ਇਹ ਜਿਹੜਾ ਇੰਡੀਆ ਜਿਹੜਾ ਉਹਦਾ ਫਿਊਚਰ ਗਲੋਬਲ ਸੁਪਰ ਪਾਵਰ, ਇਹ ਦੋਨੋਂ ਹੀ ਮੁਲਕਾਂ ਦੇ ਫੋਰਨ ਮਿਨਿਸਟਰ ਆਪਸ 'ਚ ਮਿਲਦੇ ਨੇ। ਉਹ ਜਿਹੜਾ ਕਰੋਨਿਕ ਕੌਨਸਟੀਪੇਸ਼ਨ ਦਾ ਮਾਰਿਆ ਹੋਇਆ ਐਸ ਜੈ ਸ਼ੰਕਰ ਹੈ ਜਿਹਦਾ ਮੂੰਹ ਵੀ ਨਹੀਂ ਖੁੱਲ੍ਹਦਾ ਸਮਾਈਲ ਦੇ ਲਈ, ਔਰ ਉਹ ਜਿਹੜਾ ਉਹ ਆਪਣੀ ਥਾਂ ਦੇ ਉੱਤੇ ਆਪਣੀ ਖੇਡ ਜਿਹੜੀ ਹੈ ਉਹ ਖੇਡ ਰਹੇ ਨੇ। ਔਰ ਪਾਕਿਸਤਾਨ ਨੇ ਇਹ ਕਿਹਾ ਵੀ ਠੀਕ ਹੈ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿ ਬਈ ਅਸੀਂ ਦੇਖ ਰਹੇ ਹਾਂ ਨਿਊਕਲੀਅਰ ਨਾਰਥ ਕੋਰੀਆ 'ਚ ਸਾਡਾ ਹੁੰਦਾ ਸੀ। ਸ਼ਾਕਦਾਰ ਨੇ ਕਿਹਾ ਕਿ ਬਈ ਇਸਲਾਮਾਬਾਦ ਸਾਨੂੰ ਰਿਕੁਐਸਟ ਮਿਲੀ ਹੈ ਉਹਨਾਂ ਦੇ ਪਿਓਂਗਯਾਂਗ ਉਹਨਾਂ ਦੀ ਕੈਪੀਟਲ ਤੋਂ ਜਿਹੜਾ ਕਿ ਅਸੀਂ ਡਿਪਲੋਮੈਟਿਕ ਮਿਸ਼ਨ ਖੋਲ੍ਹੀਏ ਜਿਹੜਾ ਕਿ ਕੋਵਿਡ ਟਾਈਮ ਤੋਂ ਸ਼ਟ ਹੈ ਔਰ ਅਸੀਂ ਪ੍ਰਪੋਜ਼ਲ ਨੂੰ ਇਟ ਇਜ਼ ਅੰਡਰ ਕੰਸੀਡਰੇਸ਼ਨ। ਹੁਣ ਇਸ ਸਾਰੀ ਸਟੋਰੀ 'ਚ ਪ੍ਰੋਮਪਟ ਇਵੇਂ ਕੀਤਾ ਗਿਆ ਜਿਵੇਂ ਪਾਕਿਸਤਾਨ ਤੇ ਨਾਰਥ ਕੋਰੀਆ ਰਲ ਕੇ ਕੋਈ ਨਿਊਕਲੀਅਰ ਗੰਦੀ ਖੇਡ ਖੇਡਣ ਵਾਲੇ ਨੇ। ਪਰ ਖਬਰ ਦਾ ਐਂਡ ਇਹ ਕਹਿੰਦਾ ਕਿ ਵੀ ਇਟ ਇਜ਼ ਪਰਟੀਨੈਂਟ ਟੂ ਮੈਂਸ਼ਨ ਹੀਅਰ that India too has presence in DPRK
and had reopened its embassy in Pyongyang after a 4-year hiatus, ਕਿਉਂਕਿ 3-4 ਸਾਲ ਤੋਂ ਬਾਅਦ ਖੋਲ੍ਹੀ ਹੋਈ ਹੈ। ਪਰ ਜਿਹੜੀ ਖਬਰ ਮੈਂ ਇਸ ਨੂੰ ਡਿਸਕਸ਼ਨ ਦੇ ਇਸੇ ਤਰ੍ਹਾਂ ਬੰਗਲਾਦੇਸ਼ ਦੇ ਨਾਲ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਬਹੁਤ ਇੰਪਰੂਵ ਹੋਈ ਹੈ, ਔਰ ਈਵਨ ਹੁਣ ਇਹਨਾਂ ਨੂੰ ਇੰਡੀਆ ਦੀ ਜਾਂ ਇਹਨਾਂ ਦੀ ਖੁਫੀਆ ਏਜੰਸੀਆਂ ਨੂੰ ਇਹ ਰਿਅਲਾਈਜੇਸ਼ਨ ਹੋ ਗਈ ਕਿ ਬੰਗਲਾਦੇਸ਼, ਸ੍ਰੀਲੰਕਾ ਔਰ ਨੇਪਾਲ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਦੀ ਸਰਦਾਰੀ ਸੀ, ਰਾਹ ਦਾ ਜਿਹੜੀ ਹੈਂਡਲਿੰਗ ਸੀ ਉਹ ਬੁਰੀ ਤਰ੍ਹਾਂ ਫੇਲ ਹੋਈ ਹੈ। ਤੇ ਹੁਣ ਅਜੀਤ ਡੋਵਾਲ ਕਹਿ ਰਿਹਾ ਕਿ ਰਜੀਮ ਚੇਂਜਸ ਇਨ ਬੰਗਲਾਦੇਸ਼, ਨੇਪਾਲ ਐਂਡ ਸ੍ਰੀਲੰਕਾ ਵਰ ਡਿਊ ਟੂ ਪੂਅਰ ਗਵਰਨੈਂਸ। ਉਹਨਾਂ ਨੇ ਕਿਹਾ ਜੀ ਕਿਉਂਕਿ ਉਹਨਾਂ ਦੀਆਂ ਜਿਹੜੀ ਸਰਕਾਰੀ ਤੰਤਰ ਸੀ ਉਹ ਬੜਾ ਕਮਜ਼ੋਰ ਸੀ, ਮਾੜਾ ਸੀ, ਇਸ ਲਈ ਜਿਹੜਾ ਹੈ ਉੱਥੇ ਚਲੋ ਇਹ ਤਾਂ ਮੰਨ ਲਿਆ ਵੀ ਹੈ ਤਾਂ ਤੁਹਾਡਾ ਰਾਜਤੰਤਰ ਸੀ, ਉਹ ਤੁਸੀਂ ਸ਼ੇਖ ਹਸੀਨਾ ਨੂੰ ਚਲਾਓ, ਨੇਪਾਲ 'ਚ ਇੰਟਰਫੇਅਰ ਕਰੋ, ਸ੍ਰੀਲੰਕਾ 'ਚ ਤੁਸੀਂ ਕੀ ਕਰਦੇ ਰਹੇ। ਲੇਕਿਨ ਦੂਸਰੇ ਪਾਸੇ ਇਹ ਇੱਕ ਪਿਛਲੇ ਦਿਨਾਂ ਦੇ ਵਿੱਚ ਅਸੀਂ ਡਿਸਕਸ ਵੀ ਕੀਤਾ ਸੀ ਉਹਨੂੰ ਇੱਕ ਸੈਗਮੈਂਟ ਦੇ ਵਿੱਚ ਕਿ ਚਾਈਨਾ ਔਰ ਨੇਪਾਲ ਔਰ ਦੂਸਰੇ ਜਿਹੜੇ ਨੇ ਮਾਲਦੀਵਜ਼, ਇਹਨਾਂ ਦੀ ਇਹ ਕੋਸ਼ਿਸ਼ ਹੈ ਕਿ ਵੀ ਹੁਣ ਸਾਰਕ ਜਿਵੇਂ ਏਸ਼ੀਆਨ ਬਣਿਆ, ਨੈਟੋ ਬਣਿਆ, ਦੂਜਾ ਬਣਿਆ, ਇਸੇ ਤਰ੍ਹਾਂ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਇਹ 8 ਸਾਊਥ ਏਸ਼ੀਆ ਦੇ ਮੁਲਕ ਜਿਨ੍ਹਾਂ ਦੇ ਵਿੱਚ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਮਾਲਦੀਵਜ਼, ਭੂਟਾਨ, ਇਹ ਸਾਰੇ ਸ਼ਾਮਲ ਸੀ। ਔਰ ਜਿਹੜੀ ਕਾਨਫਰੰਸ ਔਰ ਇਹ ਹਰ ਸਾਲ ਸੀ ਕਿ ਵੀ ਚਲੋ ਇਹ ਇੱਕ ਰੀਜਨਲ ਬਾਡੀ ਹੈ ਜਿਹੜੀ ਵਪਾਰ ਵੀ ਇੱਕ ਦੂਜੇ ਨਾਲ ਕਰੇਗੀ, ਕਲਚਰਲ ਲਿਟਰਰੀ ਐਕਸਚੇਂਜਸ ਵੀ ਹੋਣਗੀਆਂ, ਸਿਟੀਜ਼ਨ ਟੂ ਸਿਟੀਜ਼ਨ ਮਿਲਾਪ ਵੀ ਹੋਏਗਾ। ਇਸੇ ਕਾਰਨ ਕਰਕੇ ਕੁਝ ਜਰਨਲਿਸਟ ਜਿਹੜੇ ਸਾਰਕ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਫ੍ਰੀ ਵੀਜ਼ਾ ਫੈਸਿਲਿਟੀ ਵੀ ਮਿਲੀ, ਉਹਨਾਂ ਨੇ ਕੁਛ ਦੀ ਸ਼ੁਰੂਆਤ ਵੀ ਹੋਈ। ਲੇਕਿਨ ਇੰਡੀਆ ਨੇ, ਕਿਉਂਕਿ ਇੰਡੀਆ ਤਾਂ ਬਿਹੇਵ ਕਰ ਰਿਹਾ ਲਾਈਕ ਏ ਬੁਲੀ ਕਿ ਵੀ ਜੀ ਸਾਡੀ ਹੋਂਦ ਹੈ ਕਿਸੇ ਹੋਰ ਦਿਨ। ਜਦੋਂ ਤੁਸੀਂ ਕਿਸੇ ਫੋਰਮ 'ਚ ਬੈਠਦੇ ਹੋ, ਜੇ 7 ਜਾਂ 8 ਮੁਲਕ ਦੇ ਮੈਂਬਰ ਨੇ ਤੇ ਤੁਸੀਂ ਇੱਕ ਮੈਂਬਰ ਹੋ, ਉਹਦੇ ਫੈਸਲੇ ਤਾਂ ਮੈਜੋਰਟੀ ਨਾਲ ਹੋਣੇ ਨੇ। ਉਹ ਇੰਡੀਆ ਨੂੰ ਨਜ਼ਰ ਆਇਆ ਕਿ ਵੀ ਇੰਡੀਆ ਦੇ ਆਪਣੇ ਸਵਾ ਜਾਂ ਇੱਕ ਭੂਟਾਨ ਨੂੰ ਲਈ ਫਿਰਦਾ ਸੀ, ਭੂਟਾਨ ਵੀ ਇਹਨਾਂ ਦੇ ਹੁਣ ਚੁੰਗਲ 'ਚੋਂ ਨਿਕਲਦਾ ਜਾਂਦਾ। ਇਹਨਾਂ ਨੇ ਲੈ ਦੇ ਕੇ ਜਦੋਂ ਇਸਲਾਮਾਬਾਦ ਦੀ ਵਾਰੀ ਸੀ ਹੋਸਟ ਕਰਨ ਦੀ ਸਾਰਕ ਦੀ, ਤੇ ਇੰਡੀਆ ਨੇ ਕਿਹਾ ਜੀ ਉਹ ਦਹਿਸ਼ਤਗਰਦੀ ਤੇ ਬੰਬ ਧਮਾਕੇ ਤੇ ਫਲਾਣਾ ਤੇ ਅਸੀਂ ਨਹੀਂ ਜਾਣਾ, ਸਾਰਕ ਦਾ ਭੋਗ ਹੀ ਪਾ। ਹੁਣ ਜਿਹੜਾ ਇੱਕ ਸੀਰੀਅਸ ਮੂਵ ਜਿਹਨੂੰ ਬੰਗਲਾਦੇਸ਼ ਦੇ ਮੁਹੰਮਦ ਯੂਨਸ ਜਿਹੜੇ ਨੇ ਉਹ ਪੁਸ਼ ਕਰ ਰਹੇ ਸੀ ਕਿ ਸਾਰਕ ਵਿਦਆਊਟ ਇੰਡੀਆ, ਕਿ ਵੀ ਬਾਕੀ ਸਾਰੇ ਤਾਂ ਇੱਕੋ ਹੀ ਜਿਹੜੇ ਨੇ ਉਹ ਲੈਵਲ ਦੇ ਉੱਤੇ ਨੇ। ਉਹਨਾਂ ਨੇ ਜਿਹੜਾ ਰੋਡ ਐਂਡ ਬੈਲਟ ਇਨੀਸ਼ੀਏਟਿਵ ਤਾਂ ਵੀ ਦੱਸ ਕੇ ਬਈ ਇਵੇਂ ਕੀਤਾ ਜਾਏ। ਹੁਣ ਇਹਨਾਂ ਨੂੰ ਇੰਡੀਆ ਨੂੰ ਲੱਗਾ ਔਰ ਇਹ ਕਾਫੀ ਫਿਜ਼ੀਬਲ ਹੈ, ਬਾਹਰ ਕੱਢੋ ਇਹਨੂੰ ਇੰਡੀਆ ਨੂੰ। ਬਾਕੀ ਜਿਹੜੇ ਨੇ ਉਹ ਸਾਊਥ ਏਸ਼ੀਅਨ ਕੰਟਰੀਜ਼ ਔਰ ਈਵਨ ਚਾਈਨਾ ਵੀ ਉਹਦਾ ਮੈਂਬਰ ਹੈ। ਚਾਈਨਾ ਈਵਨ ਸਾਰਕ 'ਚ ਵੀ ਹੋਣਾ ਚਾਹੁੰਦਾ ਸੀ, ਇੰਡੀਆ ਨੇ ਨਹੀਂ ਸੀ ਵੜਨ ਦਿੱਤਾ। ਸੋ ਚਾਈਨਾ ਦੀ ਕਮਾਂਡ ਥੱਲੇ ਹੀ ਸਾਰਕ ਵੀ ਹੋ ਸਕਦਾ। ਹੁਣ ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਦੂਜੇ ਮੁਲਕ ਵੀ ਲੱਗ ਰਹੇ ਔਰ ਇਹ ਜਿਹੜੀ ਇਹਨਾਂ ਨੇ ਬੈਕਡੋਰ ਸਾਜ਼ਿਸ਼ ਕੀਤੀ ਹੈ ਔਰ ਇਹ ਉਹਨਾਂ ਦੀ ਮੇਨ ਖਬਰ ਹੈ ਸਾਰਕ ਲਿਟਰੇਚਰ ਫੈਸਟੀਵਲ ਬਾਰਿੰਗ ਪਾਕਿਸਤਾਨ scholars from all countries to attend। ਹੁਣ ਉਹਨਾਂ ਨੇ ਬੀਬੀ ਅਜੀਤ ਕੌਰ ਹੀ ਹੈ ਕਿਉਂਕਿ ਸਪੈਲਿੰਗ CO ਦੇ ਨਾਲ ਲਿਖੀ ਹੋਈ ਹੈ ਤੇ ਉਹੀ ਹੈ ਪੰਜਾਬੀ ਰਾਈਟਰ। ਇਹਨਾਂ ਨੇ ਜਦੋਂ ਸਾਰਕ ਫੰਕਸ਼ਨਲ ਸੀ ਸੋ ਇਹਨਾਂ ਨੇ ਰਾਈਟਰ, ਸਕਾਲਰ, ਆਰਟਿਸਟ, ਕਲਚਰਲ ਥਿੰਕਰਸ ਜਿਹੜੇ ਸੀ ਉਹਨਾਂ ਨੂੰ ਜੋੜ ਕੇ ਉਹਨਾਂ ਨੇ ਜਿਹੜਾ ਸਾਰਕ ਦਾ ਲਿਟਰੇਚਰ ਫੈਸਟੀਵਲ ਵੀ ਜਿਹੜਾ ਉਹ ਹੋਸਟ ਕਰਨਾ ਸ਼ੁਰੂ ਕੀਤਾ ਹੋਇਆ ਸੀ। ਹੁਣ ਇਹਨਾਂ ਨੇ ਉਹਨੂੰ ਅਜੀਤ ਕੌਰ ਨੂੰ ਅੱਗੇ ਲਾ ਕੇ ਉਹਨਾਂ ਨੇ ਕਿਹਾ ਜੀ ਨਵੰਬਰ 9 ਤੋਂ 12 ਤੱਕ ਇਹ ਜਿਹੜਾ ਸਾਰਕ ਦਾ ਲਿਟਰੇਚਰ ਫੈਸਟੀਵਲ ਹੋਏਗਾ ਔਰ ਇਹਦੇ 'ਚ ਪਾਰਟਿਸਪੈਂਟਸ ਫਰੋਮ ਇੰਡੀਆ, ਸ੍ਰੀਲੰਕਾ, ਬੰਗਲਾਦੇਸ਼, ਭੂਟਾਨ, ਨੇਪਾਲ, ਮਾਲਦੀਵਸ, ਅਫਗਾਨਿਸਤਾਨ ਔਨ ਲਿਸਟ ਔਰ ਪਾਕਿਸਤਾਨ ਬਾਰਿੰਗ ਪਾਕਿਸਤਾਨ, ਮਤਲਬ ਇਹ ਹੈ ਕਿ ਪਾਕਿਸਤਾਨ ਨੂੰ ਨਾ ਸੱਦਾ ਪੱਤਰ ਉਹਨਾਂ ਦੇ ਜਾਂ ਉਹਨੂੰ ਬਾਹਰ ਕੱਢਣ ਦੀ ਲਾਈਨ ਹੈ। ਔਰ ਇਸ ਦੇ ਉੱਤੇ ਜਿਹੜਾ ਸਾਰਕ ਰਾਈਟਰਸ ਐਂਡ ਲਿਟਰੇਚਰ ਜਿਹਦਾ ਨਿਕਨੇਮ ਜਿਹੜਾ ਉਹ ਫੌਸਵਾਲ ਬਣਦਾ, ਉਹਨਾਂ ਨੇ ਐਲਾਨ ਕੀਤਾ ਵੀ ਆਹ ਮੁਲਕ ਜਿਹੜੇ ਨੇ ਪਾਕਿਸਤਾਨ ਨੂੰ ਛੱਡ ਕੇ ਇਹ ਜਿਹੜੇ ਨੇ ਇਹ 9 ਤੋਂ 12 ਨਵੰਬਰ ਤੱਕ ਸਮਾਗਮ ਦਾ ਹਿੱਸਾ ਹੋਣਗੇ ਔਰ ਇਹ ਬਾਕੀ ਸਾਰੇ ਵਿਜ਼ਟਰਸ ਨੂੰ ਖੁੱਲ੍ਹਾ ਹੋਏਗਾ। ਇਸ ਦੇ ਵਿੱਚ ਜਿਹੜਾ ਕਲਚਰਲ ਡਿਪਲੋਮੇਸੀ ਔਰ ਇਹ ਸਾਰੇ ਜ਼ਿਕਰ ਹੋਣਗੇ ਔਰ ਇਹਦੇ 'ਚ ਥੱਲੇ ਫਿਰ ਨਾਂ ਨੇ ਕਿ ਜੀ ਮਾਧਵ ਕੌਸ਼ਿਕ ਸਾਹਿਤ ਅਕਾਡਮੀ ਦਾ ਚੀਫ ਗੈਸਟ ਹੋਏਗਾ, ਕੀਨੋਟ ਐਡਰੈਸ ਇਹਦਾ ਹੋਏਗਾ
ਹਾਈ ਕਮਿਸ਼ਨਰ ਸ੍ਰੀਲੰਕਾ ਦਾ ਹੋਏਗਾ, ਪ੍ਰੈਜ਼ੀਡੈਂਟ ਐਂਬੈਸਡਰ ਨੇਪਾਲ ਦਾ ਵੀ ਹੋਏਗਾ, ਔਰ ਬੰਗਲਾदेश ਹਾਈ ਕਮਿਸ਼ਨਰ ਵੀ ਹੋਏਗਾ, ਐਸ਼ਨਾਥ ਹਜ਼ੀਰਾ ਹਾਈ ਕਮਿਸ਼ਨਰ ਮਾਲਦੀਵਸ, KS ਰਾਓ ये वो। और वो बीबी कह रही है कि वी द राइटर्स एंड ड्रीमर्स ऑफ सार्क रीजन हैव ऑलवेज बिलीव्ड दैट कल्चर हील्स वेयर पॉलिटिक्स डिवाइड्स, कि सियासत वड्डदी है, कल्चर हील करदा है। और 66th सार्क लिटरेचर फेस्टिवल is more than a gathering of words, it is reaffirmation of our shared humanity, celebration of friendship that crosses borders and generators। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਭਾਰਤ ਕਿਸੇ ਲੈਵਲ, ਹਾਲਾਂ ਮੈਂ ਕੱਲ੍ਹ ਹੀ ਇੱਕ ਡਿਸਕਸ਼ਨ ਸੁਣ ਰਿਹਾ ਸੀ ਬੜੇ ਇੰਟਰਨੈਸ਼ਨਲ ਐਕਸਪਰਟ ਦੀ, ਉਹ ਕਹਿੰਦੇ ਵੀ ਭਾਰਤ ਦੇ ਲੋਕ ਜਾਂ ਭਾਰਤ ਦੀ ਹਕੂਮਤ ਬਹੁਤ ਨਿਕੰਮੇ ਨੇ। ਉਹਨੂੰ ਕਿਹਾ ਕਿ ਵੀ ਗੱਲ ਤਾਂ ਕੁਛ ਨਹੀਂ ਹੈ, ਵੀ ਖੁਦ ਭਾਰਤ ਬੋਨ ਆਫ ਕੰਟੈਂਸ਼ਨ ਜੰਮੂ ਕਸ਼ਮੀਰ ਹੈ, ਇੰਡੀਆ ਲੈ ਕੇ ਗਿਆ ਇਸ ਇਸ਼ੂ ਨੂੰ UN ਦੇ ਕੋਲ, ਉੱਥੇ ਰੈਜ਼ੋਲੂਸ਼ਨ ਰੈਫਰੈਂਡਮ ਦਾ ਹੋਇਆ। ਚਲੋ ਜੇ ਉਹ ਨਹੀਂ ਵੀ ਮੰਨਣਾ, ਘੱਟੋ ਘੱਟ ਜਿਹੜੀ ਇੱਕ ਸਟੇਜ ਦੇ ਉੱਤੇ ਇਹ ਪਾਕਿਸਤਾਨ ਦੇ ਵਿੱਚ ਵੀ ਥਾਟ ਤੁਰ ਪਿਆ ਸੀ ਕਿ ਜੀ ਚਲੋ ਜੇ ਲਾਈਨ ਆਫ ਕੰਟਰੋਲ ਨੂੰ ਇੰਟਰਨੈਸ਼ਨਲ ਬਾਰਡਰ ਮੰਨ ਲਿਆ ਜਾਏ, ਪਰ ਬਾਰਡਰ ਪੋਰਸ ਕਰ ਦਿੱਤਾ ਜਾਏ ਕਿ ਵੀ ਉਹ ਦੋਨੋਂ ਪਾਸਿਆਂ ਦੇ ਕਸ਼ਮੀਰੀ ਲੋਕ ਇੱਕ ਦੂਜੇ ਨੂੰ ਮਿਲ ਸਕਣ, ਇੰਟਰਨਲੀ ਐਡਮਿਨਿਸਟ੍ਰੇਟਿਵ ਨੈਟਵਰਕ ਹੋਏ, ਦਿੱਲੀ ਦੀ ਇੰਟਰਫੇਰੈਂਸ ਇੱਧਰੋਂ ਘੱਟ ਹੋਏ, ਉਹਨਾਂ ਦੇ ਮਾਮਲੇ ਇਸਲਾਮਾਬਾਦ ਦੀ ਘੱਟ ਹੋਏ, ਉਹ ਟੈਰੀਟਰੀ ਉੱਧਰ, ਉਹ ਟੈਰੀਟਰੀ ਉੱਧਰ। ਉਹ ਮੁਸ਼ਰਫ ਨੇ ਉਸ ਨੂੰ ਥੋੜ੍ਹੀ ਜਿਹੀ ਉਦੋਂ, ਹਾਲਾਂਕਿ ਅਸੀਂ ਵਿਰੋਧ ਕੀਤਾ ਸੀ, ਸਾਨੂੰ ਸੀ ਕਿ ਵੀ ਤੁਸੀਂ ਜਿਹੜਾ ਉਹ ਪਲੇਬਿਸਾਈਟ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਸੇਫ ਕਿਲੇ 'ਚ ਬੈਠੇ ਹੋ, ਇੱਕ ਵਾਰੀ ਕਿਲੇ 'ਚੋਂ ਬਾਹਰ ਨਿਕਲੋਗੇ ਤਾਂ ਲਾਈਕ ਅ ਸਿਟਿੰਗ ਡੱਕ ਹੋਏਗਾ। ਔਰ ਉਹੀ ਗੱਲ ਹੋਈ। ਹਾਲਾਂ ਮੁਸ਼ਰਫ 5 ਪੁਆਇੰਟ ਪ੍ਰੋਗਰਾਮ ਦੇ ਉੱਤੇ ਆਗਰੇ 'ਚ ਸਮਿਟ ਦੇ ਉੱਤੇ ਵੀ ਆਇਆ, ਲੱਗਦਾ ਸੀ ਉਹਨਾਂ ਨੂੰ ਕਿ ਵੀ, ਲੇਕਿਨ ਐਨ ਫਾਈਨਲ ਕਾਲ LK ਅਡਵਾਨੀ ਹੋਮ ਮਿਨਿਸਟਰ ਸੀ, ਨਾਗਪੁਰ ਤੋਂ ਆਈ ਐਂਡ ਐਵਰੀਥਿੰਗ ਵਾਜ਼ ਓਵਰ। ਸੋ ਮਤਲਬ ਇਹ ਹੈ ਕਿ ਵੀ ਭਾਰਤ ਦੇ ਕੋਲ ਜਿੰਨਾ 6 ਗੁਣਾ ਵੱਡਾ ਹੈ ਏਰੀਆ, ਇਕੋਨਮੀ ਵੀ ਉਹਨਾਂ ਦੀ ਜਿਹੜੀ ਹੈ ਉਹ ਉਹਨਾਂ ਤੋਂ 6 ਗੁਣਾ ਵੱਡੀ ਹੈ। ਕਿੰਨਾ ਕੁ ਔਖਾ ਹੈ ਜੇ ਤੁਸੀਂ ਸੱਚਮੁੱਚ ਥੋੜ੍ਹਾ ਜਿਹਾ ਵੀ ਵੱਡਾ ਜਿਗਰਾ ਦਿਖਾਓ ਕਿ ਆਓ ਭਾਈ ਬੈਠੋ ਟੇਬਲ ਦੇ ਉੱਤੇ, ਜਿਹੜੇ ਮਸਲੇ ਨੇ ਹੱਲ ਕਰੋ। ਉਹ ਤਾਂ ਕਸ਼ਮੀਰ ਤਾਂ ਦੂਜਾ ਤਾਂ ਕੀ ਕਰਨਾ ਸੀ ਉਹਨਾਂ ਨੇ, ਉਹ ਜਿਹੜੀ ਇੰਡਸ ਵਾਟਰ ਟਰੀਟੀ 1960 ਦਾ ਐਹਦਨਾਮਾ ਹੈ ਜਿਹੜਾ ਇੰਟਰਨੈਸ਼ਨਲ, ਜਿਹਦੇ ਤੋਂ ਕੋਈ ਧਿਰ ਬੈਕਆਊਟ ਨਹੀਂ ਕਰ ਸਕਦੀ, ਉਹਦੇ ਤੋਂ ਵੀ ਮੁਨਕਰ ਹੋ ਕੇ ਫਰਦਰ ਜਿਹੜਾ ਟਕਰਾਅ ਦਾ ਔਰ ਦੂਸਰਾ ਕਰ ਲਿਆ। ਹੁਣ ਸੰਦੂਰ 2 ਦੇ ਥੱਲੇ ਜੋ ਇਹ ਡਰਾਮੇਬਾਜ਼ੀਆਂ ਜਿਹੀਆਂ ਕਰ ਰਹੇ ਨੇ, ਜੋ ਬਲੋਚਾਂ ਨੂੰ ਚੱਕਿਆ ਹੋਇਆ ਹੈ, ਅਫਗਾਨਿਸਤਾਨ ਨੂੰ ਲਿਆ ਕੇ ਇੱਥੇ ਜਿਹੜਾ ਉਹ ਮੁੱਲਾ ਜਿਹੜੇ ਨੇ ਉਹ ਰਜੀਮ, ਤਾਲਿਬਾਨ ਰਜੀਮ, ਉਹਨੂੰ ਪ੍ਰੋਕਸੀ ਬਣਾ ਕੇ ਲੜਨਾ ਚਾਹੁੰਦੇ ਨੇ। ਫਿਰ ਲੜਾਈਆਂ ਝਗੜਿਆਂ 'ਚ ਤਾਂ ਅਲਟੀਮੇਟਲੀ ਤਬਾਹੀ ਨਿਕਲਣੀ ਹੁੰਦੀ ਹੈ। ਔਰ ਮੇਰਾ ਖਿਆਲ ਹੈ ਵੀ ਜਿਹੜਾ ਟਰੰਪ ਨੇ ਪਾਕਿਸਤਾਨ ਦਾ ਨਾਂ ਜੋੜਿਆ ਕਿ ਚੀਨ ਤੇ ਰੂਸ ਦੇ ਨਾਲ ਪਾਕਿਸਤਾਨ ਵੀ ਨਿਊਕਲੀਅਰ ਟੈਸਟ ਕਰ ਰਿਹਾ, ਇਹ ਇਹਨਾਂ ਨੂੰ ਦੱਸਣ ਦੇ ਲਈ ਹੈ ਕਿ ਇਹ ਮਤ ਸਮਝੋ ਕਿ ਭਾਈ ਤੁਸੀਂ ਜਿਹੜਾ ਉਹ ਪਾਕਿਸਤਾਨ ਦਾ ਕੋਈ ਵਾਲ ਵੀ ਵਿੰਗਾ ਕਰ ਸਕਦੇ ਹੋ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਨਵਰ ਸੈਕਸ਼ਨ 'ਚ ਕਿ ਸਿੱਖ ਕੌਮ ਦੀ ਅਜੋਕੀ ਸਥਿਤੀ ਖਾਸ ਕਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਮੱਦੇਨਜ਼ਰ ਸਰਦਾਰ ਕਰਮਵੀਰ ਸਿੰਘ ਬਾਜਵਾ ਜੀ ਹੋਰਾਂ ਨੇ ਸਾਨੂੰ ਨਜ਼ਮ ਭੇਜੀ ਹੈ, ਉਹ ਆਪਾਂ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਦੇਖੋ, ਸਾਨੂੰ ਖੁਸ਼ੀ ਹੈ ਕਿ ਸਾਡੇ ਵੀਰ ਸ਼ਹਿਬਾਜ਼ ਸਿੰਘ ਢਿੱਲੋਂ ਔਰ ਪਾਉ ਸੰਤੋਖ ਸਿੰਘ ਜੀ ਜਿਹੜੇ ਸਾਡੇ ਰੈਗੂਲਰ ਕੰਟਰੀਬਿਊਟਰ ਨੇ, ਮੋਸਟਲੀ ਫਰਾਈਡੇ ਅਸੀਂ ਉਹਨਾਂ ਦੀਆਂ ਨਜ਼ਮਾਂ ਸਾਂਝੀਆਂ ਕਰਦੇ ਹਾਂ। ਇਸ ਵਾਰ ਵੀ ਦੋਨਾਂ ਵੀਰਾਂ ਵੱਲੋਂ ਮਿਲੀਆਂ ਨੇ ਔਰ ਸਾਡੇ ਇਸ ਫੀਚਰ ਨੇ ਦੂਸਰਿਆਂ ਨੂੰ ਵੀ ਮੋਟੀਵੇਟ ਕੀਤਾ। ਵੀਰ ਕਰਮਵੀਰ ਸਿੰਘ ਬਾਜਵਾ ਉਹਨਾਂ ਦੀ ਇੱਕ ਨਜ਼ਮ ਜਿਹੜੀ ਹੈ ਸਾਨੂੰ ਮਿਲੀ ਖਾਸ ਤੌਰ 'ਤੇ, ਕਿਉਂਕਿ ਅਸੀਂ ਨਵੰਬਰ 84 ਦੀ ਨਸਲਕੁਸ਼ੀ ਦਾ ਜ਼ਿਕਰ ਕੀਤਾ। ਇਹ ਹਫ਼ਤਾ ਉਹੀ ਚੱਲ ਰਿਹਾ ਔਰ ਉਹਨਾਂ ਨੇ ਫਤਿਹ ਬੁਲਾ ਕੇ ਤੁਹਾਨੂੰ ਵੀ ਮੈਨੂੰ ਵੀ ਐਡਰੈਸ ਕਰਦਿਆਂ ਕਿਹਾ ਕਿ ਬਈ ਤੁਹਾਡੀਆਂ your presentations and deep research on TV84 are always highly appreciated. The way you bring truth and dignity to every discussion continues to inspire our entire community. बहुत बहुत शुक्रिया बाजवा जी। और उन्होंने कहा कि भी मैं ये नज़म हाउ मैनी एग्जाम्स रिमेन, ये अकाल पुरख दे अगे ਜਿਵੇਂ ਅਸੀਂ ਉਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਏਮਨਾਬਾਦ ਸ਼ਹਿਰ ਦੀ ਦੁਹਰਾਉਂਦੇ ਹਾਂ, ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਇਹ ਇਨਫੈਕਟ ਇੱਕ ਸ਼ਰਧਾਲੂ ਸਿੱਖ ਦਾ ਆਪਣੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਇੱਕ ਪੁਕਾਰ ਹੈ ਕਿ ਹੇ ਵਾਹਿਗੁਰੂ ਕਿੰਨੇ ਕੁ ਇਮਤਿਹਾਨ ਹੋਰ ਆਪਣੇ ਖਾਲਸੇ ਦੇ ਲੈਣੇ ਨੇ। ਉਹਨਾਂ ਨੇ ਕਿਹਾ ਵੀ ਸਪੌਂਟੇਨੀਅਸ ਹਾਊ ਮੈਨੀ ਐਗਜ਼ਾਮਸ ਰਿਮੇਨ ਡੈਡੀਕੇਟਿਡ ਟੂ ਲਾਈਵਸ ਆਵਰ ਪੰਥ ਹੈਜ਼ ਲੋਸਟ ਇਨ 1984 ਐਂਡ ਦ ਮੈਨੀ ਟਰਾਇਲਸ ਬਿਫੋਰ ਐਂਡ ਆਫਟਰ. It came straight from the heart in memory, pride and pain for every soul that stood for truth and never bowed. So ਬਾਜਵਾ ਸਾਹਿਬ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਸਾਨੂੰ ਆਪਣੀ ਲਿਖਤ ਭੇਜੀ ਹੈ ਔਰ ਅਸੀਂ ਅੱਜ ਐਨ ਜਦੋਂ ਕਿ 4 ਨਵੰਬਰ ਉਹੀ ਹਫਤਾ ਚੱਲ ਰਿਹਾ ਨਸਲਕੁਸ਼ੀ ਦਾ, ਉਸ ਸਾਂਝੀ ਕਰ ਰਹੇ ਹਾਂ। ਉਹਨਾਂ ਨੇ ਪ੍ਰੀਲਿਊਡ ਕਿਹਾ, Before I speak, I bow my head to all the souls both gone and bled. From Nanak's word to today's pain, our test goes on again, again, again. ਕਿ ਵੀ ਮੈਂ ਆਪਣਾ ਸਿਰ ਝੁਕਾਉਂਦਾ ਉਹਨਾਂ ਸਾਰੀਆਂ ਬਹਾਦਰ ਰੂਹਾਂ ਦੇ ਅੱਗੇ ਜਿਹੜੀਆਂ ਜਾ ਚੁੱਕੀਆਂ ਨੇ, ਜਿਹੜੀਆਂ ਅੱਜ ਵੀ ਜ਼ਖਮੀ ਨੇ ਔਰ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਤੋਂ ਬਾਅਦ ਉਹਨਾਂ ਦੀ ਉਮਤ ਦੇ ਨਾਲ ਜੋ ਵਾਪਰਿਆ ਉਦੋਂ ਤੋਂ ਹੁਣ ਤੱਕ, ਔਰ ਅੱਜ ਵੀ ਸਾਡਾ ਇਹ ਟੈਸਟ ਇਮਤਿਹਾਨ ਬਰਾਬਰ ਜਾਰੀ ਹੈ। Since Guru Nanak spoke the truth, our test began that sacred youth. He stood for hearts that cried unseen, against the pride, against the mean. ਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸੱਚ ਦਾ ਢੰਡੋਰਾ ਦਿੱਤਾ, ਸਾਡਾ ਟੈਸਟ ਉਦੋਂ ਤੋਂ ਸ਼ੁਰੂ ਹੋ ਗਿਆ ਔਰ ਗੁਰੂ ਸਾਹਿਬ ਉਹਨਾਂ ਸਾਰਿਆਂ ਹੀ ਦੇ ਲਈ ਖਲੋਤੇ, ਉਹਨਾਂ ਦੀ ਜਿਨ੍ਹਾਂ ਦੀ ਆਵਾਜ਼ ਕੋਈ ਸੁਣਨ ਵਾਲਾ ਨਹੀਂ ਸੀ ਔਰ ਉਹਨਾਂ ਹੰਕਾਰ ਮਤਿਆਂ ਦਾ ਹੰਕਾਰ ਤੋੜਨ ਲਈ ਔਰ ਕਮੀਨਿਆਂ ਦੀ ਕਮੀਨਗੀ ਨੂੰ ਚੈਲੰਜ ਕਰਦੇ ਹਾਂ। ਇਹ ਸੱਚ ਹੱਕ ਇਨਸਾਫ ਦਾ ਹੋਕਾ ਗੁਰੂ ਨਾਨਕ ਨੇ ਦਿੱਤਾ ਔਰ ਉਹਨਾਂ ਦੀ ਉਮਤ ਨੇ ਉਸ ਰਸਤੇ ਦੇ ਉੱਤੇ ਤੁਰਨ ਦਾ ਜਿਹੜਾ ਉਹ ਐਦ ਲਿਆ। From Angad's hand to Amar's grace, each Guru walked through fire's face. Guru Arjan burnt yet sang his song. His calm made pain feel brave, not wrong. ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਉਹਨਾਂ ਸਾਰਿਆਂ ਨੇ ਉਹ ਜਿਹੜੀ ਜ਼ੁਲਮਾਂ ਦਾ ਦੌਰ ਹੈ ਉਸ ਨੂੰ ਬਹਾਦਰੀ ਦੇ ਨਾਲ ਫੇਸ ਕੀਤਾ। ਗੁਰੂ ਅਰਜਨ ਪਾਤਸ਼ਾਹ ਨੇ ਜਿਹੜਾ ਤੱਤੀ ਤਵੀ 'ਤੇ ਬੈਠ ਕੇ ਵੀ ਤੇਰਾ ਭਾਣਾ ਮਿੱਠਾ ਲਾਗੇ ਇਸ ਮਧੁਰ ਸ਼ਬਦ ਨੂੰ ਗਾਇਆ ਔਰ ਇਹ ਉਹਨਾਂ ਦੀ ਉਸ ਪੇਨ ਨੇ ਜਿਹੜਾ ਹੈ ਇਹ ਦੱਸਿਆ ਕਿ ਭਾਈ ਬਹਾਦਰੀ ਕਿਹਨੂੰ ਕਹਿੰਦੇ ਨੇ। ਗੁਰੂ ਹਰਗੋਬਿੰਦ ਟੂ ਸਵੋਰਡਸ ਹੀ ਵੋਰ ਆਫ ਲਵ ਆਫ ਵਾਰ forevermore. Guru Tegh Bahadur gave his head, so others prayed thou he lay dead. ਗੁਰੂ ਹਰਗੋਬਿੰਦ ਪਾਤਸ਼ਾਹ ਨੇ 2 ਤਲਵਾਰਾਂ ਮੀਰੀ ਪੀਰੀ ਦੀਆਂ ਪਹਿਨੀਆਂ, ਜਿਹੜੀ ਇੱਕ ਪਿਆਰ ਰੂਹਾਨੀਅਤ ਦੀ ਸਿਖਰ ਹੈ, ਇੱਕ ਜ਼ੁਲਮ ਦੇ ਖਿਲਾਫ ਚੈਲੰਜ ਹੈ ਔਰ ਜੰਗ ਦਾ ਐਲਾਨਨਾਮਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਆਪਣਾ ਸੀਸ ਕੁਰਬਾਨ ਕੀਤਾ ਤਾਂ ਕਿ ਦੂਸਰੇ ਆਪਣਾ ਇਬਾਦਤ ਦਾ ਹੱਕ ਹਾਸਿਲ ਕਰ ਸਕਣ ਔਰ ਉਹਨਾਂ ਨੇ ਇਸ ਦੇ ਲਈ ਸ਼ਹੀਦੀ ਪਾਈ। ਦਾ ਸਾਹਿਬਜ਼ਾਦਾ ਸੋ ਸਮਾਲ ਸੋ ਪਿਓਰ, their cries still echo strong unsure, bricked alive by hands of hate, yet faith still shined
ਇਟ ਕੰਕਰਡ ਫੇਟ। ਕਿ ਛੋਟੇ ਛੋਟੇ ਸਾਹਿਬਜ਼ਾਦੇ 7 ਤੇ 9 ਸਾਲ ਦੀਆਂ ਉਮਰਾਂ ਦੇ ਬਿਲਕੁਲ ਪਿਓਰ, ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕੀਤਾ, ਆਪਣੀਆਂ ਸ਼ਹਾਦਤਾਂ ਪਾਈਆਂ, ਜਿਉਂਦੇ ਜੀ ਨੀਹਾਂ ਦੇ ਵਿੱਚ ਚਿਣੇ ਗਏ। ਨਫ਼ਰਤ ਵਾਲਿਆਂ ਨੇ ਇਹ ਵਰਤਾਰਾ ਵਰਤਾਇਆ, ਪਰ ਉਹਨਾਂ ਦੀਆਂ ਸ਼ਹਾਦਤਾਂ ਨੇ ਜਿਹੜਾ ਇਹ ਦੱਸਿਆ ਕਿ ਭਾਈ ਜਿਹੜਾ ਉਹਨਾਂ ਨੇ ਮੁਸਤਕਬਲ ਨੂੰ, ਫੇਟ ਨੂੰ, ਭਾਗਾਂ ਨੂੰ ਵੀ ਉਹਨਾਂ ਨੇ ਫਤਹ ਕੀਤਾ, ਔਰ ਇਹ ਦੱਸਿਆ ਕਿ ਫੇਥ ਸਟਿਲ ਸ਼ਾਈਨ, ਕਿ ਉਹਨਾਂ ਦੀਆਂ ਸ਼ਹਾਦਤਾਂ 'ਚੋਂ, ਜਿਵੇਂ ਇੱਕ ਸਕਾਲਰ ਕਹਿ ਰਹੇ ਸੀ ਵੀ ਕਈ ਵਾਰ ਯੁੱਗ ਪਲਾਂ ਵਾਂਗ ਹੁੰਦੇ ਨੇ, ਸ਼ਾਇਦ ਬੁੱਧ ਦਾ ਕੋਟ ਹੈ, ਤੇ ਕਈ ਵਾਰ ਪਲ ਯੁੱਗ ਬਣ ਜਾਂਦੇ ਨੇ। ਸੋ ਉਹ ਫਿਰ ਜਿਹੜੇ ਸਿੱਖ ਸਕਾਲਰ ਹੈ ਉਹ ਕਹਿ ਰਹੇ ਨੇ ਕਿ ਵੀ ਸਾਹਿਬਜ਼ਾਦੇ 7 ਤੇ 9 ਸਾਲ ਦੇ, ਉਹਨਾਂ ਦੇ ਸ਼ਹੀਦੀ ਦੇ ਪਲ ਉਹ ਆਪਣੇ ਆਪ 'ਚ ਇੱਕ ਯੁੱਗ ਹੈ। ਤੇ ਕਈ ਵਾਰ ਅਸੀਂ ਸਾਰੀਆਂ ਉਮਰਾਂ ਜੀ ਕੇ ਉਵੇਂ ਹੀ ਨਿਕੰਮੇ ਜਿਹੇ ਹੋ ਕੇ ਤੁਰ ਜਾਂਦੇ ਹਾਂ, ਉਹ ਪਲ ਕਦੇ ਬਣਦਾ ਹੀ ਨਹੀਂ ਜਿਹੜਾ ਸੱਚਮੁੱਚ ਉਸ ਦੀ ਯਾਦ ਦਾ ਪਲ ਹੋਏ। ਬਿਲਕੁਲ। ਗੁਰੂ ਗੋਬਿੰਦ watched his word depart, his sons, his house still kept his heart. He gave us Khalsa, fearless, free, to live for the truth, for humanity. ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਉਹਨਾਂ ਨੇ ਆਪਣੇ ਬੱਚਿਆਂ ਦੀ ਸ਼ਹਾਦਤਾਂ ਨੂੰ ਦੇਖਿਆ, ਉਹਨਾਂ ਨੇ ਖਾਲਸਾ ਪ੍ਰਗਟ ਕੀਤਾ, ਫੀਅਰਲੈਸ ਫਰੀ, ਜਿਹੜਾ ਨਿਡਰ ਔਰ ਆਜ਼ਾਦ ਸੋਵਰਨ, ਔਰ ਖਾਲਸੇ ਦੇ ਜ਼ਿੰਮੇ ਟੂ ਲਿਵ ਫॉर ਟਰੂਥ ਫॉर ਹਿਊਮੈਨਿਟੀ, ਕਿ ਸੱਚ ਔਰ ਇਨਸਾਨੀਅਤ ਦੇ ਲਈ ਖਲੋਣਾ। ਸੈਂਚੁਰੀਜ਼ ਪਾਸਟ, ਨਿਊ ਨੇਮਸ, ਸੇਮ ਪੇਨ, the test returned again. They took our land, they changed our songs, but never right could turn to wrong. ਹੁਣ ਸਦੀਆਂ ਬੀਤ ਗਈਆਂ ਨੇ, ਜ਼ੁਲਮ ਕਰਨ ਵਾਲਿਆਂ ਦੇ ਨਵੇਂ ਨਾਂ ਆ ਗਏ ਨੇ, ਪਰ ਉਹੀ ਸਾਡਾ ਦਰਦ ਪੁਰਾਣਾ ਹੈ। ਅਗੇਨ ਐਂਡ ਅਗੇਨ ਸਾਨੂੰ ਉਹਨਾਂ ਇਮਤਿਹਾਨਾਂ 'ਚੋਂ ਗੁਜ਼ਰਨਾ ਪੈ ਰਿਹਾ ਹੈ। ਉਹਨਾਂ ਨੇ ਸਾਡੀ ਜ਼ਮੀਨ ਖੋਹ ਲਈ ਹੈ, ਉਹਨਾਂ ਨੇ ਸਾਡੇ ਗੀਤ ਬਦਲ ਦਿੱਤੇ ਨੇ, ਪਰ ਇਹ ਜਿਹੜੀ ਹੈ ਹਾਲਤ ਇਵੇਂ ਨਹੀਂ ਸਦਾ ਰਹੇਗੀ। ਦੈਨ 1947 ਕੇਮ, ਇਹ ਉਹਨਾਂ ਨੇ ਵਿਚਾਲੇ ਜਿਹੜਾ ਅੰਗਰੇਜ਼ਾਂ ਦੀ ਗੁਲਾਮੀ ਦਾ ਜ਼ਿਕਰ ਕੀਤਾ, ਫਿਰ 47 ਦੀ ਗੱਲ। ਦੈਨ 1947 ਕੇਮ, ਪੰਜਾਬ ਵਾਸ ਕੱਟ, ਦਾ ਬਲੱਡ, ਦਾ ਫਲੇਮ, families broken, dreams were torn, and borders mocked the land we mourned. ਕਿ 47 ਨੇ ਫਰਦਰ ਪੰਜਾਬ ਦੇ ਟੋਟੇ ਕੀਤੇ, 4 ਚਫੇਰੇ, ਖੂਨ ਔਰ ਅਗਜ਼ਨੀ, ਪਰਿਵਾਰ ਟੁੱਟੇ, ਸਾਡੇ ਸੁਪਨੇ ਵੀ ਉਹਦੇ ਨਾਲ ਹੀ ਟੁੱਟੇ, ਔਰ ਇਹ ਸਰਹੱਦਾਂ ਦੇ ਉੱਤੇ ਜਿਹੜੀਆਂ ਦੀਵਾਰਾਂ ਔਰ ਤਾਰਾਂ ਨੇ ਉਹ ਸਾਨੂੰ ਜਿਹੜਾ ਉਹ ਸਾਨੂੰ ਮੌਕ ਕਰ ਰਹੀਆਂ ਨੇ। Then 1984 burned the sky, the smoke still stills in every eye, the golden temple turned to night as bullets rained on sacred light. ਫਿਰ 1984 ਜੂਨ 84 ਦਾ ਜ਼ਿਕਰ ਹੈ। ਉਹ ਅਜੇ ਵੀ ਜਿਹੜਾ ਸਮੋਕ, ਜਿਹੜਾ ਧੂੰਆਂ ਹੈ, ਉਹ ਸਾਡੀਆਂ ਅੱਖਾਂ ਨੂੰ ਜਿਹੜਾ ਉਹ ਰੜਕ ਪਾ ਰਿਹਾ। ਦਰਬਾਰ ਸਾਹਿਬ ਤੇ ਹਮਲਾ, ਉਹ ਜਿਹੜਾ 4 ਚਫੇਰੇ, ਗੋਲੀਆਂ ਦਾ ਮੀਂਹ, ਉਸ ਪਵਿੱਤਰ ਨੂਰ ਵਾਲੀ ਰੋਸ਼ਨੀ ਦੇ ਉੱਤੇ। They said it's, ਫਿਰ ਨਵੰਬਰ 84, they said it's riot, we know it's war. They killed our sons and closed the door. The mothers wailed, the fathers fell, the city turned to living hell. ਉਹਨਾਂ ਨੇ ਨਵੰਬਰ 84 ਨੂੰ ਦੰਗੇ ਬਣਾਇਆ। ਸਾਨੂੰ ਪਤਾ ਹੈ ਵੀ ਇਹ ਸਾਡੇ ਖਿਲਾਫ ਆਨੇ-ਲਾਨੀਆਂ ਜੰਗ ਦੀ ਲਗਾਤਾਰਤਾ ਹੈ। ਉਹਨਾਂ ਨੇ ਸਾਡੇ ਪੁੱਤਰ ਮਾਰੇ ਔਰ ਸਾਡੇ ਜਿਹੜਾ ਉਹ ਜ਼ੁਲਮਾਂ ਦੀ ਅਖੀਰ ਕੀਤੀ। ਮਾਵਾਂ ਨੇ ਵੈਣ ਪਾਏ, ਪਿਓ ਜਿਹੜੇ ਨੇ ਉਹ ਬੇਹੋਸ਼ੀ ਦੇ ਵਿੱਚ ਡਿੱਗੇ, ਔਰ 4 ਚਫੇਰਾ ਜਿਹੜਾ ਸ਼ਹਿਰ ਹੈ ਉਹ ਇੱਕ ਨਰਕ ਵਾਂਗ ਦੋਜ਼ਖ ਬਣ ਉੱਠਿਆ। young men taken, names erased, in encounters falsely placed, their photos fade, their voices gone, but truth remembers, marches on. ਇਹ ਹੁਣ ਪੰਜਾਬ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਦਾਸਤਾਨ, ਕਿ ਉਹਨਾਂ ਨੇ ਨਾਮੋ ਨਿਸ਼ਾਨ ਅਣਪਛਾਤੀਆਂ ਲਾਸ਼ਾਂ ਬਣਾਇਆ ਐਨਕਾਊਂਟਰਸ ਦੇ ਨਾਲ। ਉਹਨਾਂ ਦੀਆਂ ਤਸਵੀਰਾਂ ਗਾਇਬ, ਪਰ ਉਹਨਾਂ ਦੀਆਂ ਆਵਾਜ਼ਾਂ ਵੀ ਜਾਂਦੀਆਂ ਨੇ। ਪਰ ਅੱਜ ਵੀ ਜਿਹੜੀ ਸੱਚਾਈ ਹੈ ਉਹ ਭਾਵੇਂ ਸਰ ਜਸਵੰਤ ਸਿੰਘ ਖਾਲੜਾ ਰਾਹੀਂ ਬਾਹਰ ਆਈ, ਉਹ ਆਪਣੇ ਆਪ ਦੇ ਵਿੱਚ ਮਾਰਚ ਜਾਰੀ ਹੈ।
Drugs were fed through poisoned hands to numb the youth, to break our lands. Guns and gangs, the same old scheme to kill the Khalsa's living dream. ਫਿਰ ਡਰੱਗਸ ਲਿਆਏ, ਜ਼ਹਿਰੀਲੇ ਇਹਨਾਂ ਹੱਥਾਂ ਨੇ, ਤਾਂ ਕਿ ਸਾਡੇ ਨੌਜਵਾਨਾਂ ਨੂੰ ਨਿਕੰਮੇ ਕੀਤਾ ਜਾ ਸਕੇ, ਸਾਡੀਆਂ ਜ਼ਮੀਨਾਂ 'ਤੇ ਕਬਜ਼ੇ ਕਰਨ। ਫਿਰ ਉਹਨਾਂ ਨੇ ਉਹਨਾਂ ਰਾਹੀਂ ਗਨਜ਼ ਔਰ ਗੈਂਗਸ ਖੜੀਆਂ ਕੀਤੀਆਂ, ਉਹੀ ਪੁਰਾਣੀ ਸਕੀਮ, ਤਾਂ ਕਿ ਖਾਲਸੇ ਦੇ ਆਜ਼ਾਦ ਮੁਲਕ ਦੇ ਡ੍ਰੀਮ ਨੂੰ ਖਤਮ ਕੀਤਾ ਜਾ ਸਕੇ। ਬਟ ਸਟਿਲ ਵੀ ਰਾਈਜ਼ ਥਰੂ ਪੇਨ, ਥਰੂ ਫੀਅਰ, ਥਰੂ ਟੀਅਰ। But still we rise through pain, through tear. Our faith is stronger every year. The ardas still lifts to the skies through every mother's thousand cries. ਪਰ ਅਜੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹਾਂ, ਉਸ ਪੇਨ ਨੂੰ ਵੀ ਸਹਾਰ ਰਹੇ ਹਾਂ। ਉਹ ਸਾਰਿਆਂ ਨੂੰ ਵੀ ਸਾਡਾ ਫੇਥ ਹਰ ਚੜ੍ਹੇ ਵਰੇ ਹੋਰ ਮਜ਼ਬੂਤ ਹੁੰਦਾ ਹੈ। ਅੱਜ ਵੀ ਸਾਡੀਆਂ ਅਰਦਾਸਾਂ, ਸਾਡੇ ਜੈਕਾਰੇ ਸਾਨੂੰ ਅਸਮਾਨਾਂ 'ਤੇ ਪਹੁੰਚਾ ਦਿੰਦੇ ਨੇ। ਔਰ ਭਾਵੇਂ ਇੱਕ ਪਾਸੇ ਹਰ ਮਾਂ ਦੀ ਜਿਹੜੀਆਂ ਆਹਾਂ ਨੇ, ਉਹਨਾਂ ਦੀਆਂ ਜਿਹੜਾ ਤਕਲੀਫ ਹੈ ਉਹ ਵੀ ਜਿਹੜੀ ਹੈ ਉਸ ਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ। ਬਟ ਦਾ ਅਰਦਾਸ ਸਟਿਲ ਲਿਫਟ ਟੂ ਦਾ ਸਕਾਈਜ਼। ਅਸੀਂ ਉਹਨਾਂ ਦੀਆਂ ਅਰਦਾਸਾਂ ਦੇ ਸਹਾਰੇ ਅਸਮਾਨਾਂ 'ਤੇ ਜਾਂਦੇ। ਵੀ ਨੀਡ ਦਾ ਹਾਰਟ ਆਫ ਨਲਵਾ ਬੈਕ, ਹਿਜ਼ ਰੋਰ, ਹਿਜ਼ ਲਾਈਟ, ਹਿਜ਼ ਫੀਅਰਲੈਸ ਟਰੈਕ, not to harm but to defend, to bring this dark to rightful end। ਪਰ ਸਾਨੂੰ ਹਰੀ ਸਿੰਘ ਨਲਵੇ ਵਾਲਾ ਜਜ਼ਬਾ ਆਪਣੇ ਦਿਲਾਂ 'ਚ ਪੈਦਾ ਕਰਨਾ ਪਏਗਾ। ਉਸ ਦੀ ਉਹ ਦਹਾੜ, ਉਹ ਪਬਕਾਰ, ਉਹ ਰੌਸ਼ਨੀ ਕਿ ਕਿਵੇਂ ਨਿਡਰਤਾ ਦੇ ਨਾਲ ਇਸ ਰਸਤੇ 'ਤੇ ਤੁਰਨਾ। ਇਸ ਲਈ ਨਹੀਂ ਵੀ ਅਸੀਂ ਕਿਸੇ ਦੇ ਹੱਕ ਮਾਰਨੇ ਨੇ, ਕਿਸੇ ਦਾ ਨੁਕਸਾਨ ਕਰਨਾ, ਆਪਣੀ ਹਿਫਾਜ਼ਤ ਦੇ ਲਈ, ਤਾਂ ਕਿ ਇਹ ਜਿਹੜਾ ਚਾਰ ਚਫੇਰੇ ਸਾਡੇ ਹਨੇਰਾ ਹੈ ਉਸ ਨੂੰ ਅਸੀਂ ਜਿਹੜਾ ਚਾਨਣ ਦੇ ਵਿੱਚ ਬਦਲ ਸਕੀਏ। ਨਾਟ ਵਿਦ ਹੇਟ ਬਟ ਟਰੂਥ ਸੋ ਵਾਈਡ that even lies must step aside, not revenge but justice near, to make the guilty finally hear। ਅਸੀਂ ਨਫ਼ਰਤ ਦੇ ਨਾਲ, ਨਫ਼ਰਤ ਦਾ ਸਹਾਰਾ ਨਹੀਂ ਲੈਣਾ, ਸੱਚ ਜਿਹੜਾ ਸਾਡੇ ਸਾਹਮਣੇ ਆ ਉਸ ਦੇ ਸਹਾਰੇ, ਔਰ ਝੂਠ ਨੂੰ ਪਾਸੇ ਕਰਕੇ ਬਦਲਾ ਨਹੀਂ, ਅਸੀਂ ਜਸਟਿਸ ਦੇ ਲਈ ਖਲੋਤੇ ਹਾਂ। ਟੂ ਮੇਕ ਦਾ ਗਿਲਟੀ ਫਾਈਨਲੀ ਹੀਅਰ, ਤਾਂ ਕਿ ਇੱਕ ਦਿਨ ਗੁਨਾਹਗਾਰਾਂ ਨੂੰ ਜਿਹੜਾ ਉਹਨਾਂ ਦੇ ਗੁਨਾਹ ਦੇ ਲਈ ਜਵਾਬਦੇਹ ਬਣਾਇਆ ਜਾਏ। ਹਾਊ ਮੈਨੀ ਟੈਸਟ ਮਸਟ ਖਾਲਸਾ ਟੇਕ, ਇਹ ਹੁਣ ਸਵਾਲ ਹੈ। ਉਹ ਏਤੀ ਮਾਰ ਪਈ ਕੁਰਾਨੇ, ਥੈਂਕ ਯੂ ਦਰਦ। ਹਾਊ ਮੈਨੀ ਟੈਸਟ ਮਸਟ ਖਾਲਸਾ ਟੇਕ, ਹਾਊ ਮੈਨੀ ਹਾਰਟਸ ਮਸਟ ਹਿਸਟਰੀ ਬ੍ਰੇਕ। We fought for all, for what was right, for love, for peace, for God's true light। ਕਿ ਅਸੀਂ ਕਿੰਨੇ ਜਿਹੜਾ how many hearts must history, ਹੋਰ ਕਿੰਨੇ ਦਿਲ ਜਿਹੜਾ ਇਤਿਹਾਸ ਤੋੜੇਗਾ। ਅਸੀਂ ਤਾਂ ਬਾਕੀਆਂ ਸਾਰਿਆਂ ਦੇ ਲਈ ਲੜੇ, ਜਿਹੜੀ ਵੀ ਗੱਲ ਠੀਕ ਸੀ, ਅਸੀਂ ਪਿਆਰ ਲਈ, ਅਸੀਂ ਅਮਨ ਲਈ, ਔਰ ਰੱਬ ਦੀ ਰੌਸ਼ਨੀ ਨੂੰ, ਉਸ ਦੇ ਸੱਚ, ਹੱਕ, ਇਨਸਾਫ ਦੇ ਰਸਤੇ ਦੇ ਲਈ। We never fought for gold or fame, but for the world to know His name. Still trials come, still tears remain. Oh Lord, how many exams remain। ਵੀ ਅਸੀਂ ਕੋਈ ਧਨ ਦੌਲਤ ਲਈ ਜਾਂ ਸ਼ੋਹਰਤ ਲਈ ਨਹੀਂ ਲੜੇ ਖਾਲਸਾ ਗੁਰੂ ਕਾ, ਬਟ ਫॉर the world to know his ਉਸ ਵਾਹਿਗੁਰੂ ਦੇ ਨਾਂ, ਉਸ ਦੀ ਸੱਚ ਦੀ ਜਿੱਤ ਹੋਏ, ਉਸ ਦੇ ਲਈ ਲੜੇ। ਅਜੇ ਵੀ ਸਾਡੇ ਸਾਹਮਣੇ ਇੱਕ ਤੋਂ ਬਾਅਦ ਇੱਕ ਮੁਸੀਬਤਾਂ ਨੇ, ਮੁਸ਼ਕਿਲਾਂ ਨੇ। ਸਟਿਲ ਜਿਹੜਾ ਇਹ ਜ਼ੁਲਮ ਜਾਰੀ ਹੈ। ਉਹ ਲਾਰਡ, ਹਾਊ ਮੈਨੀ ਐਗਜ਼ਾਮਸ ਰਿਮੇਨ। ਹੋਰ ਬਾਬਾ ਸਾਡੇ ਕਿੰਨੇ ਕੁ ਇਮਤਿਹਾਨ ਰਹਿਣੇ ਨੇ। ਰਾਜ ਕਰੇਗਾ ਖਾਲਸਾ till the end of the days। We walk through fire, yet still we praise। And though our hearts are scarred with pain, our souls are stars that never wane। कि ultimately खालसा shall rule, और ਇਹ ਗਮਾਂ ਦੀ ਰਾਤ ਦਾ ਐਂਡ ਹੋਏਗਾ। ਅਸੀਂ ਅੱਗ ਦੇ ਵਿੱਚੋਂ ਗੁਜ਼ਰ ਕੇ ਸਟਿਲ ਉਸ ਦੇ ਗੁਣ ਗਾਇਨ ਕਰਦੇ ਹਾਂ ਕਿ ਯਾਰੜੇ ਦਾ ਸਾਨੂੰ 70 ਚੰਗਾ, ਅਸੀਂ ਉਸ 'ਤੇ ਹਾਂ। ਐਂਡ ਦੋ ਆਵਰ ਹਾਰਟਸ ਆਰ ਸਕਾਰਡ ਵਿਦ ਪੇਨ, ਭਾਵੇਂ ਸਾਡੇ ਦਿਲਾਂ ਦੇ ਅੰਦਰ ਬੜੀ ਸ਼ਿੱਦਤ ਦਾ ਦਰਦ ਹੈ, ਅਹਿਸਾਸ ਹੈ ਪੇਨ ਦਾ,
ਆਵਰ ਸੋਲਸ ਆਰ ਸਟਾਰਸ ਦੈਟ ਨੈਵਰ ਵੇਨ, ਪਰ ਅਸੀਂ ਉਹ ਤਾਰੇ ਹਾਂ ਜਿਹੜੇ ਕਦੇ ਅਸਮਾਨ ਤੋਂ ਲੁਪਤ ਨਹੀਂ ਹੁੰਦੇ, ਜਿਹੜੇ ਸ਼ਾਈਨਿੰਗ ਸਟਾਰਸ ਨੇ। ਬਿਲਕੁਲ, ਬਹੁਤ ਖੂਬਸੂਰਤ ਸ਼ੁਕਰੀਆ ਇਹਨਾਂ ਦਾ। ਕਰਮਵੀਰ ਸਿੰਘ ਬਾਜਵਾ ਜੀ, ਇਸੇ ਤਰ੍ਹਾਂ ਹੀ ਵਾਹਿਗੁਰੂ ਕਰੇ ਤੁਹਾਡਾ ਇਹ ਜਿਹੜਾ ਗੁਰੂ ਨੇ ਤੁਹਾਨੂੰ ਆਰਟ ਬਖਸ਼ਿਆ, ਬਹੁਤ ਖੂਬਸੂਰਤ ਸ਼ਬਦ ਚੋਣ ਹੈ, ਜਜ਼ਬੇ ਦਾ ਇੱਕ ਆਪਣਾ ਪ੍ਰਵਾਹ ਹੈ, ਆਪਣੇ ਇਸ ਨੂੰ ਜਾਰੀ ਰੱਖੋ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਗੁਸਕੇ ਜੀ ਵੀ, ਔਰ ਅਵਤਾਰ ਸਿੰਘ ਜੀ ਵੀ, ਔਰ ਗੁਰਵਿੰਦਰ ਮਾਨ ਜੀ ਵੀ, ਇੰਦਰਪ੍ਰੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਪਰਮਿੰਦਰ ਜੀ, ਅਰਿੰਦਰ ਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਇਟ ਵਾਜ਼ ਨਾਈਸ ਸੀਇੰਗ ਯੂ ਗਾਇਜ਼ ਐਟ ਯੂਬਾ ਸਿਟੀ। ਡਾਕਟਰਜ਼ speech was on point on Saturday inside WhatsApp. I was so pumped. Many got hurt from your UGI or looking words, but that what Panth need right now. ਬਹੁਤ ਸ਼ੁਕਰੀਆ ਭਾਈ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਔਰ ਫਿਰ ਕਹਿੰਦੇ ਕੀਪ ਅਪ ਦਾ, ਕਹਿੰਦੇ ਗੁੱਡ ਵਰਕ, ਲਵ ਯੂ ਬੋਥ ਐਂਡ ਹੋਲ ਟੀਮ 84। ਔਰ ਕਹਿੰਦੇ ਫਿਰ ਕਹਿੰਦੇ ਮਾਈ ਮਾਤਾ ਜੀ ਵਾਜ਼ furious ਹਾਂਜੀ at the anchor of Just Punjabi, who was playing live at those big flex when he shut off some Baba trying to talk about Khalistan. She wanted to find that he is and have some words. ਉਹਦੇ 'ਚ ਇੰਦਰਪ੍ਰੀਤ ਜੀ ਇਹ ਜਿਹੜਾ ਚੈਨਲ ਜਸ ਪੰਜਾਬੀ ਦਾ ਜ਼ਿਕਰ ਕੀਤਾ, ਇਹ ਇੰਡੀਅਨ ਆਊਟਫਿਟ ਹੈ, ਇਹਨਾਂ ਨੂੰ ਉੱਥੇ ਫਿੱਟ ਕੀਤਾ ਹੋਇਆ। ਇਹ ਪਹਿਲੀ ਵਾਰ ਨਹੀਂ ਹੈ, ਹਰ ਸਾਲ ਹੀ ਇਵੇਂ ਕਰਦੇ ਨੇ, ਉਦੋਂ ਐਡਾਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਔਰ ਸਾਡੇ ਇੱਕ ਵੀਰ ਉੱਥੋਂ ਉਹਨਾਂ ਨੇ, ਸੰਧੂ ਸਾਹਿਬ, ਉਹਨਾਂ ਨੇ ਜਾ ਕੇ ਕਨਫਰੰਟ ਵੀ ਕੀਤਾ। ਇਸ ਚੈਨਲ ਦੀ ਮਾਲਕਨ ਵੀ ਉੱਥੇ ਬੈਠੀ ਹੋਈ ਸੀ ਤੇ ਬੇਸ਼ਰਮੀ ਦੇ ਨਾਲ ਕੋਈ ਜਵਾਬ ਨਹੀਂ ਹੁੰਦਾ। ਇਹ ਆਪਣੇ ਆਕਾਵਾਂ ਮਾਲਕਾਂ ਦੇ ਹੁਕਮ ਨੂੰ ਵਜਾਉਂਦੇ ਨੇ ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਲੇਕਿਨ ਸਵਾਲ ਇਹ ਨਹੀਂ ਹੈ, ਇਹ ਤਾਂ ਜਿਹੜੇ ਏਜੰਟ ਨੇ ਉਹਨਾਂ ਨੇ ਆਪਣਾ ਕੰਮ ਕਰਨਾ, ਪਰ ਮੈਨੇਜਮੈਂਟਾਂ 'ਚ ਐਸੇ ਕੌਣ ਲੋਕ ਨੇ ਜਿਹੜੇ ਇਸ ਕਿਸਮ ਦੇ ਜਿਹੜਾ ਇੰਡੀਅਨ ਏਜੰਟਸ ਔਰ ਬਾਕੀ ਸਭ ਨੂੰ ਉਹਨਾਂ ਨੇ ਬਾਹਰ ਕੀਤਾ। ਉੱਥੇ ਨਾ ਕਿਸੇ ਹੋਰ ਦਾ ਮਾਈਕ ਹੁੰਦਾ, ਨਾ ਕਿਸੇ ਹੋਰ ਦੀ ਸਕਰੀਨ ਲੱਗ ਸਕਦੀ ਹੈ। ਅਮਰਜੀਤ ਸੈਣੀ ਜੀ ਵੀ ਔਰ ਇਸੇ ਤਰ੍ਹਾਂ ਪਾਲ ਸਿੰਘ ਜੀ ਵੀ ਔਰ ਬੁੱਧੀ ਐਟ ਸਿੰਘ ਜੀ ਕਹਿੰਦੇ ਨੇ ਇਫ ਯੂ ਓਪਨ ਦਾ 4 ਗੇਟਸ ਫॉर ਕੀ ਲਿਖਿਆ ਇਹਨਾਂ ਨੇ ਟਰਸਟੀਜ਼ ਯੂ ਲੂਜ਼ ਯੂਰ ਸੈਂਸਿਟਿਵਿਟੀ ਇਨ ਸਿਕਿਉਰਿਟੀ। ਫਿਰ ਅਵਤਾਰ ਸਿੰਘ ਜੀ ਵੀ ਔਰ ਮੁਹੰਮਦ ਜੋਨਸ ਜੀ ਵੀ ਜਿਹੜੇ ਨੇ ਸਾਨੂੰ ਸਤਿ ਸ਼੍ਰੀ ਅਕਾਲ ਤੇ ਅਸਲਾਮ ਵਾਲੇਕਮ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜੋਨ ਜੀ ਕਹਿੰਦੇ ਡਾਕਟਰ ਸਾਹਿਬ ਜਿਸ ਦਿਨ ਮੇਰਾ ਖਿਆਲ ਹੈ ਜੇ ਤਾਂ ਤੁਹਾਡਾ ਮਕਸਦ ਉੱਥੇ ਚਾਰ ਪਾਸਿਓਂ 4 ਦਰਵਾਜ਼ੇ ਤਾਂ ਨਹੀਂ ਸੀ ਓਪਨ, ਐਂਟਰੀ ਐਗਜ਼ਿਟ ਹਾਂ, ਲੇਕਿਨ ਇੰਨੀ ਵੱਡੀ ਕਰਾਊਡ ਦੇ ਮੌਕੇ ਤੁਹਾਡਾ ਇਹ ਹੁੰਦਾ ਹੈ, ਤੁਹਾਡੇ ਕੋਲ ਹੋਰ ਕੋਈ ਚੋਇਸ ਨਹੀਂ, ਅਦਰਵਾਈਜ਼ ਤਾਂ ਸਟੈਂਪੀਡ ਹੋ ਜਾਏਗਾ ਇੱਕੋ ਥਾਂ ਦੇ ਉੱਤੇ। ਔਰ ਜੋਨਸ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜਿਸ ਦਿਨ ਸਾਰੇ ਸਿੱਖ ਕੌਮ ਨੇ ਬਾਬਾ ਗੁਰੂ ਨਾਨਕ ਜੀ ਕੀ ਜਿਹੜੀ ਹੈ ਬਾਣੀ ਹੈ ਉਹ ਕਹਿੰਦੇ ਨੇ ਕਿ ਮਨ 'ਚ ਰੱਖ ਲਈ, ਦਿਲ 'ਚ ਰੱਖ ਲਈ, ਤਾਂ ਜਿਹੜਾ ਖਾਲਸਾ ਜਿਹੜਾ ਮੁਲਕ ਹੈ ਦੁਨੀਆ ਦੇ ਉੱਪਰ ਉੱਭਰ ਕੇ ਆਏਗਾ। ਦੇਖੋ ਇਹ ਸਾਰੇ ਤਾਂ ਕਦੇ ਵੀ ਇੱਕੋ ਜਿਹੇ ਨਹੀਂ ਹੁੰਦੇ, ਲੇਕਿਨ ਇਹ ਹੈ ਕਿ ਵੀ ਜਦੋਂ ਇੱਕ ਖਾਸ ਪਰਸੈਂਟੇਜ ਸਿਰਫ ਤੇ ਸਿਰਫ ਫੋਕਸ ਰੱਖ ਕੇ ਬਿਨਾਂ ਕਿਸੇ ਲਾਲਚ ਤੋਂ ਕਿਸੇ ਕੌਜ਼ ਨੂੰ ਸਮਰਪਿਤ ਹੁੰਦੀ ਹੈ, ਉਦੋਂ ਤਬਦੀਲੀ ਹੁੰਦੀ ਹੈ। ਬਾਕੀ ਤਾਂ ਹਰ ਸੁਸਾਇਟੀ 'ਚ ਹਰ ਕਿਸਮ ਦੇ ਲੋਕ ਰਹਿੰਦੇ ਹੀ ਹੁੰਦੇ ਨੇ। ਔਰ ਫਿਰ ਕਹਿੰਦੇ ਨੇ ਕਿ ਪਾਕਿਸਤਾਨ ਲੈਂਦੇ ਪੰਜਾਬ ਮੇ ਕਹਿੰਦੇ ਅੱਜ ਕੱਲ੍ਹ ਬਹਾਰ ਆਈ ਹੋਈ ਹੈ ਔਰ ਦੂਰ ਦੂਰ ਜਿਹੜੇ ਸਿੱਖ ਭਾਈ ਬਹਿਨ ਨੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਪ੍ਰਕਾਸ਼ ਦਿਵਸ ਤੇ ਕਹਿੰਦੇ ਨਨਕਾਣਾ ਸਾਹਿਬ ਜਿਹੜੇ ਪਹੁੰਚੇ ਸਗੋਂ ਬੜੇ ਖੁਸ਼ੀ ਔਰ ਸਜਾਇਆ ਗਿਆ ਮਾਣ ਨਾਲ ਦੇਖ ਰਿਹਾ ਸੀ ਵੀ ਨਨਕਾਣਾ ਸਾਹਿਬ ਨੂੰ ਤਾਂ ਬਹੁਤ ਉਹਨਾਂ ਨੇ ਸਜਾਇਆ ਹੀ ਹੈ, ਪਰ ਜਿੰਨਾ ਉਹਨਾਂ ਦੇ ਈਵਨ ਹੁਣ ਬਹੁਤ ਸਾਰੇ ਚੈਨਲਾਂ ਦੇ ਉੱਤੇ ਵੀ ਸਿੱਖ ਕੌਮ ਦੀ ਗੱਲ, ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਔਰ ਸਪੈਸ਼ਲ ਫੀਚਰ ਬਹੁਤਿਆਂ ਨੇ ਚੈਨਲ ਵਾਲਿਆਂ ਨੇ ਆਪਣੇ ਰਿਪੋਰਟਰ ਡਿਪਿਊਟ ਕੀਤੇ ਨੇ ਜਿਹੜੇ ਸਿੱਖਾਂ ਨਾਲ ਇੰਟਰਵਿਊ ਕਰਦੇ ਨੇ ਕਿ ਭਾਈ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਕਿਵੇਂ ਕੀ ਹੈ। ਹਾਲਾਂਕਿ ਕਿ ਉਹਨਾਂ ਨੇ ਜਿਹੜੇ ਅੱਗੇ NRI ਉਸ ਜਥੇ ਦੇ ਨਾਲ, ਕਿਉਂਕਿ ਜਿਹੜੇ ਅਮਰੀਕਨ ਕੈਨੇਡੀਅਨ ਪਾਸਪੋਰਟ ਹੋਲਡਰ ਨੇ ਅੱਗੇ ਉਹ ਪਲਾਨ ਕਰਦੇ ਸੀ ਵੀ ਪੰਜਾਬ ਗਏ, ਉੱਥੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਤੇ ਬਾਈ ਰੋਡ ਉਹ ਫਿਰ ਪਾਕਿਸਤਾਨ ਕ੍ਰਾਸ ਕਰ ਜਾਂਦੇ ਸੀ। ਉਹਨਾਂ ਨੂੰ ਐਤਕੀ ਇਹਨਾਂ ਨੇ ਬਿਲਕੁਲ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ। ਬਾਹਰਲੇ ਮੁਲਕ ਦਾ ਕੋਈ ਸਿੱਖ ਜਿਹੜਾ ਹੈ ਉਹ ਵਾਹਗਾ ਬਾਰਡਰ ਰਾਹੀਂ ਨਹੀਂ ਗਿਆ, ਇਹੀ ਕਾਰਨ ਹੈ, ਨਹੀਂ ਤਾਂ 4000 ਦਾ ਜਥਾ ਹੁੰਦਾ, ਐਤਕੀ 2100 ਦਾ ਹੀ ਹੈ। ਸੋ ਰੈਸਟ੍ਰਿਕਟ ਬਹੁਤ ਕੀਤਾ ਇਹਨਾਂ ਨੇ,
ਲੇਕਿਨ ਇਹਦੇ ਬਾਵਜੂਦ ਜਿਹੜਾ ਵੀ ਉੱਥੇ ਜਾਂਦਾ ਹੈ, ਜਿੰਨਾ ਪਿਆਰ ਮੁਹੱਬਤ ਔਰ ਜਿਹੜਾ ਸਰਕਾਰੀ ਪ੍ਰਬੰਧ ਹੈ, ਹਾਂ ਇੱਕ ਫਿਕਰ ਮੇਰਾ ਜ਼ਰੂਰ ਹੈ ਕਿ ਵੀ ਕਿਉਂਕਿ ਸਿੱਖ ਹੁਣ ਇੱਕ ਤੀਸਰੀ ਧਿਰ ਵਾਂਗ ਖੁੱਲ੍ਹ ਕੇ ਇੰਡੀਆ ਦੇ ਅਗੇਂਸਟ ਭੁਗਤਦੇ ਨੇ। ਹਾਲਾਂਕਿ ਪਾਕਿਸਤਾਨ ਨੇ ਬਹੁਤ ਅੱਛੇ ਪ੍ਰਬੰਧ ਕੀਤੇ ਹੁੰਦੇ ਨੇ ਉਹਨਾਂ ਦੇ ਰੇਂਜਰ ਔਰ ਦੂਸਰੇ ਸਿਕਿਉਰਿਟੀ ਦੇ, ਪਰ ਇਸ ਨੂੰ ਹੋਰ ਵੀ ਫੂਲ ਪ੍ਰੂਫ ਕੀਤਾ ਜਾਏ ਕਿਉਂਕਿ ਭਾਰਤੀ ਏਜੰਸੀਆਂ ਨੇ ਜੇ ਕੋਈ ਵੱਡੀ ਸ਼ਰਾਰਤ ਕਰਨੀ ਹੋਈ ਤਾਂ ਉਹਨਾਂ ਦੇ ਲਈ ਇਹ ਸੌਫਟ ਟਾਰਗੇਟ ਹੋਣਗੇ ਕਿ ਬਾਹਰ ਗਏ ਸਿੱਖਾਂ ਨੂੰ ਪਾਕਿਸਤਾਨ ਦੀ ਧਰਤੀ ਤੇ ਉਹਨਾਂ ਤੇ ਕਿਸੇ ਜੋ ਕੁਛ ਇਹਨਾਂ ਦਾ ਫਾਲਸ ਫਲੈਗ ਆਪਰੇਸ਼ਨ ਜਿਵੇਂ ਕਰਵਾਉਂਦੇ ਨੇ ਔਰ ਫਿਰ ਜਿਹੜਾ ਉਹ ਦੋਨਾਂ ਕੌਮਾਂ ਦੇ ਵਿਛਾੜੇ ਇਸ ਦੇ ਨਾਲ ਇੱਕ ਬਿਟਰਨੈਸ ਪੈਦਾ ਹੋਏ। ਸੋ ਇਸ ਗੱਲ ਨੂੰ ਹਾਲਾਂਕਿ ਨਹੀਂ ਹੈ ਵੀ ਮੇਰੇ ਕਹਿਣ ਨਾਲ ਉਹਨਾਂ ਨੇ ਕਰਨਾ, ਉਹ ਆਲਰੇਡੀ ਬਹੁਤ ਸਾਰਾ ਸਿਕਿਉਰਿਟੀ ਦਾ ਪ੍ਰਬੰਧ ਹੁੰਦਾ ਹੈ, ਪਰ ਮੈਨੂੰ ਹਮੇਸ਼ਾ ਇਹ ਫੀਅਰ ਉਹਨਾਂ ਨੂੰ ਵੀ ਹੁੰਦਾ ਜਦੋਂ ਤੱਕ ਅਖੀਰਲਾ ਸਿੱਖ ਵਾਪਸ ਸੇਫਲੀ ਨਹੀਂ ਚਲਾ ਜਾਂਦਾ ਉਹ ਵਿਚਾਰੇ ਕਈ ਦਿਨ ਸੌਂਦੇ ਨਹੀਂ ਨੇ ਰੇਂਜਰ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਕੁਲਦੀਪ ਕੌਰ ਜੀ ਵੀ ਅਨੂਪਾ ਜੀ ਕਹਿੰਦੇ ਕਿ ਡਾਕਟਰ ਸਾਹਿਬ ਸ਼ਬਦ ਦੇ ਜਿਹੜੇ ਡੋਜ਼ ਹੈ ਉਹ ਰੋਜ਼ ਦੇ ਦਿਆ ਕਰੋ ਕਿਉਂਕਿ ਭੱਜ ਦੌੜ ਦੀ ਜਿਹੜੀ ਜ਼ਿੰਦਗੀ ਹੈ ਇਹ ਜਿਹੜੇ ਆ ਡੋਜ਼ ਨੇ ਇਹ ਸਾਨੂੰ ਜ਼ਰੂਰ ਚਾਹੀਦੇ ਨੇ। ਨਹੀਂ ਜੀ ਅਸੀਂ ਤਾਂ ਉਹ ਬੋਟਲ ਨਾਲ ਹੀ ਲੈ ਕੇ ਘੁੰਮਦੇ। ਬਲਿਆਰ ਸਿੰਘ ਕੰਗ ਜੀ ਵੀ ਔਰ ਜਤਿੰਦਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਹਾਂਜੀ ਬਲਾਲ ਜੀ ਕਹਿੰਦੇ ਹੈਲੋ ਡਾਕਟਰ ਸਾਹਿਬ ਸਿਸਟਰ नीलम कौर जी वेरी गुड एंड क्लाउड मॉर्निंग हियर इन लाहौर आपकी तरफ खास मौसम है। हाँ जी इतने वधिया मौसम साडे वाल नहीं आजकल वधिया मौसम ही है। नहीं मतलब ठीक है, नहीं ठंड भी नहीं इन्नी गर्मी भी नहीं हैगी, गुड है। और फिर इसी तरह बाकी आज सियासी मौसम पता लगेगा भी। हाँ जी ਜਿਹੜਾ ਮੇਅਰ ਨਿਊਯਾਰਕ ਦੇ ਕੀ ਹੁੰਦਾ ਹੈ ਤੇ ਬਾਕੀ ਜਿਹੜੀ ਇਲੈਕਸ਼ਨ ਰੇਸ ਹੈ ਵਰਜੀਨੀਆ ਦਾ ਗਵਰਨਰ ਔਰ ਦੂਸਰੇ ਪਾਸੇ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਪਪੂਲੈਰਿਟੀ ਦਾ ਟੈਸਟ ਵੀ ਹੈ ਕਿਤੇ ਨਾ ਕਿਤੇ। ਹਾਲਾਂਕਿ ਮਿਡ ਟਰਮ ਇਲੈਕਸ਼ਨਸ ਤਾਂ ਨਹੀਂ ਨੇ ਕਾਂਗਰਸ ਜਿਹੜੀਆਂ 2 ਸਾਲ ਬਾਅਦ ਅਗਲੇ ਸਾਲ ਕਾਂਗਰਸ ਦੀਆਂ ਹੋਣੀਆਂ, ਪਰ ਇਹਦੇ ਥੱਲੇ ਰਿਪਬਲਿਕਨ ਡੈਮੋਕ੍ਰੈਟ ਔਰ ਖਾਸ ਤੌਰ ਤੇ ਡੈਮੋਕ੍ਰੈਟਾਂ 'ਚ ਵੀ ਜਿਨ੍ਹਾਂ ਨੇ ਮਮਦਾਨੀ ਤੋਂ ਡਿਸਟੈਂਸ ਕੀਤਾ ਤੇ ਉਹ ਕਿੰਨੇ ਕਾਮਯਾਬ ਹੁੰਦੇ ਨੇ ਜਾਂ ਜਿਹਨੂੰ ਮਮਦਾਨੀ ਨੂੰ ਸੋਸ਼ਲਿਸਟ ਕਹਿ ਕੇ ਪ੍ਰੈਜ਼ੀਡੈਂਟ ਟਰੰਪ ਨੇ ਕੱਲ੍ਹ ਉਹਨੂੰ ਕਿਊਮੋ ਨੂੰ ਐਂਡੋਰਸ ਕੀਤਾ ਔਰ ਕਿਹਾ ਵੀ ਮੈਂ ਜੇ ਮਮਦਾਨੀ ਬਣਿਆ ਤੇ ਮੇਰੇ ਲਈ ਔਖਾ ਹੋਏਗਾ ਫੰਡ ਦੇਣਾ ਨਿਊਯਾਰਕ ਨੂੰ। ਸੋ ਇਹ ਲਾਸਟ ਮਿੰਟ ਚੇਂਜ ਕਿੰਨਾ ਕੁ ਉਹਦੇ ਨੰਬਰ ਨੂੰ ਫਰਕ ਪਾਏਗਾ ਇਸ ਦੇ ਉੱਤੇ ਦੁਨੀਆ ਭਰ ਦੀ ਮੈਨੂੰ ਨਹੀਂ ਲੱਗਦਾ ਵੀ ਦੁਨੀਆ 'ਚ ਕਦੇ ਨਿਊਯਾਰਕ ਦੇ ਮੇਅਰ ਦੀ ਚੋਣ 'ਚ ਹਾਲਾਂਕਿ 7-8 ਮਿਲੀਅਨ ਲੋਕ ਰਹਿੰਦੇ ਨੇ ਇਹ ਪਾਵਰਫੁਲ ਹੈ। ਵਿਦਨ ਅਮਰੀਕਾ ਤਾਂ ਇੰਟਰਸਟ ਹੁੰਦਾ ਹੈ, ਪਤਾ ਹੀ ਹੁੰਦਾ ਵੀ ਡੈਮੋਕ੍ਰੈਟ ਨੇ ਬਣਨਾ। ਹੁਣ ਉਹ ਜੋ ਡੈਮੋਕ੍ਰੈਟ ਦੇ ਤੌਰ ਤੇ ਜਿੱਤ ਵੀ ਗਿਆ ਤੇ ਮੈਰੀ ਕਿਊਮੋ ਜਿਹਨੂੰ ਉਹਨੇ ਜਿਹੜਾ ਉਹ ਡਿਫੀਟ ਕੀਤਾ ਪ੍ਰਾਇਮਰੀ 'ਚ ਉਹ ਇੰਡੀਪੈਂਡੈਂਟ ਆ ਗਿਆ। ਰਿਪਬਲਿਕਨ ਵੀ ਇਹਦਾ ਰੇਸ ਹੈ, ਉਹ ਵੀ ਆਪਣਾ ਪਾਵਰਫੁਲੀ ਗੱਲ ਕਰਦਾ, ਪਰ ਜਿਸ ਅੰਦਾਜ਼ ਦੇ ਵਿੱਚ ਜਿਹੜਾ ਮਮਦਾਨੀ ਦੀ ਵਿਰੋਧਤਾ ਔਰ ਪ੍ਰੈਜ਼ੀਡੈਂਟ ਲੈਵਲ ਤੇ ਔਰ ਇਹ ਧਮਕੀ ਦੇ ਨਾਲ ਇਹਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ। बिल्कुल जी। और गुरविंदर कौर जी भी फिर बिलाल जी कहते हैं कि डॉक्टर साहब काफ़ी दिन बाद कहते मुलाकात हुई है आपको कहते ऑल सिख भाई बहनों को कहते गुरु नानक पातशाह दे जड़े 557वें जन्मदिन दी बहुत बहुत मुबारक। बहुत बहुत शुक्रिया। ਅਸੀਂ ਜਿਵੇਂ ਦੱਸਿਆ ਹੀ ਹੈ ਵੀ ਯੂਬਾ ਸਿਟੀ ਅਸੀਂ ਗਏ ਸੀ, ਹਾਂਜੀ ਉੱਥੋਂ ਅਸੀਂ ਤੁਹਾਡੇ ਨਾਲ ਜੁੜੇ ਰਹੇ। ਹਾਂਜੀ ਔਰ ਜੈਦੀਪ ਸਿੰਘ ਜੀ ਵੀ ਉਹ ਵੀ ਮੁਬਾਰਕਾਂ ਦਿੰਦੇ ਨੇ ਔਰ ਹਰਵਿੰਦਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ जॉनस जी कहने ने कि पाकिस्तान 2 कौमी नज़रिए का कहने तख्त बनाया था। मुल्क जिस मजहब में कहने बनाया था वो मजहब खालिस्तान होता। और फिर इस तरह सुखविंदर बच्चू जी भी और मोहम्मद याकूब जी भी कहते बड़ी देर की मेहरबान आते आते। ਨਹੀਂ ਯਾਕੂਬ ਸਾਹਿਬ ਅਸੀਂ ਤੁਹਾਨੂੰ ਦੱਸ ਕੇ ਗਏ ਸੀ ਕਿ ਵੀ ਜਾਣਾ ਹੈ, ਜਾਣਾ ਵੀ ਪੈਂਦਾ, ਹੁਣ ਤੁਹਾਨੂੰ ਵੀ ਪਤਾ ਹੀ ਹੈ ਇਸ ਗੱਲ ਦਾ। कहते कि देख लेना डॉक्टर साहब अभी 1 हफ्ता भी नहीं हुआ मेरी बात सच हो गई कि इंडिया और यूएसए ने 10 साल का की कहते डिफॉल्ट मुद्दा कर लिया है। पता नहीं ਉਹਨਾਂ ਦਾ ਡਿਫੈਂਸ ਕੰਟਰੈਕਟ ਹੋਇਆ, ਇਹ ਨਾਲ ਹੀ ਚੱਲਦੇ ਰਹਿਣਾ, ਪਰ ਅਜੇ ਅਮਰੀਕਾ ਨੇ ਕੋਈ ਇੰਡੀਆ ਨੂੰ ਯਾਰ ਨਹੀਂ ਬਣਾਇਆ, ਆਪਣਾ ਸੌਦਾ ਹੀ ਵੇਚਿਆ। ਕਹਿੰਦੇ ਮੈਂ ਕਿਹਾ ਧੌਣ ਮਰੋੜ ਕੇ ਵੇਚਿਆ ਜੀ। ਔਰ ਬਿਲਾਲ ਔਰ ਅੰਤ ਨੂੰ ਦੱਸਿਆ ਮੈਂ ਕੀ ਕਹਿੰਦੇ ਸੀ ਕਿ ਡਾਕਟਰ ਸਾਹਿਬ ਕਹਿੰਦੇ ਦੇਖ ਚੈਨੀ ਵੌਇਸ ਸਰਦਾਰ ਕਹਿੰਦੇ ਨੇ ਉਹ 84 ਸਾਲ ਦਾ ਹੋ ਕੇ ਮਰ ਗਿਆ, ਕਹਿੰਦੇ ਜਿਹਨੇ 4 ਲੱਖ ਇਨਸਾਨਾਂ ਨੂੰ ਕਹਿੰਦੇ ਕਤਲ ਕੀਤਾ ਇਰਾਕ ਡਿਕ ਚੈਨੀ। ਹਾਂ ਕਿਉਂਕਿ ਜੂਨੀਅਰ ਬੁਸ਼ ਤਾਂ ਬ੍ਰਿਲੀਅੰਟ ਨਹੀਂ ਸੀ, ਵਾਈਸ ਪ੍ਰੈਜ਼ੀਡੈਂਟ ਤਾਂ ਡਿਕ ਚੈਨੀ ਸੀ, ਇਹਦੇ
ਵੱਡੇ ਆਇਲ ਮਾਫੀਆ ਜਿਹੜਾ ਇਹਨਾਂ ਦਾ 7 ਸਿਸਟਰਸ ਵੱਡੀਆਂ ਵੱਡੀਆਂ ਐਗਜ਼ੌਨ ਤੋਂ ਲੈ ਕੇ ਔਰ ਇਹਨਾਂ ਦਾ ਇੱਕ ਮਾਲਕ ਸੀ ਵੱਡਾ, ਔਰ ਇਹ ਝੂਠਾ ਜਿਹੜਾ ਸੀ ਕਿ ਜੀ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਇਰਾਕ ਕੋਲ, ਇਹ ਸਾਰੇ ਨੂੰ ਇੰਜੀਨੀਅਰ, ਕਿਉਂਕਿ ਬੁਸ਼ ਦੀਆਂ ਪਾਲਿਸੀਜ਼ ਨੂੰ ਇਨਫੈਕਟ ਵਾਈਸ ਪ੍ਰੈਜ਼ੀਡੈਂਟ ਡਿਕ ਚੈਨੀ ਚਲਾ ਰਿਹਾ ਸੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਹਾਂਜੀ, ਦਵਿੰਦਰ ਸਿੰਘ ਜੀ ਵੀ ਔਰ ਫਿਰ ਜੋਨਲ ਜੀ ਵੀ ਜਿਹੜੇ ਨੇ ਕਹਿੰਦੇ ऐसी कोई बात नहीं है कि अमेरिका इंडियन डिफेंस एग्रीमेंट पिछले 10 साल से चल रहा है और इस रिन्यू क्या होगा और सिर्फ आर्म्स के कहते ने खरीद फरोख्त कर सकते हैं। हाँ जी, और फिर इसी तरह दविंदर जी कहते हैं कि डॉक्टर साहब जी सिख कौम रिस्पैक्ट यू, डॉक्टर साहब वैरी रिस्पैक्टेड कहते पर्सन है। ਇਹ ਤੁਹਾਡੀ ਨਵਾਜ਼ਿਸ਼ ਹੈ ਭਾਈ ਸਾਹਿਬ, ਅਸੀਂ ਕੌਮ ਦਾ ਜਿਹੜਾ ਸਾਡਾ ਰੋਮ ਰੋਮ ਰਿਣੀ ਹੈ ਕਿ ਜਿੰਨਾ ਪਿਆਰ ਔਰ ਜਿਸ ਲੈਵਲ ਦਾ ਸਾਨੂੰ ਕੌਮ 'ਚੋਂ ਮੁਹੱਬਤ ਦਾ ਅਹਿਸਾਸ ਹੁੰਦਾ, ਅਸੀਂ ਉਹਦੇ ਕਾਬਿਲ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ। ਸੁਖਵਿੰਦਰ ਸਿੰਘ ਜੀ ਵੀ, ਜਸਕੀਰਤ ਸਿੰਘ ਜੀ ਵੀ और गुरमेल निज्जर जी भी, फिर बिलाल जी भी और सबता बहुत बहुत शुक्रिया इस तरह अपने व्यूअर्स को लेने इजाज़त। व्यूअर्स ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਦਿਓ। ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।